ਅੱਗ ਤੇ ਉਹਨੂੰ ਉਦੋਂ ਲੱਗਣੀ ਜਦੋਂ ਮੈਂ ਅਨਾਨਾਸ ਦਾ ਆਪਣੇ ਵਿਆਹ ਦੇ ਕਾਰਡ ਛਪਾ ਲਏ ਤੇ ਵਿਆਹ ਤੋਂ ਨਾ ਹੋ ਗਈ, ਉਹ ਕਾਰਡ ਜਾ ਕੇ ਨਾ ਮੀਂਪੁਰ ਬੁਦਾਰ ਨੂੰ ਕਹਿਣਾ ਕਾਰਡ ਬੰਦ ਕਰ ਦਿਓ। ਇਸਲਾਮ ਤੋਂ ਉਹਨੇ ਆਪਣੇ ਕੀੜੇ ਹੱਥ ਭੇਜੀ, ਰੇਸ਼ਮ ਦਾ ਕੀੜਾ। ਸਾਰਾ ਸਮਾਨ ਉਹਦੇ 'ਚ ਰੱਖਿਆ, ਬੰਦ ਕੀਤਾ, ਬੱਚੇ ਕਿਤੇ ਹੋਰ ਤੇ ਮੈਂ ਉੱਥੇ ਸਟਰਗਲ 'ਚ। ਸਮਝ ਆਈ? ਬਿਲਕੁਲ ਹਾਂਜੀ। ਤੇ ਕੁੱਤੇ ਦੀ ਮੌਤ ਮਰੇਗਾ ਇਨਸ਼ਾਅੱਲਾ, ਉਹਦੇ ਲਈ ਤੇ ਮੇਰੇ ਢਿੱਡੋਂ ਇਸ ਤੇ ਮਰ ਰਿਹਾ ਇਨਸ਼ਾਅੱਲਾ ਤਾਲਾ। बहुत कुछ इधर उधर हो गया, मकान शकान भी ये वो सारा। अस्सलाम वालेकुम जी नाज़रीन, टी टाइम में खुश आमदीद। ਟਿਕਾ ਕਸੀਤਾ नाज़रीन ਅਸੀਂ ਥੋੜੀ ਜਿਹੀ ਸੈਟਿੰਗ ਚੇਂਜ ਕੀਤੀ ਜ਼ਰਾ। ਉਹ ਤੁਸੀਂ ਦੇਖਿਆ ਬਾਂਦਰ ਹੁੰਦਾ ਇੱਕ, ਉਹ ਇੱਕ ਫੜ ਕੇ ਰੱਸੀ ਨੂੰ ਕਹਿੰਦਾ ਚੱਲ ਬਈ ਚੱਲ ਚੱਲ ਚੱਲ। ਇਹ ਉਹ ਟੈਪ ਆ ਨਿਜ਼ਾਮ ਮੇਰੇ ਚਾਰੇ ਵਿੱਚ ਚੀਤੇ ਨੂੰ ਜ਼ਰਾ ਹਿਸਾਬ ਨਾਲ ਰੱਖੋ ਆਪਣੇ। ਓਏ ਚੀਤਾ ਕੌਣ? ਉਹ चीता था जिसके लिए ਇਹ ਉਹ ਹਾਂ ਤੂੰ ਚੀਤਾ ਨਹੀਂ, ਤੂੰ ਚੇਤਾ ਹੈ। ਚੀਤਾ ਨਹੀਂ, ਚੀਤਾ ਮੈਂ ਖੁਰਾਕ ਸੈੱਟ ਕਰ ਲਈ ਆਪਣੀ। ਉਹ ਖਾਤਾ ਚੀਤਾ ਇਨਸਾਨ ਹੈ ਯਾਰ ਉਹ। ਅੱਛਾ ਇਹ ਚੀਤੇ ਦੀ ਸੱਜੀ ਆ। ਲਓ ਜੀ ਨਾਜ਼ਰੀਨ, ਗੱਲ ਇਹ ਆ ਕਿ ਕੀ ਗੱਲ ਸੀ? बड़े अरमान से रखा है सनम, बड़े अरमान से रखा है बलम बलम, प्यार की दुनिया में ये पहला कदम, ओ पहला कदम। पाकिस्तान की। एक खुशखबरी है ਤੁਹਾਡੇ ਲਈ जनाब। अच्छा उस्ताद जी ਉਸ ਖੁਸ਼ਖਬਰੀ ਦੇ ਪਿੱਛੇ ਇੱਕ ਸਾਜ਼ਿਸ਼ ਆ, ਮਿਸਟਰੀ। ਇੱਕ ਘਿਨੌਨੀ ਸਾਜ਼ਿਸ਼ ਆ। अल्लाह खैर करे। ਨਹੀਂ ਫਿਰ ਖੁਸ਼ਖਬਰੀ ਨਹੀਂ, ਸਾਜ਼ਿਸ਼ਵਰੀ ਆ। ਸਾਜ਼ਿਸ਼ ਆ। ਇੱਕ ਬੰਦੇ ਨੇ YouTube ਚੈਨਲ ਬਣਾਇਆ ਨਵਾਂ, ਉਹਨੂੰ ਚਾਹੀਦੇ ਨੇ ਪੋਡਕਾਸਟ ਵਾਸਤੇ ਆਰਟਿਸਟ। ਉਹ ਜਿਹੜੇ ਆਰਟਿਸਟ ਦਾ ਸੋਚਦਾ, ਉਹ ਸੋਚਦਾ ਕਿ ਇਹ ਆਰਟਿਸਟ ਤੇ ਉਸਤਾਦ ਨੇ, ਮਤਲਬ ਉਸਤਾਦ ਕੋ ਨਹੀਂ ਜਾ ਰਿਹਾ, ਜੇ ਮੈਂ ਇਹਦੇ ਨਾਲ ਕੀਤਾ ਤੇ ਉਸਤਾਦ ਦਾ ਮੇਰੇ ਤੇ ਗਿਲਾ ਬਣੇਗਾ। ਯੈਸ। ਆਪਣੇ ਨੋਨੀ ਸਾਹਿਬ हाँ जी उस्ताद जी। ਉਸ ਐਂਕਰ ਨਾਲ, ਪੋਡਕਾਸਟ ਵਾਲੇ ਨਾਲ, ਜਿਹਦਾ ਮਾਂ ਪੋਡਕਾਸਟ ਹੀ ਕੋਈ ਨਹੀਂ, ਉਹਦੇ ਨਾਲ ਸ਼ੋਅ ਕਰਕੇ ਆਏ ਨੇ ਔਰ ਉਹਨੂੰ ਵਰਗਲਾ ਕੇ ਦਫ਼ਤਰ ਵੀ ਵਾਪਸ ਲੈਣ ਦਾ ਨੋਨੀ ਸਾਹਿਬ, ਯਾਨੀ ਕਿ ਦਫ਼ਤਰ ਆ ਗਏ ਨੇ, ਉਹ ਸਾਡੇ ਸਾਹਮਣੇ ਬੈਠੇ ਨੇ। ਹੁਣ ਤੁਸੀਂ ਇਹ ਸਮਝੋਗੇ ਸਾਰੇ ਕਿ ਸ਼ਾਇਦ ਨੋਨੀ ਆ ਗਿਆ ਆਪ ਜਾਂ ਨੋਨੀ ਨੂੰ ਮੈਂ ਬੁਲਾ, ਨਹੀਂ, ਇਹ ਸਾਜ਼ਿਸ਼ ਹੋਈ ਆ ਉੱਪਰੋਂ ਬਾਹਰੋਂ ਕਿ ਨੋਨੀ ਨਾਲ ਮੈਂ ਅਗਰ ਪੋਡਕਾਸਟ ਕੀਤੀ ਤੇ ਨੋਨੀ ਤੇ ਹੈ ਨਹੀਂਗਾ ਤੇ ਗੇਮ ਪੈਗੀ ਵੱਡੀ, ਤੇ ਉਸਤਾਦ ਦਾ ਬਣੇਗਾ ਗਿਲਾ ਕਿ ਵੀ ਜਦੋਂ ਮੈਂ ਨੋਨੀ ਇੱਥੇ ਨਹੀਂ ਹੈਗਾ ਤੂੰ ਉਹਦੇ ਨਾਲ ਕੌਣ। ਲੇਕਿਨ ਇਹਦੀ ਉਸ ਬੰਦੇ ਦੀ ਭੁੱਲ ਸੀ, ਉਹ ਉੱਦਾਂ ਵੀ ਕਰ ਲੈਂਦਾ, ਕੋਈ ਰੌਲਾ ਨਹੀਂ ਸੀ। अच्छा जी उस्ताद जी। ਠੀਕ ਆ, ਮੈਨੂੰ ਇਹ ਜ਼ਿਆਦਾ ਖੁਸ਼ੀ ਸੀ ਕਿ ਇੱਥੇ ਲਿਆਉਣ ਤੋਂ ਬਗੈਰ ਹੀ ਕਰ ਲੈਂਦਾ ਬਾਹਰੋਂ ਬਾਹਰ। ਲੇਕਿਨ ਉਹਨੂੰ ਇਹ ਨਹੀਂ ਪਤਾ। ਠੀਕ ਹੈ ਜੀ, ਹੁਣ ਨੋਨੀ ਸਾਹਿਬ ਇੱਥੇ ਆ ਗਏ ਨੇ ਔਰ ਨੋਨੀ ਸਾਹਿਬ ਨੂੰ ਇੱਥੇ ਦੁਬਾਰਾ ਵਾਪਸੀ ਫਿੱਟ ਹੋ ਗਏ ਨੇ ਨੋਨੀ ਸਾਹਿਬ, ਔਰ ਭਾਜੀ ਉਹਨਾਂ ਦੇ ਰਸਤੇ ਖੁੱਲ ਗਏ ਨੇ। ਹੁਣ ਜਦੋਂ ਮਰਜ਼ੀ ਉਹਨੂੰ ਪੋਡਕਾਸਟ ਕੀਤੀ, ਉਹਨੂੰ 1000 ਰੁਪਇਆ ਦਿੱਤਾ ਵਿਚਾਰੇ ਨੂੰ। ਕਿੰਨਾ? 1000 ਰੁਪਇਆ। उस्ताद जी नहीं 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 उस्ताद जी ਹੁਣ ਤੇ ਜਿਹੜਾ अच्छा गल पता ਕਸਮ ਵਾਲੀ ਗੱਲ की ਹੈ एक ते मैं कि आर्टिस्ट ਵੱਡਾ ਪੰਜ ਪਟੀਆ ਫਨਕਾਰ ਨੋਨੀ। ਹਾਂ ਨੋਨੀ ਦੇ ਬਾਰੇ ਚ ਮੇਰਾ ਆਪਣਾ ਤਖਯਲ, ਮੈਂ ਕਿਹਾ ਨੋਨੀ ਇੱਕ ਟਾਈਮ ਦੇ ਵਿੱਚ ਬਹੁਤ ਵੱਡਾ ਸਟਾਰ ਬਣੇਗਾ। ਉਸਤਾਦ 2000 ਰੁਪਏ ਫੜ ਨਾਲ ਇੱਕ ਸ਼ਰਟ ਪਾਈ ਦਿੱਤੀ ਨਵੀਂ। ਇਹ ਦੋ ਕਹਿਣ ਡਿਆ ਵਾ। ਉਹਨਾਂ ਕੋ 3 ਮਹੀਨੇ ਪਹਿਲੇ ਵੀ ਵਿਚਾਰਾ 2000 ਨਜ਼ਰ ਨਹੀਂ ਆਇਆ। ਨੋਨੀ ਕਿਹਨੇ ਪੈ ਦਿੱਤੇ ਨੇ? 1500। ਆ ਲਓ 1500 ਰੁਪਏ ਜੀ। ਨਾਲ ਸ਼ਰਟ ਉਸਤਾਦ ਜੀ। ਸ਼ਰਟ ਤੂੰ ਕਿਹੜਾ ਕੋਲੋਂ ਦਿੱਤੀ? ਸ਼ਰਟਾਂ ਤੇ ਤੂੰ ਯਾਰ ਨੋਨੀ ਉਹ ਵੀ ਦੱਸ, ਉਸਤਾਦ ਜੀ ਮੁੱਲ ਲੈ ਕੇ ਦਿੱਤੀ? ਉਸੇ ਟਾਈਮ ਨਾਲ ਲੈ ਕੇ ਗਿਆ। ਕਿੰਨੇ? ਦੇਣ ਦਾ ਮੈਂ ਆਪ ਨਹੀਂ ਪੁੱਛਿਆ, ਸ਼ਰਮ ਦੇ ਮਾਰੇ ਮੈਂ ਕਿਹਾ ਹੁਣ ਇਹ ਲੈ ਕੇ ਦੇਣ ਦੇ, ਮੈਂ ਆਪ ਵੀ ਪੁੱਛੀ ਜਾਵਾਂ। ਅੱਛਾ 1500 ਦੇ ਕੇ ਇਦਾਂ ਵੀ ਕਹਿੰਦਾ ਰੱਖ ਲੈ ਉਹ ਕੁਛ ਅੱਛਾ ਜੀ, ਚਲੋ ਠੀਕ ਉਸਤਾਦ ਹੈ। ਜੀ ਗੱਲ ਪਤਾ ਕਿ ਹੁਣ ਤੇ ਲਾਨਤ ਪਾਉਣ ਨੂੰ ਵੀ ਕਿਸੇ ਦੇ ਦਿਲ ਨਹੀਂ ਕਰਦਾ। ਹਾਏ। ਸੱਚੀ ਜੀ। ਜਿੰਨੇ ਵੀ ਉਸਤਾਦ ਜੀ ਤੁਹਾਡੇ ਇਰਦ ਗਿਰਦ ਗਏ ਨੇ, ਆਏ ਨੇ, ਮੈਂ ਇੱਕ ਸ਼ੇਰ ਛੋਟਾ ਜਿਹਾ ਮੈਨੂੰ ਯਾਦ ਆ ਗਿਆ, ਮੈਂ ਕਵਾਂਗਾ। ਗਿਰਦੋ ਨਵਾ ਕਹਿਣਾ ਚਾਹੁੰਦੀ। गिरदोनुमा, मेरा दिल है तुम्हारे बाप का घर नहीं, ਓਏ ਹੋਏ ये मेरा दिल है तुम्हारे बाप का घर नहीं, जहां तुमने आना जाना लगा रखा है। ਬਾਬਾ बड़ा मुझे जिदा दिल करता उस्ताद जी माफी ਤੁਹਾਡੀ जिदा एक मिनट ठहर जाओ, सीरियस गल हो रही। ਜਿਹਦਾ ਦਿਲ ਕਰਦਾ ਮੂੰਹ ਚੁੱਕ ਕੇ ਚਲਾ ਜਾਂਦਾ, ਜਿਹਦਾ ਦਿਲ ਕਰਦਾ ਮੂੰਹ ਚੁੱਕ ਕੇ ਆ ਜਾਂਦਾ। ਨਹੀਂ ਨਹੀਂ ਉਸਤਾਦ ਜੀ ਦੈਟਸ ਰੋਂਗ। ਇੱਕ ਮਿੰਟ, ਮੂੰਹ ਚੁੱਕ ਕੇ ਇੱਥੇ ਜਿਹੜਾ ਹੁੰਦਾ ਨਾ, ਕੋਈ ਵੀ ਨਹੀਂ ਆਪਣੇ ਆਪ ਜਾਂਦਾ।
ਇੱਥੇ ਰਖੀ ਤੇ ਮੌਜ ਹੀ ਕਿਤੇ ਨਹੀਂ। ਨਹੀਂ ਮੈਂ ਦੇਖਦਾ ਨਾ, ਦੇਖੋ ਉਹ ਨੋਨੀ ਸਾਹਿਬ ਹੁਣ ਮਰਮ ਸ਼ੁਰੂ ਹੋਏ ਸੀ, ਦੂਜੇ ਤੀਜੇ ਮਰਮ ਤੇ ਨੋਨੀ ਸਾਹਿਬ ਗੈਪ ਹੋਏ ਨੇ ਦੱਸਿਓ ਬਗੈਰ। ਹਾਂਜੀ। ਤੇ 11ਵੀਂ 12ਵੀਂ ਮਰਮ ਨੂੰ ਤੇ ਮੈਂ ਉਧਰੋਂ ਦੁਬਈ ਜਾਣਾ ਸੀ, ਸ਼ੋਅ ਕਰਨੇ ਸੀ, ਤੇ ਕੋਈ ਫੋਨ ਨਹੀਂ ਸੁਣ ਰਿਹਾ ਮਿੱਠੀ। ਇਸ ਤਰ੍ਹਾਂ ਸਰ ਜੀ। ਠੀਕ ਹੈ ਜੀ, ਇਹ ਤਾਂ ਮਾੜੀ ਗੱਲ ਸੀ ਨਾ ਸਰ ਜੀ। ਔਰ ਮੈਂ ਨੋਨੀ ਨੂੰ ਰਾਤੀ ਸਮਝਾਈ ਇੱਕ ਗੱਲ, ਤੁਸੀਂ ਸੱਚੀ ਦੱਸਣਾ ਕਿ ਮੈਂ ਜੇ ਗਲਤ ਕਹੀ ਤੇ ਮੈਨੂੰ ਦੱਸ ਦੇਣਾ। ਮੈਂ ਕਿਹਾ ਨੋਨੀ ਸਾਹਿਬ ਤੁਸੀਂ ਇਹ ਸਮਝਦੇ ਹੋ ਨਾ ਕਿ ਅਗਰ ਮੁਹਰਮ ਜਾਂ ਐਲੇ ਤਸ਼ੀ ਹੋਣ ਦੇ ਨਾਤੇ ਤੁਸੀਂ ਮਜਲਸਾਂ 'ਚ ਜਾ ਰਹੇ ਹੋ ਜਾਂ ਤੁਸੀਂ ਉੱਥੇ ਜਾ ਰਹੇ ਹੋ, ਤੇ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਇੱਕ ਇਬਾਦਤ ਕਰ ਰਹੇ ਹਾਂ, ਤੇ ਤੁਸੀਂ ਗਲਤ ਸਮਝ ਰਹੇ ਹੋ। ਤੁਹਾਨੂੰ ਉਸ ਨੋਨੀ ਸਾਹਿਬ ਗੈਦਰਿੰਗ ਦੀ ਆਦਤ ਪੈ ਗਈ ਆ। ਉਹ ਜਿਹੜੀਆਂ ਹਸਤੀਆਂ ਨੇ ਜਿਨ੍ਹਾਂ ਦੇ ਤੁਸੀਂ ਜਾਂਦੇ ਹੋ, ਹਾਜ਼ਰੀ ਦਿੰਦੇ ਹੋ, ਉਹ ਤੁਹਾਨੂੰ ਕਦੋਂ ਇਹ ਗੱਲ ਕਹਿੰਦੀਆਂ ਨੇ ਕਿ ਤੁਸੀਂ ਆਪਣੇ ਬੱਚਿਆਂ ਦਾ ਰਿਜ਼ਕ ਜਾਂ ਛੱਡ ਕੇ ਜਾਂ ਆਪਣੇ ਘਰ ਦੇ ਨੂੰ ਪਰੇਸ਼ਾਨ ਕਰਕੇ ਤੇ ਤੁਸੀਂ ਇੱਧਰ ਲੱਗੇ ਰਹੋ ਜੀ? ਕਦੇ ਵੀ ਨਹੀਂ। ਉਹਨਾਂ ਦੀ ਮੁਹੱਬਤ, ਉਹਨਾਂ ਨਾਲ ਪਿਆਰ, ਤੁਸੀਂ ਵਜ਼ੂ ਕਰੋ, ਅੰਦਰ ਬਹਿ ਕੇ ਮੌਲਾ ਨੂੰ ਯਾਦ ਕਰੀ ਜੋ। ਫਰੀਦ ਸਾਹਿਬ, ਦੂਸਰੀ ਗੱਲ ਕਿ ਤੂੰ ਫੋਨ ਨਹੀਂ ਸੁਣ ਰਿਹਾ, ਤੂੰ ਦੱਸ ਕੇ ਨਹੀਂ ਗਿਆ। ਜਿੱਥੇ ਤੇਰਾ ਮੌਲਾ ਨੇ ਰਿਜ਼ਕ ਲਾਇਆ, ਉਸ ਰਿਜ਼ਕ ਚੋਂ ਤੇਰੇ ਭੈਣਾਂ ਭਰਾਵਾਂ ਨੂੰ ਲੰਗਰ ਜਾ ਰਿਹਾ, ਤੇਰੇ ਘਰ ਦਾ ਬਿੱਲ ਤਰ ਰਿਹਾ, ਤੇਰਾ ਕੋਈ ਸਿਗਰਟ ਪਾਣੀ ਚੱਲ ਰਿਹਾ, ਤੇਰੇ ਮਾਂ-ਬਾਪ ਦੀ ਕੋਈ ਦਵਾਈ, ਕੋਈ ਗੋਲੀ, ਕੋਈ ਦਾਰੂ, ਕੋਈ ਸ਼ਰਬਤ ਚੱਲ ਰਿਹਾ, ਉਹ ਸਾਰਿਆਂ ਨੂੰ ਛੱਡ ਕੇ ਤੂੰ ਜਿਨ੍ਹਾਂ ਦੇ ਦਰ ਤੇ ਜਾ ਰਿਹਾ ਉਹ ਤੈਨੂੰ ਕਬੂਲਣਗੇ? ਉੱਥੇ ਜਾਣ ਦਾ ਜਾਂ ਰਹਿਣ ਦਾ ਰੌਲਾ ਨਹੀਂ ਮੈਨੂੰ। ਰੌਲਾ ਇਹ ਕਿ ਤੁਸੀਂ ਜਿਹੜਾ ਜ਼ਿਹਨ ਇੱਕ ਬਣਾ ਕੇ ਜਾ ਰਹੇ ਹੋ, ਮੈਂ ਨੋਨੀ ਨੂੰ ਇਹ ਸਮਝਾਇਆ ਕਿ ਤੁਸੀਂ ਜਿਹੜਾ ਜ਼ਿਹਨ ਬਣਾ ਕੇ ਜਾ ਰਹੇ ਹੋ, ਉਹਨਾਂ ਦੀ ਜਿਹੜੀ ਲਾਈਫ ਜਿਨ੍ਹਾਂ ਦੇ ਕੋਲ ਤੁਸੀਂ ਜਾ ਰਹੇ ਹੋ, ਜਾਂ ਤੁਸੀਂ ਸਾਰਾ ਕੁਝ ਕੰਮ ਵੀ ਛੱਡਤਾ, ਘਰ ਦੇ ਵੀ ਛੱਡਤੇ, ਸਾਰਾ ਕੁਝ ਚਲਾ ਗਿਆ, ਸਰ ਤੁਸੀਂ ਉਹਨਾਂ ਦਾ ਕਿੱਥੇ ਇਹ ਫਰਮਾਨ ਜਾਂ ਹੁਕਮ ਆ ਕਿ ਤੁਸੀਂ ਆਪਣੇ ਮਾਂ-ਬਾਪ ਦਾ ਸਾਰਿਆਂ ਦਾ ਰਿਜ਼ਕ ਛੱਡ ਕੇ, ਉਹਨਾਂ ਨੂੰ ਜੋ ਤੁਹਾਨੂੰ ਦੇ ਰਿਹਾ ਛੱਡ ਕੇ? ਉਹ ਤੇ ਇਹ ਅਸਲ ਮੈਂ ਸਿਰਫ ਨੋਨੀ ਨੂੰ ਗੱਲ ਕਹੀ, ਬਾਕੀਆਂ ਨਹੀਂ ਕਹੀ। ਤੁਸੀਂ ਜਾਓ, ਤੂੰ ਰਾਤ ਨੂੰ ਜਾ ਇੱਥੋਂ ਵਿਹਲਾ ਹੋ ਕੇ, ਸਿਰਫ ਨੋਨੀ ਨੂੰ, ਕਿਉਂਕਿ ਮੈਂ ਇਹਦਾ ਨਿਜ਼ਾਮ ਦੇਖ ਲਿਆ ਨੋਨੀ ਦਾ। ਇਹ ਗੈਦਰਿੰਗ 'ਚ ਖੁਸ਼ ਰਹਿੰਦਾ, ਔਰ ਉੱਥੇ ਸਾਰੇ ਨੋਨੀ ਵਰਗੇ ਨੇ। ਹੁਣ ਦੇਖ ਨਾ, ਨੋਨੀ ਸਾਹਿਬ ਨੂੰ ਇੱਕ ਬੰਦੇ ਨੇ ਕਿਹਾ, ਜਿਹਦੀ ਵਜ੍ਹਾ ਤੋਂ ਨੋਨੀ ਸਾਹਿਬ ਕਹਿੰਦੇ ਮੈਂ ਨਹੀਂ ਆਇਆ, ਨੋਨੀ ਸਾਹਿਬ ਨੂੰ ਇੱਕ ਬੰਦੇ ਨੇ ਕਿਹਾ, ਓਏ ਤੂੰ ਕੰਮ ਤੇ ਜਾ ਰਿਹਾ? ਉਹ ਤੂੰ ਕੰਮ ਤੇ ਜਾ ਰਿਹਾ? 2 ਮੁਹਰਮ ਨੂੰ 3 ਮੁਹਰਮ ਨੂੰ ਕੰਮ ਤੇ ਜਾ ਰਿਹਾ ਤੂੰ? ਕੈਸਾ ਬਗੈਰਤ ਆਦਮੀ ਆ ਤੂੰ, ਹੈ? ਨੋਨੀ ਸਾਹਿਬ ਨੇ ਕਿਹਾ ਜੋਸ਼। ਹੁਣ ਉਹ ਜਿਹੜੀਆਂ ਹਸਤੀਆਂ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ ਯਾਰ, ਉਹਨਾਂ ਨੂੰ ਪੜ੍ਹੋ ਤੇ ਸਹੀ, ਉਹਨਾਂ ਦੀ ਲਾਈਫ ਨੂੰ, ਉਹਨਾਂ ਨੇ ਜੋ ਕਿਹਾ ਉਹ ਤੇ ਦੇਖੋ। ਅੱਛਾ ਇਹ ਤੇ ਉਦਣ ਗਿਆ ਨਾ, ਉਸ ਤੋਂ ਪਹਿਲੇ ਵੀ ਨੋਨੀ ਸਾਹਿਬ ਮਜਲਸ ਇੱਥੇ ਨਥੀ, ਠੀਕ ਹੈ ਜੀ, ਨੋ ਡਾਊਟ। ਇਹ ਨਹੀਂ, ਬਿਲਕੁਲ ਇਹ ਨਹੀਂ ਸਮਝਣਾ ਕਿ ਮੈਂ ਇਹਨੂੰ, ਮੇਰੀ ਜਿਹੜੀ ਗੱਲ ਆ ਨਾ ਉਹਨੂੰ ਡਿਵਾਈਡ ਕਰਕੇ ਦੇਖਣਾ ਕਿ ਮੈਂ ਗੱਲ ਕੀ ਕਰ ਰਿਹਾ, ਇਹ ਠੀਕ ਹੈ ਨਾ? ਉਹਨਾਂ ਦੀ ਮੁਹੱਬਤ। ਅੱਛਾ ਤੁਸੀਂ ਫਰੀਦ ਸਾਹਿਬ ਰੋਜ਼ ਜਾ ਰਹੇ ਹੋ, ਮੈਂ ਸਾਲ 'ਚ 1 ਵਾਰੀ ਜਾਣਾ, 2 ਵਾਰੀ ਜਾਣਾ, ਨਹੀਂ ਜਾਂਦਾ। ਇਹ ਪ੍ਰੂਫ ਆ ਕਿ ਤੂੰ ਬਹੁਤੀ ਮੁਹੱਬਤ ਕਰਦਾ, ਮੈਂ ਨਹੀਂ ਕਰਦਾ ਹੋਵਾਂਗਾ, ਤੇਰੇ ਤੋਂ ਬਹੁਤੀ ਮੈਂ ਕਰ ਸਕਦਾ ਉਹਨਾਂ ਦੇ ਨਾਲ। ਤੂੰ ਸਿਰਫ ਉਹਨਾਂ ਦੀਆਂ ਮਜਲਸਾਂ ਅਟੈਂਡ ਕਰ ਰਿਹਾ, ਮੈਂ ਹੋ ਸਕਦਾ ਉਸ ਗੱਲ ਤੇ ਅਮਲ ਕਰਦਾ ਹਾਂ ਜਿਹੜੀ ਉਹ ਕਹਿ ਕੇ ਗਏ। ਦੋਵਾਂ 'ਚੋਂ ਵੱਡਾ ਉਹਨਾਂ ਦਾ ਮਾਨੀ ਕੌਣ ਆ? ਜਿਹੜਾ ਅਮਲ ਕਰ ਗੱਲ ਮੰਨਣ ਵਾਲਾ, ਕੌਣ ਆ ਵੱਡਾ ਮਾਨੀ ਉਹਨਾਂ ਦਾ? ਜਿਹਨੇ ਅਮਲ ਕੀਤਾ। ਸਹੀ ਗੱਲ। ਲਿਹਾਜ਼ਾ ਜੁਗਨੂ ਬਾਦਸ਼ਾਹ ਗੱਲ ਇਹ ਹੈ, ਜੁਗਨੂ ਕੌਣ? ਨਾਦਰੀਨ। ਅੱਛਾ, ਮੈਨੂੰ ਵੀ ਕਹਿੰਦੇ ਨੇ ਨਾ ਜੁਗਨੂ। ਨਹੀਂ ਤੈਨੂੰ ਨਹੀਂ ਕਹਿੰਦੇ, ਮੈਂ ਸਿਰਫ ਇਹਨਾਂ ਨੂੰ ਕਹਿੰਦਾ। ਆਹੋ। ਗੱਲ ਇਹ ਹੈ ਕਿ ਫਰੀਦ ਸਾਹਿਬ ਅਮਲ ਜਿਹੜਾ ਨਾ, ਪ੍ਰੈਕਟੀਕਲੀ ਅਮਲ, ਉਹ ਹੀ ਸਾਰਾ ਕੁਝ ਜੀ, ਬੇਸ਼ੱਕ। ਕਿ ਉਹ ਤੁਹਾਨੂੰ ਕੀ ਕਹਿ ਕੇ ਗਏ ਨੇ, ਤੁਸੀਂ ਉੱਥੇ ਜਾਓ, ਨੋ ਡਾਊਟ ਜਾਓ। ਇਹ ਮੇਰਾ ਟੌਪਿਕ ਹੀ ਨਹੀਂ ਕਿ ਤੁਸੀਂ ਉੱਥੇ ਕਿਉਂ ਜਾਂਦੇ। ਟੌਪਿਕ ਇਹ ਆ, ਹੁਣ ਮੈਨੂੰ ਕਹਿ ਰਿਹਾ ਸੀ ਉਸਤਾਦ ਜੀ, ਉਦੋਂ ਜਿਹੜਾ ਮੈਂ ਹਟਿਆ ਨਾ ਇੱਥੋਂ, ਉਹਦੀ ਵਜ੍ਹਾ ਨਾਲ 3 ਮਹੀਨੇ ਦਾ ਬਿੱਲ ਨਹੀਂ ਦਿੱਤਾ ਗਿਆ, ਔਰ ਉਸ ਬਗੈਰਤ ਨੂੰ ਮੈਂ ਉਦੋਂ ਇੰਨਾ ਕੁ, ਇੱਥੇ ਮੈਨੂੰ ਕਿਹਾ ਰੋਟੀ ਖਾ ਲਾ, ਤੇ ਕਹਿੰਦਾ ਮੈਂ ਨਹੀਂ ਖਾਣੀ। ਮੈਂ ਕਿਉਂ? ਕਹਿੰਦਾ ਮੇਰੇ ਘਰ ਕੁਛ ਨਹੀਂ ਪੱਕਾ, ਮੇਰਾ ਦਿਲ ਨਹੀਂ ਕਰ ਰਿਹਾ। ਹੁਣ ਤੁਸੀਂ ਦੱਸੋ, ਹਾਂ ਹਲਾਲ ਰਿਜ਼ਕ ਕਮਾਉਣਾ ਫਰੀਦ ਸਾਹਿਬ ਕਿ ਐਨ ਇਬਾਦਤ ਹੈ? ਕਿੰਨੀ ਵਾਰੀ ਸੁਣਿਆ, ਛੋਟੇ ਹੁੰਦੇ ਸੁਣ ਰਹੇ ਕਿ ਤੈਨੂੰ ਲੱਭ ਰਿਹਾ ਰਿਜ਼ਕ ਸਾਰਾ ਕੁਝ, ਠੀਕ ਹੈ, ਤੈਨੂੰ ਰੱਬ ਦੇ ਰਿਹਾ, ਤੂੰ ਜਾ। ਲਾਈਫ ਦਾ ਤਰੀਕਾ ਕੋਈ ਨਹੀਂ ਨਾ ਤੁਹਾਡਾ, ਸ਼ਡਿਊਲ ਕੋਈ ਨਹੀਂ। ਸ਼ਡਿਊਲ ਆ, ਨਮਾਜ਼ਾਂ ਦਾ ਵੀ ਸ਼ਡਿਊਲ ਆ, ਵਿਦਆਊਟ ਸ਼ਡਿਊਲ ਪੜ੍ਹ, ਵਿਦਆਊਟ ਸ਼ਡਿਊਲ ਕੁਰਾਨ ਪੜ੍ਹਨਾ, ਜਾਂ ਕੋਈ ਸਾਡਾ ਗੈਰ ਮੁਸਲਮ, ਕੋਈ ਦੁਨੀਆ ਦਾ ਕੋਈ ਮਜ਼ਹਬ ਆ, ਉਹਦੇ 'ਚ ਇੱਕ ਸ਼ਡਿਊਲ ਆ ਕਿ ਇਹ ਕੰਮ ਦਾ ਟਾਈਮ, ਇਹ ਤੁਹਾਡਾ ਇਬਾਦਤ ਦਾ ਟਾਈਮ,
ਇਹ ਤੁਹਾਡਾ ਮਾਂ-ਬਾਪ ਦਾ ਟਾਈਮ, ਇਹ ਤੁਹਾਡਾ ਭੈਣਾਂ ਭਰਾਵਾਂ ਦਾ, ਇਹ ਤੁਹਾਡਾ ਵਰਕਿੰਗ ਦਾ ਟਾਈਮ। ਹੁਣ ਤੁਸੀਂ ਉਹਦੇ ਵਿੱਚ ਉਹਦੀ ਕੈਟਾਗਰੀਜ਼ ਕਰਨੀ ਹੈ ਕਿ ਕਿਹੜਾ ਐਸਾ ਕੰਮ ਆ ਜਿਹਦੇ ਤੇ ਅਗਰ ਮੇਰੀ ਜ਼ਰੂਰਤ ਪਈ ਤਾਂ ਮੈਂ ਕਿਹੜੇ ਸਕਿਪ ਕਰਨੇ ਨੇ, ਕਿਹੜਾ ਮੈਂ ਸਕਿਪ ਨਹੀਂ ਕਰਨਾ। ਤੁਹਾਡੇ ਮਾਂ-ਬਾਪ ਨੂੰ ਤੁਹਾਡੀ ਜ਼ਰੂਰਤ ਆ, ਸਕਿਪ ਕਰ ਦਿਓ ਸਾਰਾ ਕੁਝ, ਲੇਕਿਨ ਜ਼ਰੂਰਤ ਇਹ ਹੈ ਕਿ ਵਾਕਈ ਵੀ ਮਾਂ-ਬਾਪ ਨੂੰ ਜਿਹੜੀ ਜ਼ਰੂਰਤ ਆ, ਠੀਕ ਹੈ ਜੀ, ਉਹ ਸਕਿਪ ਕਰ ਦਿਓ ਸਾਰਾ ਕੁਝ। ਬਲਕਿ ਸਾਨੂੰ ਕਹੋਗੇ ਮੇਰੀ ਵਾਲਦਾ ਦੀ ਤਬੀਅਤ ਨਹੀਂ ਸਹੀ, ਮੇਰੀ ਦੇਖ ਨਾ ਇੱਥੇ ਕਈ ਮੇਰੇ ਕੋਲ ਬੰਦੇ ਨੂੰ ਝੂਠਾ ਹੀ ਭਣਵਈਆ ਬਿਮਾਰ ਕਰੀ ਜਾਂਦੇ ਨੇ, 30 ਸਾਲ ਕਰਦੇ ਰਹੇ ਨੇ, ਫੋਰਸ ਵੀ ਕਰ ਲੈਂਦੇ 4 ਸਾਲ ਇੱਕੋ ਭਣਵਈਆ 9 ਵਾਰੀ ਉਹਨਾਂ ਨੇ ਫੌਤ ਕਰਤਾ। ਭਾਈ ਭਰਵਈਆ ਉੱਪਰ ਸੋਹਣਾ ਸੈੱਟ ਜੀ। ਵਾ ਤੇ ਥੱਲੇ ਠੀਕ ਹੈ ਬਿਮਾਰ ਜੀ। ਹੋ ਰਿਹਾ। ਸੋ ਮਜਬੂਰੀਆਂ ਹੁੰਦੀਆਂ ਹੁਣ ਜੀ, ਜੀ। ਵਿਚਾਰੇ ਪਤਾ ਨਹੀਂ। ਜੀ ਠੀਕ ਹੈ ਜੀ। ਤੇ ਨਾਜ਼ਰੀਨ ਗੱਲ ਇਹ ਹੈ, ਨੋਨੀ ਸਾਹਿਬ ਦੀ ਗੱਲ ਕਰ ਰਿਹਾ ਸਾਂ, ਕਿਸੇ ਦੀ ਵੀ ਗੱਲ ਕਰ ਰਿਹਾ ਸਾਂ ਕਿ ਭਾਈ ਜਾਨ ਤੁਸੀਂ ਉਹਦੀ ਤਰਤੀਬ ਰੱਖੋ, ਕਾਰੋਬਾਰ ਦੀ, ਆਪਣੀ ਧਰਮ ਜਿਹੜਾ ਵੀ ਹੈ ਤੁਹਾਡਾ, ਉਹਦੀ ਇਬਾਦਤ ਦੀ ਸੈਟਿੰਗ ਸਾਰੀ ਰੱਖੋ। ਵਾਲਦੈਨ ਦਾ ਹੱਕ ਕੀ ਹੈ, ਬੱਚਿਆਂ ਦਾ ਕੀ, ਅਗਰ ਸ਼ਾਦੀ ਅਗਰ ਕੁਆਰੇ ਹੋ ਤੇ ਮਾਂ-ਬਾਪ ਯਾਰ ਦੋਸਤ, ਜਦੋਂ ਤੁਹਾਡਾ ਇਹ ਗੜਬੜ ਹੋ ਗਿਆ ਨਾ, ਉਦੋਂ ਭਾਈ ਗੜਬੜ ਹੋ ਗਿਆ ਤੁਹਾਡਾ ਸਹੀ ਬਾਤ। ਸਾਰਾ ਸਾਲ। ਨਮਾਜ਼ ਕਿਤਾ ਐਵੇਂ ਪੜ੍ਹੀ ਜਾਏਗਾ, ਟਾਈਮ ਬੇਟਾਈਮ ਹੀ ਪੜ੍ਹੀ ਜਾਏਗਾ, ਯਾਨੀ ਲੈ ਸੁਰ ਤੋਂ ਇਲਾਵਾ ਕੋਈ ਦੁਨੀਆ ਦਾ ਕੰਮ ਤੋਂ ਕਰੇਗਾ ਉਹ ਪ੍ਰੋਬਲਮ ਕਰੇਗਾ। ਮਕਸਦ ਇਹ ਹੈ ਗੱਲ ਕਰਨ ਦਾ, ਐਦਾਂ ਹੀ ਠੀਕ ਹੈ ਜੀ। ਇਹ ਨਹੀਂ ਇਤਰਾਜ਼ ਕਿ ਤੁਸੀਂ ਜਾਂਦੇ ਕਿਉਂ, ਲੇਕਿਨ ਕਈਆਂ ਨੂੰ ਨੋਨੀ ਦੀ ਮੈਂ ਸਪੈਸ਼ਲ ਦੇਖਿਆ ਬੱਚਾ ਨਾ ਉੱਥੇ ਇਹਦੇ ਨਾਲ ਦੇ ਇਕੱਠੇ ਹੁੰਦੇ ਨੇ, ਉਹ ਉੱਥੇ ਰਾਜ਼ੀ ਰਹਿੰਦਾ। ਮੈਂ ਕਿਹਾ ਤੁਸੀਂ ਤਾਂ ਵਜ਼ੂ ਕਰ, ਤੂੰ ਅੰਦਰ ਮਸੱਲਾ ਡਾ, ਮੌਲਾ ਨੂੰ ਯਾਦ ਕਰ, ਸਹੀ ਬਾਤ। ਠੀਕ ਆ, ਜਿਹੜਾ ਸਹੀ ਸਾਰੀ ਰਾਤ ਤਰੀਕਾ। ਯਾਦ ਕਰ। ਲੇਕਿਨ ਮੈਂ ਕਿਹਾ ਤੇਰਾ ਦਿਲ ਉੱਤੇ ਨਹੀਂ, ਕਿਉਂਕਿ ਉਹ ਤੇਰੇ ਜੋਟੀ ਵਾਲਾ ਨਹੀਂ। ਉਹ ਜਿਹੜੇ ਫੋਨ ਕਰ ਉਹਨੂੰ ਨਹੀਂ ਆ ਜਾ, ਆਹ ਕੰਮ ਆ, ਆਪਣੀ ਡਿਊਟੀ ਲੱਗੀ, ਆਪਣੀ ਡਿਊਟੀ ਲੱਗੀ। ਮੂੰਹੋਂ ਫਿਜ਼ੀਕਲੀ ਕੁਝ ਨਹੀਂ ਪੜਨਾ, ਮੈਨੂੰ ਡਾਇਰੈਕਟ ਉਹਨਾਂ ਦੇ ਨਾਲ ਤਲਕ ਰਾਬਤਾ, ਤੂੰ ਇੱਥੇ ਨਮਾਜ਼ ਪੜ੍ਹ, ਰੱਬ ਦੇ ਨਾਲ ਡਾਇਰੈਕਟ ਕਨੈਕਟ ਹੋ। ਹਾਂ ਸਮਝ ਆ ਰਹੀ ਗੱਲ ਦੀ? ਇਹ ਮੈਂ ਗੱਲ ਕਰ ਰਿਹਾ ਸਾਂ। ਸਹੀ। ਉਸਤਾਦ ਜੀ ਤੁਸੀਂ ਕੀ ਸਮਝਿਆ ਹੋਇਆ ਵਾ ਸੁਧਾਰੇ ਨੂੰ, ਜਿਹੜਾ ਮੂੰਹ ਚੁੱਕ ਕੇ ਚਲਾ ਗਿਆ, ਜਿਹਨੂੰ ਮਰਜ਼ੀ ਰੱਖ ਲਿਆ। ਉਸਤਾਦ ਜੀ ਕੋਈ ਤਾਂ ਸਿਸਟਮ ਸਿੱਧੇ ਬਦਲੇਗਾ। ਨਹੀਂ, ਇਸ ਵਜ੍ਹਾ ਤੋਂ ਉਹ ਮੈਂ ਦੱਸਣ ਲੱਗਾ ਥਾ ਕਿ ਇਸ ਵਜ੍ਹਾ ਤੋਂ ਮੈਂ ਨੋਨੀ ਨੂੰ ਕਿਹਾ ਸੀ, ਹਾਂ ਭੈਣ 2-3 ਅਸੀਂ 9-10 ਮਰਮ ਛੁੱਟੀ ਕੋਈ ਪ੍ਰੋਗਰਾਮ ਨਹੀਂ ਅਪਲੋਡ ਕੀਤਾ। ਜੋ ਅਸੀਂ ਕਰ ਸਕਦੇ ਸਾਂ, ਕੋਈ ਸਦਕਾ ਜ਼ਕਾਤ ਅਸੀਂ ਸਾਰਾ ਅਸੀਂ ਕੀਤਾ, ਜੋ ਵੀ ਕਰਨਾ ਉਹਦਾ ਆਪਣਾ ਤਰੀਕਾ। ਤੁਹਾਡਾ ਕੋਈ ਜ਼ਾਹਰੀ ਵੰਡ ਦਿੰਦਾ, ਕੋਈ ਇੰਜ ਕਰਕੇ ਦੇ ਦਿੰਦਾ, ਕੋਈ ਉਹ ਨੀਅਤ ਰੱਖ ਕੇ ਕਿ ਚਲੋ ਠੀਕ ਹੈ ਜੀ। ਅੱਛਾ ਜੀ, ਹੁਣ ਮੈਂ ਦੁਬਈ ਜਾਣਾ ਵਾ, ਲਾਈਫ ਨਹੀਂ ਰੁਕਦੀ। ਫਰੀਦ ਸਾਹਿਬ ਤੁਹਾਡੇ ਵਾਲਦ ਸਾਹਿਬ ਹੈ ਨੇ, ਨਹੀਂ ਇਸ ਤੋਂ ਵੱਡੀ ਤੁਹਾਡੀ ਲਾਈਫ ਦੇ ਵਿੱਚ ਕਿਹੜਾ ਨੁਕਸਾਨ ਹੁੰਦਾ? ਤੇਰਾ ਬਾਪ ਹੀ ਮਰ ਗਿਆ। ਨਹੀਂ ਜ਼ਾਹਰੀ ਅਸਬਾਬ ਦੀ ਗੱਲ ਇਸ ਕਰ, ਤਰ੍ਹਾਂ ਹੀ। ਧਰਮ ਦੀ ਨਹੀਂ, ਜ਼ਾਹਰੀ ਅਸਬਾਬ ਦੀ। ਜੀ, ਜੀ। ਇਸ ਤੋਂ ਵੱਡਾ ਤੇਰਾ ਕੀ ਨੁਕਸਾਨ ਹੈ? ਤੇਰਾ ਕੀ ਰੁਕਿਆ? ਤੇਰਾ ਸਿਰਫ ਉਹਦੇ ਨਾਲ ਇੱਕ ਕਨੈਕਸ਼ਨ ਤੇਰਾ ਡਿਸਕਨੈਕਟ ਹੋਇਆ, ਬਾਕੀ ਪੂਰੀ ਲਾਈਫ 'ਚ ਤੇਰਾ ਉਹਦੀ ਵਜ੍ਹਾ ਤੋਂ ਕੀ ਡਿਸਟਰਬ ਹੋਇਆ? ਜਾਂ ਤੇਰੇ ਕੋਲ ਮਾਰਜਨ ਸੀ ਕਿ ਤੂੰ ਕਰ ਲੈਂਦਾ? ਤੇਰੇ ਕੋਲ ਮਾਰਜਨ ਹੀ ਨਹੀਂ, ਤੈਨੂੰ ਤੁਰਨਾ ਪੈਣਾ ਲਾਈਫ ਦੇ ਨਾਲ। ਰਿਸ਼ਤੇ ਛੱਡ ਕੇ ਟੁੱਟਦੇ ਗਏ, ਡਿੱਗਦੇ ਗਏ, ਮਾਂ ਚਲੀ ਗਈ, ਪਿਓ ਚਲਾ ਗਿਆ, ਭਰਾ ਚਲਾ ਗਿਆ, ਬੀਵੀ ਚਲੀ ਗਈ, ਜਵਾਨ ਪੁੱਤਰ ਚਲਾ ਗਿਆ, ਜਵਾਨ ਧੀ ਚਲੀ ਗਈ, ਲੇਕਿਨ ਤੈਨੂੰ ਤੁਰਨਾ ਪੈਂਦਾ, ਤੁਝ ਕੋ ਚਲਣਾ ਹੋਗਾ। ਸਮਝ ਆਈ? ਤੇ ਉਹ ਤੁਸੀਂ ਉਹਨੂੰ ਚੱਲਣਾ ਹੀ ਚੱਲਣਾ ਫਰੀਦ ਸਾਹਿਬ, ਸਹੀ। ਯਾਨੀ ਤੁਸੀਂ ਉਹਨੂੰ ਛੱਡ ਨਹੀਂ ਸਕਦੇ ਆਪਣੀ ਲਾਈਫ ਨੂੰ। ਇਸ ਤਰ੍ਹਾਂ ਹੀ ਉਸਤਾਦ ਜੀ। ਮੁਆਸ਼ ਜਿਹੜਾ ਵਾ, ਰਿਜ਼ਕ ਜਿਹੜਾ ਵਾ, ਉਹ ਵੀ ਨਾਲ। ਉਹ ਮੇਰੇ ਰੱਬ ਨੇ ਕਿਹਾ, ਮੇਰੇ ਰੱਬ ਨੇ ਪਸੰਦ ਹੀ ਨਹੀਂ ਕੀਤੀ ਇਹ ਇਬਾਦਤ ਕਿ ਤੂੰ ਆਪਣਾ ਘਰ ਬੱਚਿਆਂ ਦਾ ਤੇਰੇ ਤੇ ਮੈਂ ਤੇਰੀ ਜ਼ਿੰਮੇਵਾਰੀ ਛੱਡ ਕੇ ਤੇ ਤੂੰ ਮੈਨੂੰ ਮੰਨੀ ਜਾ। ਅੱਲਾ ਨੇ ਕਈ ਮੌਕਿਆਂ ਤੇ ਕਿਹਾ ਕਿ ਮੈਨੂੰ ਨਹੀਂ ਚਾਹੀਦੀ ਤੇਰੀ ਇਹੋ ਜਿਹੀ ਇਬਾਦਤ ਕਿ ਜਿੱਥੇ ਤੂੰ ਮਤਲਬ ਆਪਣੇ ਬਾਲ ਬੱਚਿਆਂ ਨੂੰ ਨਾ ਪਾਲ ਸਕੇ, ਆਪਣੀ ਮਾਂ ਦੀ ਦਵਾਈ ਲਿਆਉਣ ਜਗ੍ਹਾ ਪਿਆ। ਉਹ ਜਿਹੜੀ ਤੂੰ ਦਵਾਈ ਲਿਆਉਣ ਵਾਸਤੇ ਆਪਣੀ ਮਾਂ ਪਿਓ ਦੀ ਇੱਕ ਮਿਹਨਤ ਕਰਨੀ ਸੀ, ਉਹ ਮਿਹਨਤ ਤੂੰ ਮੇਰੀ ਇਬਾਦਤ ਕਰਦਾ ਰਿਹਾ, ਮੈਨੂੰ ਨਹੀਂ ਚਾਹੀਦੀ। ਕਈਆਂ ਮੌਕਿਆਂ ਤੇ ਰੱਬ ਨੇ ਕਿਹਾ ਕਿ ਲਾਈਫ ਤਰੀਕਾ ਉਹ ਮੈਂ ਸਮਝਾ ਰਿਹਾ ਸਾਨੂੰ ਨਹੀਂ ਭਾਜੀ ਨੂੰ। ਤਾਂ ਇਸ ਵਜ੍ਹਾ ਤੋਂ ਜਦੋਂ ਫਿਰ 2 ਤਰੀਕ 3 ਤਰੀਕ 4 ਤਰੀਕ ਅਸੀਂ ਸ਼ੋਅ ਕੀਤੇ, 5-6 ਨੂੰ ਅਸੀਂ ਵਾਈਂਡ ਅਪ ਕਰਤਾ, 9-10 ਤੋਂ ਮੈਂ ਚਲਾ ਗਿਆ ਦੁਬਈ, ਤੇ 14-15 ਨੂੰ ਜਦੋਂ ਸਾਡੇ ਸ਼ੋਅ ਵੀ ਐਡਵਾਂਸ ਹੋ ਗਏ, ਸਾਰਾ ਕੁਝ ਕਰ ਗਏ, ਤੇ ਉਦੋਂ ਫੋਨ ਆ ਗਿਆ, ਹਾਂਜੀ ਮੈਂ ਵਿਹਲਾ ਹੋ ਗਿਆ। ਮੈਂ ਕਹੋ ਤੂੰ ਹੋ ਗਿਆ? ਉਹ ਤਾਂ ਤੂੰ ਹੋ ਗਿਆ। ਹਾਂ ਤੂੰ ਤਾਂ ਮੈਂ ਕਿਹਾ ਵੜ ਗਿਆ। ਮੈਂ ਕਿਹਾ ਨਹੀਂ ਸਾਹਿਬ ਮੈਨੂੰ ਨਹੀਂ ਚਾਹੀਦਾ, ਤੁਸੀਂ ਈਜ਼ੀ ਹੋ ਜਾਓ। ਸਾਨੂੰ ਕੋ ਬੋਲੇ ਭਾਈ ਤੁਹਾਡਾ ਆਧਾਰ ਹੈ, ਜਿਹਨੂੰ ਮਰਜ਼ੀ ਰੱਖੋ, ਜਿਹਨੂੰ ਮਰਜ਼ੀ ਕੱਢੋ। ਮੈਨੂੰ ਸਮਝ ਨਹੀਂ ਆਉਂਦੀ, ਮੈਂ ਗੱਲ ਤੇ ਯੈਸ ਕਮਾ ਨੋ ਉਹ ਤੂੰ yes ਨਹੀਂ, ਕਹਿ ਰਿਹਾ। ਤੁਸੀਂ ਬੜੀ ਫਾਈਨਲ ਕੀਤੀ ਸਾਥ। Final ਇਹ ਸਾਰੇ ਮਾਮਲੇ ਆਪਣੀ ਜਗ੍ਹਾ ਤੇ, ਲੇਕਿਨ ਜਿਹੜਾ ਰਿਜ਼ਕ ਦਾ ਜ਼ਰੀਆ ਵਾ ਜਾਂ ਜਿੱਥੋਂ ਤੁਹਾਨੂੰ ਰਿਜ਼ਕ ਲੱਭਣਾ, ਉਹਨੂੰ ਤੇ ਤੁਸੀਂ ਪਹਿਲਾਂ ਪ੍ਰੈਫਰ ਦਿਓ ਨਾ ਇੱਧਰ। ਇਸ ਤਰ੍ਹਾਂ ਅੱਛਾ ਤੁਸੀਂ ਮੈਨੂੰ ਕਹੋ ਕਿ ਤੂੰ ਮੈਨੂੰ ਕਹੇ ਕਿ ਸਾਜ ਜੀ ਮੈਂ ਜੁਮਾ ਪੜਨ ਜਾਣਾ, ਮੈਂ ਜੇ ਤੈਨੂੰ ਰੋਕਾਂ ਗੱਲ ਕਰੀ, ਤੂੰ ਕਿ ਸਾਜ ਜੀ ਰੋਕੋ ਸ਼ੋ ਇੱਥੇ, ਮੈਂ ਨਮਾਜ਼ ਪੜ੍ਹਨੀ ਹੈ। ਜੇ ਤੈਨੂੰ ਮੈਂ ਵੀ ਕਹਿਦਾ ਠਹਿਰ ਕੇ ਪੜ੍ਹ ਲਈ, ਫੇਰ ਗੱਲ ਕਰੀ। ਹਾਂ ਬਹੁਤ। ਸਮਝ ਆ ਰਹੀ ਗੱਲ ਦੀ? ਤੂੰ ਮੈਨੂੰ ਜੇ ਕਵੇਂ ਤੇ ਤੂੰ ਮੈਨੂੰ ਕਹੇ ਸਾਜ ਜੀ ਮੈਂ
ਮਜਲਿਸ ਤੇ ਜਾਣਾ। ਮੈਂ ਕੋ ਕਿੰਨੇ ਵਜੇ? ਇੰਨੇ ਵਜੇ। ਅੱਛਾ ਯਾਰ ਤੇਰੇ ਕੋ 3 ਘੰਟੇ ਹੈਗੇ, 3 ਘੰਟੇ ਜਾ ਕੰਮ ਕਰ ਲੈਨੇ, ਕਿਉਂਕਿ ਯਾਰ ਨੋਨੀ ਨੇ ਜਾਣਾ, ਯਾਰ ਫਰੀਦ ਨੇ ਜਾਣਾ। ਏਦਾਂ ਹੀ ਉਸਤਾਦ ਜੀ ਮੈਂ ਹੁਣ ਡੇਲੀ ਨਾ 6 ਘੰਟੇ ਮੈਂ ਤੁਹਾਨੂੰ 3 ਘੰਟੇ ਦੇ ਸਕਦਾ, ਕਿਉਂਕਿ ਮੁਹਰਮ ਨੇ ਮੈਂ ਜਾਣਾ ਵਾ, ਮੇਰੀਆਂ ਬਹੁਤ ਸਾਰੀਆਂ ਡਿਊਟੀਆਂ ਨੇ, ਨੋ ਪ੍ਰੋਬਲਮ, ਮੈਂ ਤੁਹਾਨੂੰ 4 ਘੰਟੇ ਦੇ ਸਕਦਾ। ਸਹੀ ਹੋ ਤਰੀਕਾ ਕਰ। ਮੈਂ ਤੁਹਾਨੂੰ ਕਹਾਂ ਠੀਕ ਹੈ ਯਾਰ ਆਓ ਸਾਰੇ, ਨੋਨੀ ਨੇ ਜਾਣਾ ਵਾ, 6 ਵਜੇ ਨੋਨੀ ਨੇ ਨਿਕਲ ਜਾਣਾ, 5 ਵਜੇ ਨੋਨੀ ਨੇ ਨਿਕਲ ਜਾਣਾ, ਤੇ 1 ਵਜੇ ਆਇਆ ਤੇ ਆਪਾਂ ਨੋਨੀ ਨੇ 1-2 ਸ਼ੋਅ ਕਰ ਲਈ। ਜਾਂ ਜਿਹੜੀ ਨੋਨੀ ਦੀ ਡਿਊਟੀ ਆ, ਕੋਈ ਤੇ ਸਫਾਈ ਕਰਨੀ, ਕੋਈ ਦੇਖਣਾ, ਕੋਈ ਫਲਾਂ ਕਰਨਾ, ਕੋਈ ਕੈਮਰੇ ਲਾਉਣੇ, ਕੋਈ ਬੈਟਰੀਆਂ ਚਾਰਜ ਕਰਨੀਆਂ, ਕੋਈ ਮਾਈਕ ਚਾਰਜ ਕਰਨੇ। ਤੂੰ ਕਹਿ ਕੇ ਸਾਜੀ ਮੈਂ ਜਿਹੜਾ 2 ਵਜੇ ਆ ਕੇ 8 ਵਜੇ ਜਾਣਾ ਨਾ, ਸਾਜੀ ਮੈਂ 11 ਵਜੇ ਆ ਜਾ ਕਰੂੰਗਾ, ਮੈਂ 4 ਵਜੇ ਚੱਲ ਜਾ ਕਰੂੰਗਾ। ਮੈਂ ਕਹੂੰ ਓਕੇ, ਰੋਕਦਾ ਮੈਂ ਕਿਦੋਂ ਪਿਆ? ਨਹੀਂ ਉਸਤਾਦ ਜੀ ਨੇ ਕਦੀ ਰੋਕਿਆ ਕਦਰ ਨਹੀਂ ਰੁਕਿਆ। ਇਹ ਹੁਣ ਦਸੰਬਰ ਚ ਮੈਂ ਜਾਣਾ, ਅੱਲਾ ਦਾ ਹੁਕਮ ਨਾਲ ਉਮਰੇ ਤੇ, ਮੈਂ ਕਹਿੰਦਾ ਦੱਸਣਾ ਪੁੱਛਣਾ ਆਪਾਂ ਨਿਕਲ ਜਾਣਾ। ਨਹੀਂ ਕਹਿੰਦੇ ਆ ਕੱਲ ਪਰਸੋਂ ਮੇਰੇ ਸਾਲੀ ਦੀ ਦੋਵਾਂ ਦੀ ਸ਼ਾਦੀ ਹੈ ਉਸਤਾਦ ਜੀ, ਤੁਸੀਂ ਮੈਨੂੰ ਰੋਕਣਾ ਹੀ ਨਹੀਂ। ਮੈਂ ਸਵੇਰੇ ਹਕੀਮ ਕੋ ਜਾਣਾ, ਮੇਰਾ ਥੋੜਾ ਜਿਹਾ ਕੰਮ ਹੋਣ ਵਾਲਾ। ਸਾਰਿਆਂ ਦਾ ਉਸਤਾਦ ਜੀ ਇਕੱਠਾ ਹੀ ਕੰਮ, ਮੈਂ ਵੀ ਫਿਰ ਲੈ ਕੇ ਜਾਣਾ ਜਿਹੜੇ ਬੱਚਿਆਂ ਨੂੰ ਲੈ ਕੇ ਆਣਾ। ਕਹਿੰਦਾ ਸਾਲੀ ਦੀ ਵਿਆਹ ਸਾਰਾ ਖਾਨਦਾਨ ਅਨਮੈਰਿਡ ਲਈ ਫਿਰਦਾ, ਕਿਤੇ ਕੋਈ ਤਾਂ ਵਿਆਹ ਲੈ ਲਾ। ਓ ਯਾਰ ਮੇਰੀ ਅਥੈਂਟਿਕ ਗੱਲ ਵਾ ਯਾਰ, ਸਮਝ ਆਈ ਹੈ। ਮੈਂ ਹਕੀਮ ਕੋ ਜਾਣਾ ਉਸਤਾਦ ਜੀ, ਥੋੜਾ ਜਿਹਾ ਵਰਕ ਹੋਣ ਵਾਲਾ, ਹੱਡੀਆਂ ਹੁੱਡੀਆਂ ਦਾ ਵੀਕਨੈਸ, ਮੋਟਾਪਾ, ਅੱਖਾਂ 'ਚ ਹਨੇਰਾ। ਹਕੀਮ ਸਾਹਿਬ ਇੱਥੇ ਆ ਰਹੇ, ਉਸਤਾਦ ਜੀ ਨੇ ਵੋਕਲ ਕਰਨਾ ਉਹਨਾਂ ਦਾ, ਆ ਰਹੇ ਇੱਥੇ। ਵੋਕਲ ਨਹੀਂ ਕਰਨਾ ਤੁਹਾਡਾ ਮੈਂ ਜਾਣਾ ਹੀ ਪੈਂਟਰਾਂ ਵਾਲਾ ਨਿਜ਼ਾਮ ਹਕੀਮਾਂ ਡਾਕਟਰਾਂ ਵਾਲਾ ਨਹੀਂ ਰਿਹਾ। ਚਲ ਠੀਕ ਨਹੀਂ। ਮੈਂ ਇਹਦੀ ਗੱਲ ਤੇ ਸੁਣ, ਇਹ ਤੂੰ ਹਿਸਾਬ ਲਾ, ਜਦੋਂ ਇਹ 60-70 ਦਾ ਹੋਏਗਾ ਇਹਦੀ ਆਵਾਜ਼ ਕਿੱਦਾਂ ਦੀ ਹੋਏਗੀ? ਉਹਦੀ ਜਵਾਨੀ ਜਮਾਤ ਵੇ ਤੁਹਾਡਾ ਹੁਣ ਉਹ ਹਿਸਾਬ ਨਹੀਂ ਰਿਹਾ। ਆ ਦੇਖੋ ਹੁਣ ਇਹ ਐਂਡ ਤੇ ਜਿਹੜਾ ਝੋਲ ਦਿੰਦਾ ਨਾ, ਆ ਦੇਖੀ, ਉਹ ਤੁਸੀਂ ਹੁਣ ਉੱਥੇ ਜਾਓ, ਤੁਹਾਡਾ ਉਹ ਹਿਸਾਬ ਨਹੀਂ ਰਿਹਾ। ਇਹ ਜਦੋਂ 70 ਸਾਲ ਦਾ ਹੋ ਗਿਆ ਤਾਂ ਤੂੰ ਇਹਦੇ ਚ ਥੋੜੀ ਕੰਬਗੀ ਵੀ ਪਾ ਲਾ, ਆਹ ਕਾਂਬਾ ਵੀ ਥੋੜਾ ਜਿਹਾ ਪਾ ਲਓ। ਅਸਲ ਚ ਉਸਤਾਦ ਜੀ ਗੁੱਜਰ ਬਾਬੇ ਜਿਹੜੇ ਪੁਰਾਣੇ ਨੇ ਉਹ ਇਦਾਂ ਹੀ, ਉਹ ਕਿੱਥੇ ਗਿਆ ਥਾ ਅਸਾਂ ਹੁਣ ਕਰਤੀ ਹੈ ਖਰਾਕ ਸ਼ੁਰੂ। ਓਏ ਇਹਨੇ ਉਸਤਾਦ ਜੀ ਦੁਬਈ ਵਾਲੀ ਸੈਂਟਰਮ ਤੇ ਨਾਲ ਕੀ ਅੱਧਾ ਹੱਥ ਮੈਥੀ ਕਬਾਲ ਦਾ ਟੀਕਾ ਡੇਲੀ ਲੱਗ ਰਿਹਾ। ਆਹਾ ਸੈਂਟਰਮ ਦੁਬਈ ਚੋਂ ਛੋਟੇ ਭਰਾ ਨੇ ਭੇਜੀ, ਨਾਲ ਜੈਤੂਨ ਦੀ ਹਰੀ ਸ਼ੀਸ਼ੀ ਵੱਡੀ। ਵਾਹ ਜੀ। ਅੱਜ ਸਵੇਰ ਉੱਠ ਕੇ 3 ਕੇਲੇ ਖਾ ਰਹੇ ਹਾਂ। 8:30 ਵਜੇ ਉਹ ਜਿਹੜਾ ਗ੍ਰੇਪ ਫਰੂਟ। ਓਏ ਇੱਕ ਮਿੰਟ ਠਹਿਰ ਜਾ, ਤੈਨੂੰ ਕਸਮ ਲੱਗੇ ਸਿਰਫ ਕੇਲੇ ਦੀ ਸ਼ੇਪ ਦੱਸ ਦੇ ਕਿੱਦਾਂ ਦਾ ਹੁੰਦਾ। ਉਹ ਯਾਰ ਕੇਲੇ ਦੀ ਗੱਲ ਕਰਨਾ, ਉਹ ਕਿਹੜਾ ਅੱਲਾ ਮਾਫੀ ਦੇਵੇ ਕਿਸੇ ਬੱਚੇ, ਉਹ ਬਸ ਕਰਦਾ ਹੀ। ਅੱਗ ਤੇ ਉਹਨੂੰ ਉਦੋਂ ਲੱਗਣੀ ਜਦੋਂ ਮੈਂ ਆਣਾ ਨਾਸਤਾ ਦੱਸਣ। ਤਾਂ ਜੀ ਚਕੋਤਰਾ ਕੱਟ ਕੇ ਕਹਿੰਦਾ ਮੌਤ ਤੇ ਤੁਹਾਨੂੰ ਉਦੋਂ ਪੈਣੀ ਜਦੋਂ ਮੈਂ ਚਮਚੀ ਨੂੰ ਸਪੂਨ ਕਿਹਾ। ਸਾਜੀ ਕੱਲ ਨਾ ਇੱਕ ਦੋਸਤ ਨੇ ਨਾ ਮੈਨੂੰ ਲਤੀਫਾ ਜਿਹਾ ਸੁਣਾਇਆ। ਕਹਿੰਦਾ ਇੱਕ ਬੰਦਾ ਵਿਚਾਰਾ ਪੜ੍ਹਿਆ ਲਿਖਿਆ ਨਹੀਂ ਸੀ, ਤੇ ਉਹ ਨਾ ਲੇਡੀਜ਼ ਵਾਸ਼ਰੂਮ 'ਚ ਵੜ ਗਿਆ। ਉਹ ਲੇਡੀਜ਼ ਵਾਸ਼ਰੂਮ 'ਚ ਗਿਆ ਤੇ ਔਰਤਾਂ ਨਾ ਖਲੋ ਗਈਆਂ ਵੇਖ ਕੇ। ਕਹਿੰਦਾ ਬੈਠੋ ਤਰਾਮ ਦਿਲ 'ਚ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਦਾ, ਰਾਤੀ ਅਸੀਂ ਨਾ ਨਾਮਾ ਚਲੇ ਗਏ ਸੂਪ ਪੀਣ, ਤੇ ਨਾ ਉੱਥੇ ਹੁਣ ਵਾਸ਼ਰੂਮ, ਮੈਂ ਕਿਹਾ ਬਾਸ ਉਰੇ ਆ, ਮੈਨੂੰ ਐਵੇਂ ਕੋਈ ਸ਼ਰਾਰਤ ਸੁਝੀ, ਤੇ ਸਾਹਮਣੇ ਨਾ ਹੁਣ 2 ਰਸਤੇ ਨੇ, ਇੱਧਰ ਤੇ ਇੱਧਰ, ਇੱਕ ਜੈਂਟਸ ਤੇ ਇੱਕ ਲੇਡੀਜ਼। ਮੈਂ ਕਿਹਾ ਬਾਸ ਦੱਸ ਬੁੜੀਆਂ ਵਾਲਾ ਪਾਸਾ ਕਿਹੜਾ ਤੇ ਬੰਦੇ ਵਾਲਾ, ਤੇ 3-4 ਬੋਰਡ ਲੱਗੇ ਨੇ ਤੇ ਕਿਤੇ ਨਹੀਂ ਵੇਖ ਰਿਹਾ। ਤੇ ਸਾਰਾ ਕਹਿੰਦਾ ਉਸਤਾਦ ਜੀ ਤੁਸੀਂ ਕਹਿੰਦਾ ਜਾਓ, ਮੈਂ ਹਿਸਾਬ ਲਾ ਕੇ ਤੁਹਾਨੂੰ ਦੱਸਦਾ। ਮੈਂ ਆ ਕੇ ਉੱਥੇ ਬਹਿ ਗਿਆ, ਤੇ 2 ਮਿੰਟ ਬਾਅਦ ਆਇਆ, ਕਹਿੰਦਾ ਉਸਤਾਦ ਜੀ ਉਹ ਖੱਬੀ ਸਾਈਡ ਵਾਲਾ ਬੁੱਢੀਆਂ ਵਾਲਾ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਉਹ ਮੈਂ ਇੱਧਰ ਖਲੋ ਗਿਆ ਸੀ ਤੇ ਇੱਕ ਬੁੱਢੀ ਆਈ ਤੋਂ ਉਧਰ ਨੂੰ ਗਈ ਸੀ। ਉਹਨੇ ਮੈਨੂੰ ਭੇਜ ਦਿੱਤਾ, ਆਪ ਵੇਟ ਕਰ ਰਿਹਾ ਕਿ ਕੋਈ ਬੰਦਾ ਜਾਂ ਬੁੱਢੀ ਆਵੇ ਤੇ ਉਹ ਕਿੱਧਰ ਜਾਂਦਾ। ਨਹੀਂ ਤਲੀਮ ਦਾ ਅਸਰ ਪੈ ਰਿਹਾ ਉਸਤਾਦ। ਹਾਂ ਨਹੀਂ ਉਹ ਪੜ ਰਿਹਾ, ਉਹਨੇ ਰਾਤੀ ਮੈਨੂੰ ਭਾਜੀ ਬਾਸ ਨੇ ਉਹ ਲਹਾਏ ਮੇਰੇ ਨਾਮ ਸਜਾਦ ਜਾਨੀ ਮੇਰੇ ਉਸਤਾਦ ਹੈ, ਇਹ ਲਿਖਿਆ ਉਰਦੂ ਚ। ਹਾਂਜੀ ਉਸਤਾਦ ਜੀ, ਉਹ ਲਹਾਈ ਬੜੀ ਅੱਛੀ। ਉੱਤੇ ਮੈਂ ਉਹਨੂੰ ਲਿਖ ਕੇ ਦਿੱਤਾ, ਮੈਂ ਕਿਹਾ ਥੱਲੇ ਦੀ ਪ੍ਰੈਕਟਿਸ ਕਰੋ, ਲਿਖੀ ਜਾ ਰਿਹਾ ਉਹਨੂੰ ਹੁਣ ਜੁਮਲਿਆਂ ਦਾ ਪਤਾ। ਹਾਂ ਇੱਕ ਟਾਈਮ ਆਣਾ ਉਹਨੇ। ਅੱਛਾ ਤੁਹਾਨੂੰ ਅੱਜ ਫੀਲ ਹੋ ਰਿਹਾ ਕਿ ਖੁੱਲਾ ਨਿਜ਼ਾਮ ਖੁੱਲਾ ਵੇੜਾ ਹੈ ਨਾ? ਹਵਾ ਜੀ ਘਟੀ ਆ। ਹਾਂ ਇੱਕ ਟਾਈਮ ਆਏਗਾ ਉਸਤਾਦ ਜੀ ਪੜ੍ਹ ਲਿਖ ਕੇ ਡਿਗਰੀ ਬਣੇਗਾ, ਜਿਹੜਾ ਯਾਨੀ ਕਿ ਡਿਗਰੀ ਲੈ ਸਕਦਾ। ਨਹੀਂ ਉਹ ਕਹਿੰਦਾ ਭਾਈ ਮੈਂ ਇੰਗਲਿਸ਼ ਵੀ, ਇਸ ਤੋਂ ਬਾਅਦ ਮੈਂ ਇੰਗਲਿਸ਼ ਤੱਕ ਇਦਾਂ ਦੇ ਬਹੁਤ ਪੂਰੇ ਖਿੱਚਦੇ ਆ। ਹਾਂਜੀ ਉਸਤਾਦ ਜੀ। ਇਹ ਜੈਨੂਇਨ ਗੱਲ ਆ। ਹਾਂ ਬਾਬੇ ਜਿਹੜੇ ਖਿੱਚਣ ਦੇ ਆ ਏਦਾਂ ਦੇ। ਬਹੁਤ ਨੈਸ਼ ਪੜਦੇ ਨੇ। ਆਪਣੇ ਨਾਸਰ ਮੁਗਲ ਸਾਹਿਬ, ਉਹਨਾਂ ਨੇ ਬਹੁਤ ਲੇਟ ਸ਼ੁਰੂ ਕੀਤੀ ਪੜ੍ਹਾਈ, ਏਦਾਂ ਹੀ, ਮਤਲਬ ਪਹਿਲੇ ਤੋਂ ਨਹੀਂ ਪੜ੍ਹੇ। ਮਿਊਜ਼ਿਕ, ਹਾਂ ਮਿਊਜ਼ਿਕ ਦਾ ਸ਼ੌਕ ਸੀ, ਜਾਂ ਮਤਲਬ ਗਰੁੱਪਾਂ ਦੇ ਨਾਲ ਜਾਂਦੇ ਰਹੇ, ਮਤਲਬ ਟਾਈਮ ਗੁਜ਼ਰ ਗਿਆ। ਇੱਕ ਐਸੇ ਟਾਈਮ ਤੇ ਉਹਨਾਂ ਨੇ ਸ਼ੁਰੂ ਕੀਤੀ ਜਦੋਂ ਬਾਲ ਬੱਚੇਦਾਰ ਸੀ। ਅੱਜ ਬੀਕਨ ਹਾਊਸ ਚ ਟੌਪ ਦੇ ਟੀਚਰ ਨੇ ਇੰਗਲਿਸ਼ ਦੇ ਲੈਕਚਰਰ।
ਐਮਫਿਲ ਫਲਾਣਾ ਢੀਂਗੜਾ ਉਹ ਕੀ ਉਹਨੂੰ ਕਹਿੰਦੇ ਨੇ, ਫਿਰ ਉਹ ਜਿਹੜਾ PhD ਡਾਕਟਰ, ਸਾਰਾ ਡਿਗਰੀਆਂ। ਹੁਣ ਉਸਤਾਦ ਜੀ ਮੇਰੇ ਸੁਸਰ ਨੇ ਸ਼ਾਦੀ ਤੋਂ ਬਾਅਦ ਕਿਹਾ ਕਿ ਵੀ ਬੱਚਾ ਗਲਤੀ ਹੋ ਗਈ, ਨਹੀਂ ਮੇਰੇ ਕੋਲ ਗਲਤੀ ਹੋ ਗਈ। ਭਾਈ ਫੈਸਲੇ ਤੇ ਖੋਲਤਾ ਨਾ ਵਾਸੀ ਨਾਲ ਦੋ ਲੱਤਾਂ ਵੱਡੀਆਂ ਕਰ ਲੈਂਦਾ। ਕਹਿੰਦੇ ਕਿਹੜਾ ਖੋਤਾ ਜਿਹਨੇ ਇੰਜ ਕਰਕੇ ਬਚ ਗਿਆ ਜੀ। ਪਿਛਲੀ ਦੋ ਉਹ ਲੜਾਈ ਇਹ ਲੱਤਾਂ ਇੰਜ ਕਰਦਾ ਨਾ ਅੱਛਾ ਪਿਛਲੀਆਂ ਆਂਟੀਆਂ ਐ ਕਰਦਾ, ਤੇ ਲੱਤਾਂ ਵੱਡੀਆਂ ਹੋ ਗਈਆਂ। ਉਹ ਬੱਕਰੇ ਕਰਦੇ ਬੱਕਰੇ। ਉਹਨਾਂ ਨੇ ਸ਼ਿਕ ਰੱਖੀ ਸੀ ਕਿ FA ਪਾਸ ਕਮ ਤੋਂ ਕਮ ਹੋਣੀ ਚਾਹੀਦੀ ਤਾਲੀਮ, ਤੇ ਮੇਰੀ ਮੈਟ੍ਰਿਕ ਸੀਗੀ। ਮੈਂ ਮਿਸ਼ਰਫ ਫਿਰ ਦੌਰ ਚ ਵੀ ਆਇਆ ਤੁਹਾਡਾ ਨਹੀਂ ਉਦੋਂ ਰੱਖੀ ਆਪਣੇ ਵਿਆਹ ਦੇ ਕਾਰਡ ਚ ਪਾ ਲਏ ਤੇ ਵਿਆਹ ਤੋਂ ਨਾ ਹੋ ਗਈ। ਉਹ ਕਾਰਡ ਜਾ ਕੇ ਨਾ ਮੀਂਪੁਰ ਖੁਦਾ ਨੂੰ ਕਹਿਣਾ ਕਾਰਡ ਬੰਦ ਕਰ ਦਿਓ। ਮੰਗਣੀ ਟੁੱਟ ਗਈ, ਵਿਆਹ ਕੁੜੀਆਂ ਦੇ ਬੁਕਰ ਕੇ ਉੱਤੇ ਜਾ ਕੇ ਕਹਿੰਦਾ ਮੇਰਾ ਕਾਰਡ ਬੰਦ ਕਰ। ਨਹੀਂ ਮੈਂ ਸ਼ਾਦੀ ਤੋਂ ਬਾਅਦ FA ਕੀਤਾ ਉਸਤਾਦ ਜੀ। ਫਿਰ ਮੈਂ ਪਾਲੀ ਤੇ ਸਭ ਨਹੀਂ ਉਹ ਬੜੀ ਮੈਚਿੰਗ ਕਰਕੇ ਘੜੀ ਪਾਈ ਹਰੇ ਰੰਗ ਦੀ ਵੀ ਫੈਸਲਾ ਹੈ। ਸ਼ਾਦੀ ਤੋਂ ਬਾਅਦ ਉਸਤਾਦ ਜੀ ਕਸਮ ਵਾਲੀ ਗੱਲ, ਤੁਹਾਡੀ ਨੋ ਤਰਲੇ ਹੀ ਕਰਦੀ ਰਹੀ ਮੇਰੇ, ਸੱਚੀ ਮੁੱਚੀ, ਓਏ ਯਾਰ ਕਿ ਘੜੀ ਪਾ ਕੇ ਜਾਓ। ਮੈਂ ਨਹੀਂ ਇਹ ਨਹੀਂ ਕਿ ਮੈਨੂੰ ਚੰਗੀ ਨਹੀਂ ਲੱਗਦੀ ਘੜੀ ਆ। ਘੜੀ ਦੋ ਘੜੀ ਕੇ ਨਹੀਂ ਘੜੀ ਜਿਹੜੀ ਗੋਚਾ ਮੇਰੇ ਕੋਲ ਲਾਡੋ ਵੀ ਇਹ, ਉਸ ਤੋਂ ਬਾਅਦ ਜੈਮਨ ਗਿਆ ਲਾਡੋ ਕੇ ਲਾਡੋ ਲਾਡੋ ਹੈਗੀ ਲਾਡੋ ਕੇ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਕਿ ਫੈਸਰ ਆਪਾਂ ਇਤਨੀ ਮਹਿੰਗੀ ਘੜੀ ਪਹਿਨਦੇ ਆ। ਅੱਛਾ ਲਾਡੋ ਤੇ ਹੋਰ ਰੋਲੈਕਸ ਓਮੇਗਾ ਲਾਡੋ ਕਿੰਨੋ ਹੋਰ ਕਿੰਨੀ ਹੈ ਓਮੇਗਾ ਵੀ, ਓਮੇਗਾ ਰਾਈਜ਼ਾ ਮੈਪਰਾਜ਼ੋਲ। ਇਹਨਾਂ ਕੋਲ ਪੂਰੀ ਕਾਸਟ ਆ। ਇਦਾਂ ਦੇ ਬੰਦੇ ਕਲਾਕ ਢਿੱਡ ਤੇ ਬਣ ਕੇ ਫਿਰਦੇ, ਜਦੋਂ ਕੁਛ ਨਾ ਟਾਈਮ ਪਿਆ ਪੱਲਾ ਚੁੱਕ ਕੇ 7 ਵਜੇ ਗਏ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਮਾਜ਼ਰਤ ਨਾਲ ਇੱਕ ਗੱਲ ਕਰਨੀ। ਕਰੋ ਉਸਤਾਦ ਜੀ ਵਿਊਜ਼ ਨਹੀਂ ਆ ਰਹੇ, ਕੀ ਰੋਲਾ ਬਣਿਆ ਹੈ? ਕਿਹਦੇ ਸਾਡੇ ਹੋਰ ਕਿਹਦੇ? ਤੇ ਨਾ ਹੁਣ, ਤੇ ਨਾ ਹੁਣ ਤੈਨੂੰ ਕਾਹਦੀ ਟੈਨਸ਼ਨ? ਕਿਉਂ ਨਹੀਂ ਟੈਂਸ਼ਨ? ਕਿੰਨੇ ਕੀ ਮਤਲਬ ਕੀ ਨਹੀਂ ਆ ਰਹੇ? ਉਸਤਾਦ ਜੀ ਵਿਊ ਨਹੀਂ ਆ ਰਹੇ। ਕਿੱਦਾਂ ਮਤਲਬ? ਜੋ ਕਹਿ ਰਹੇ ਕਿ ਪਹਿਲੇ ਨਹੀਂ ਮਤਲਬ ਥੋੜੇ ਥੱਲੇ ਆਏ ਨੇ ਅੱਛਾ ਥੱਲੇ ਆਏ ਤੱਕ ਹੈ ਨਾ ਉਹ, ਤੇ ਨਾ ਹੁਣ ਫਿਰ ਕੀ ਹੈ? ਅੱਛਾ ਜੀ ਤੇ ਕੁਝ ਨਹੀਂ ਪਤਾ ਤੁਹਾਨੂੰ? ਨਹੀਂ ਮੈਨੂੰ ਕਾਹਦਾ ਫਰਕ ਪੈਣਾ ਸੈਲਰੀਆਂ ਕਿਦੋਂ ਦੋਗੇ? ਹੈ? ਸੈਲਰੀਆਂ ਉਹ ਨਹੀਂ, ਸੈਲਰੀਆਂ ਦੀ ਤਾਂ ਗੱਲ ਨਹੀਂ ਹੋਣੀ ਮਿੱਠੇ। ਸੈਲਰੀ ਮੈਂ ਸੈਲਰੀ ਆਹੋ ਲੈਣਾ ਤੁਸੀਂ ਲੜਦੇ ਨਹੀਂ ਆਏ ਉਸਤਾਦ ਜੀ ਨਾਲ ਮੇਰੇ ਪੈਸੇ ਸੈਂਡ ਕਰੋ। ਨਾ ਨਹੀਂ ਸੈਲਰੀ ਨਹੀਂ ਲੈਂਦਾ ਤੇ। ਮੈਂ ਸੈਲਰੀ ਨਹੀਂ ਲੈਣੀ ਉਸਤਾਦ ਜੀ ਕੋਲ। ਮੇਰੇ ਵੱਡੇ ਨੇ ਮਾਈ ਬਾਪ ਨੇ, ਮੈਂ ਕਸਮ ਉਂਝ ਹੀ ਕਰ ਰਿਹਾ ਨਹੀਂ ਵਾਂ। ਸੈਲਰੀ ਨਹੀਂ ਲੈ ਰਿਹਾ। ਵੈਸੇ ਬਹੁਤ ਸਹੀ ਗੱਲ ਆ। ਉਹ ਤਾਂ ਇਹ ਮਹੀਨੇ ਕੀ 2-4 ਚਾਲਾਂ ਮਹਿੰਗੀਆਂ ਗੈਪ ਹੋਈਆਂ ਹੁੰਦੀਆਂ। ਨਹੀਂ ਸੈਲਰੀ ਨਹੀਂ ਲੈ ਰਿਹਾ। ਸਹੀ ਸਾਬਤ ਕਰੋ ਲੈ ਰਹੇ ਹੋ। ਤੂੰ ਸੈਲਰੀ ਲੈ ਇਹਦੇ ਨਾਲੋਂ, ਤੂੰ ਸੈਲਰੀ ਲੈ। ਨਹੀਂ ਪੁੱਤਰ ਸੈਲਰੀ ਲੈ ਤੂੰ। ਨਹੀਂ ਪੁੱਤਰ ਮੈਂ ਸੈਲਰੀ ਦੇਣੀ ਨਹੀਂ ਪੁੱਤਰ ਮੈਂ ਸੈਲਰੀ ਦੇਣੀ। ਨਹੀਂ ਉਸਤਾਦ ਜੀ ਮੈਂ ਕੋਲੋਂ ਲੈ ਰਿਹਾ ਉਸਤਾਦ ਜੀ। ਨਾ ਵਿਊਜ਼ ਦੀ ਗੱਲ ਇਹ ਹੈ ਉਸਤਾਦ ਜੀ, ਮੈਂ ਤੁਹਾਨੂੰ ਦੱਸਿਆ ਨਾ ਇਹ ਕੰਮ ਬਹੁਤ ਬਰੀਕ ਆ। ਇਸ ਤਰੀਕੇ ਉਸਤਾਦ ਹਾਂਜੀ ਇਹ ਜਿਹੜੀ ਸਾਡੀ ਐਡੀਟਿੰਗ 'ਚ ਥੋੜਾ ਜਿਹਾ ਬੱਚਾ ਚੇਂਜ ਹੋਇਆ ਨਾ ਮਾਸ਼ਾਅੱਲਾ ਬੜਾ ਅੱਛਾ, ਲੇਕਿਨ ਉਹਨੂੰ ਥੋੜੀ ਸਮਝ ਆਉਣੀ ਹੈ। ਉਹਨੇ ਇਸ ਟੈਂਪੋ ਨਾਲ ਰਲਣਾ ਲੈ। ਜਦੋਂ ਤੋਂ ਆਇਆ ਨਾ ਸ਼ੋਅ ਅਪਲੋਡ ਹੋਇਆ ਉਦੋਂ ਦਾ 10,000 15,000 ਵਿਊਜ਼ ਥੱਲੇ ਚਲਾ ਗਏ। ਤੁਸੀਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਅੱਲਾ ਭਲਾ ਕਰੇ। ਜੀ। ਉਹਦੀ ਵਜ੍ਹਾ ਇਹ ਹੈ ਕਿ ਉਹਦੀ ਜਿਹੜੀ ਐਡੀਟਿੰਗ ਕੱਟਸ ਲਾਉਂਦਾ ਸੀ ਨਾ, ਉਹ ਜਿਹੜੇ ਕੱਟ ਲਾਉਂਦਾ ਸੀ ਉਹਦੇ 'ਚ ਬੋਰਿੰਗ ਫੀਲ ਹੁੰਦੀ ਸੀ। ਲੰਮੇ ਲੱਗੇ ਨੇ, ਮਾਸਟਰੀ ਚੱਲੀ ਜਾ ਰਿਹਾ 1 ਮਿੰਟ ਪੂਰਾ। ਹਾਂਜੀ ਉਹਨੂੰ ਹੁਣ ਜਿਹੜਾ ਨਾ ਉਹਨੂੰ ਆਹਿਸਤਾ ਨਾਲ ਮੈਂ ਟ੍ਰੇਨ ਕਰ ਰਿਹਾ ਕਿ ਬੇਟਾ ਕੱਟ ਟੂ ਕੱਟ ਸਪੀਡੀ ਜਾਵੇ, ਦੇਖਣ ਵਾਲਿਆਂ ਨੂੰ ਜਰਾ ਥੋੜੀ ਜਿਹੀ ਇੰਟਰਟੇਨ ਹੋਵੇ, ਉਹ ਤੇਰੀ ਐਡੀਟਿੰਗ ਨਾਲ ਵੀ ਇੰਟਰਟੇਨ ਹੋਵੇ ਕਿ ਇਹਨੇ ਮਾੜਾ ਜਿਹਾ ਇੰਜ ਵੀ ਕੀਤਾ ਤਾਂ ਉਹਦਾ ਵੀ ਲਾ ਸ਼ਾਟ ਕਿ ਇਹਦੀ ਗੱਲ ਤੋਂ ਇਹਦਾ ਕੀ ਰਿਐਕਟ ਆਇਆ। ਸਮਝ ਆ ਗਈ? ਫਿਰ ਮਾਸਟਰ ਦੇ ਸ਼ਾਟ ਲੰਮੇ ਲੱਗਦੇ ਸੀ, ਮਾਸਟਰ 'ਚ ਵੈਸੇ ਹੀ ਅਸੀਂ ਛੋਟੇ ਹੋ ਜਾਂਦੇ ਹਾਂ। ਉਹ ਲੇਕਿਨ ਉਹ ਇਨਸ਼ਾਅੱਲਾ ਹੋ ਜਾਏਗਾ ਠੀਕ। ਨਹੀਂ, ਉਹ ਕੋਈ ਰੋਲ ਨਹੀਂ ਟੈਨਸ਼ਨ। ਇਹ ਨਾ ਹੋਵੇ ਨਹੀਂ ਉਹਦੇ ਨਾਲ ਕਲਿੱਕ ਰੇਟ ਉਸਤਾਦ ਜੀ ਉਹ ਕਿਉਂ ਘਟ? ਕਾਫੀ ਚੀਜ਼ਾਂ ਘਟ ਜਾਂਦੀਆਂ ਨਾ, ਉਹ ਨਹੀਂ ਲੈ ਐਡੀਟਿੰਗ ਦਾ ਬੜਾ ਕੰਮ ਆ, ਕਲਰ ਗ੍ਰੇਡਿੰਗ ਦਾ, ਆਡੀਓ ਰਿਜ਼ਲਟ ਦਾ। ਫਿਰ ਆਡੀਓ ਰਿਜ਼ਲਟ ਵੀ ਅਸੀਂ ਤਜਰਬਾ ਕਰਦੇ ਕਿੰਨੇ ਸਾਡੇ ਪ੍ਰੋਗਰਾਮ ਸਾਡੀ ਹੋ ਜਾਣਾ ਸਾਰਾ ਕੁਝ ਸੈੱਟ ਖਰਾਕ ਸ਼ੁਰੂ ਕਰਤੀ ਹੈ। ਮੈਂ ਹਰ ਨਹੀਂ, ਸ਼ੈ ਗੁੱਜਰ। view ਉਸਤਾਦ ਜੀ ਸਹੀ ਗੱਲ ਆ। ਮੈਂ ਗੱਲ ਕਰਨੀ ਕਰ ਜੀ ਲੈ ਜਦ ਦਾ ਮਾਉਂਟ ਹੈ ਮੇਰਾ ਭਰਾ। ਕਰ ਲੈ ਗੱਲ। ਇਹ ਪਿੱਛੇ ਕਰਕੇ ਲਾਈ ਜਰਾ ਦੁਬਾਰਾ, ਇਹਦਾ ਕੱਲੇ ਦਾ ਰਿਐਕਟਰ ਨਹੀਂ ਲਾਈ। ਮੈਂ ਗੱਲ ਕਰਨੀ ਕਰ ਲੈ ਵੀ ਯਾਰ ਇੱਕ ਮਿੰਟ ਯਾਰ ਬੋਲ ਯਾਰ ਤੂੰ ਕਰ ਵੱਡੇ ਚੈਨਲ ਤੇ ਰੱਖਿਆ ਕਿਨੇ ਆ? ਤੁਹਾਨੂੰ ਇਹ ਨਹੀਂ ਪਤਾ ਵੀ ਲੂਜ਼ ਟਾਕ ਨਹੀਂ ਕਰੀ ਹੁੰਦੀ ਜਿਹੜੀ ਆ। ਓਏ ਉਹ ਤਾਂ ਲੂਜ਼ ਟਾਕ ਤੇ ਮੋਇਨ ਅਖਤਰ ਸਾਹਿਬ ਨੇ ਇੰਨੀ ਕੀਤੀ, ਅਨਵਰ ਮਸੂਦ ਸਾਹਿਬ ਨੇ ਇੰਨੀ ਕੀਤੀ, ਅਸੀਂ ਨਾ ਕਰੀਏ? ਆਓ ਓਵਰ ਉਦਾਂ ਦੀ ਲੂਜ਼ ਟਾਕ ਹੀ ਨਹੀਂ ਕਿਸੇ ਨੇ ਕੀਤੀ ਅਜੇ ਤੱਕ ਓਏ ਕਰ ਲੈ। ਜਿੱਦਾਂ ਦੀ ਮੋਇਨ ਅਖਤਰ ਸਾਹਿਬ ਨੇ ਕੀਤੀ। ਕਿੰਨਾ ਲੂਜ਼ ਟਾਕ? ਸ਼ੇਰ ਅਖਤਰ ਸਾਹਿਬ ਦੀ ਜ਼ਿਆਦਾ ਸਪੀਡ ਸੀ ਲੂਜ਼ ਟਾਕ 'ਚ। ਹਾਂਜੀ। ਹਾਂ ਲੇਕਿਨ ਉਸਤਾਦ ਜੀ ਮੈਂ ਗੱਲ ਕਰ ਰਿਹਾ ਸੀ ਕਿ ਬੱਚੇ ਨੂੰ ਹੁਣੇ ਸਾਰਾ ਕੁਝ ਸਿਖਾ ਦਿਓ, ਇਹ ਨਾ ਹੋਵੇ ਸਾਡੇ 5-7 ਵਿਊ ਰਹਿ ਜਾਣ, ਬੱਚਾ ਹਰ ਚ ਲੈ ਦੇ। ਲੋ ਜੀ ਜੁਗਨੂ ਹਾਂਜੀ ਜੁਗਨੂ ਮੈਂ ਤੈਨੂੰ ਇੱਕ ਚੀਜ਼ ਵਿਖਾਉਣੀ ਇੱਥੇ ਬੈਠੇ ਹੁਣੇ। ਦੁਆ ਉਸਤਾਦ ਜੀ। ਇੱਕ ਮਿੰਟ ਠਹਿਰ ਜਾ। ਗੁਜਰ ਤੇਰੀ ਲੈਮ ਇਸ ਤੋਂ ਬਾਅਦ ਲੈਣੀ ਹੈ ਜਿਹੜੀ ਉਸਤਾਦ ਜੀ ਆਪਣੇ ਪੁੱਤਰ ਨੂੰ ਜੁਗਨੂ ਅਸਰਨ ਨੋਨੀ ਬੈਠਾ ਦੇਖਣਾ। ਇਹ ਇੱਕ ਮਿੰਟ ਠਹਿਰ ਜਰਾ।
ਇਹ ਜੁਗਨੂ ਜ਼ਰਾ ਨੋਨੀ ਬੈਠਾ ਦੇਖਣਾ ਬਸ, ਇਹ ਚੈੱਕ ਕਰੋ ਜ਼ਰਾ। ਇਹ ਕੀ ਤਕਲੀਫ ਹੈ ਤੈਨੂੰ? ਇਹ ਕੀ ਹੈ? ਉਹ ਤੁਹਾਡਾ ਸ਼ੋਅ ਵੇਖਣ ਦਾ ਫਿਰ ਆ ਦੇਖੋ ਜ਼ਰਾ ਦੀ ਬੈਠੀ ਚੈੱਕ, ਨਹੀਂ ਉੱਤੇ ਬੈਠ ਰਹਾ ਇੰਜ ਬਾਹਰ ਕੱਢ ਪਾਰ, ਇਹ ਬੈਠਾ ਹੁੰਦਾ ਹੈ। ਔਰ ਇਹਨੇ 70 ਮਿੰਟ ਇੰਜ ਹੀ ਬੈਠੇ ਰਹਿਣਾ। ਇਹ ਚੈੱਕ ਕਰੋ, ਅੱਲਾ ਓਏ ਛਾਲ ਮਾਰ ਕੇ ਜਿਵੇਂ ਬੋਟੀ ਪੜਨੀ ਤੂੰ ਕਰੇ। ਹਿਸਾਬ ਲਾਓ ਜ਼ਰਾ। ਇਹਨੇ ਟਿੱਡੀ ਗੈਸ ਕਰਨੀ। ਅੱਛਾ ਉਸਤਾਦ ਜੀ, ਹਾਂਜੀ, ਆਪਣੇ ਪੁੱਤਰ ਨੂੰ ਗਿਟਾਰ ਤੇ ਲੈ ਕੇ ਦਿਓ। ਹੈ ਜੀ। ਲੈ ਕੇ ਦਿੱਤੀ, ਉਹ ਵਜਾਉਣੀ ਨਹੀਂ ਤੇ ਅੰਦਰ ਪਈ ਉਦੋਂ ਦੀ। ਨਹੀਂ ਮੈਨੂੰ ਦਿਓ, ਮੈਂ ਆਪਣੀ ਗੱਲ ਗੱਲ ਕਰਨੀ ਕਰਾਂਗੇ। ਆਪਣੀ ਗੱਲ ਕਰਨੀ ਔਰ ਤੈਨੂੰ ਨਹੀਂ ਆਉਣੀ। ਉਸਤਾਦ ਜੀ ਨਾ ਇੱਕ ਬਾਤ ਜੇ ਇਹਨੂੰ ਗਿਟਾਰ ਦੇ ਦਿੱਤੀ ਤੇ ਸੋਟੀਆਂ ਦਾ ਲੈਂਜ ਵਜਾਉਣੇ। ਇਹਨੂੰ ਆ ਜਾਣੀ ਹੈ, ਇਹਨੂੰ ਪੂਰੀ ਨਹੀਂ ਆਣੀ। ਆਹੋ, ਮੈਂ ਤੁਹਾਨੂੰ ਦੱਸਾਂ ਭਾਈ ਫੈਸਲ ਨੂੰ ਗਿਟਾਰ ਲਾ ਦੋ ਸਭ ਤੋਂ ਅੱਛੀ ਵਜਾਏਗਾ, ਕੌਣ? ਕਿਉਂਕਿ ਢੇਡੀ ਜਿਹੜਾ ਸਾਹਮਣੇ ਤੇ ਪਈ ਹੋਣੀ ਆ ਗਈ। ਗਿਟਾਰ ਮੈਂ ਲੈਣਾ ਵਾ ਮੈਂ ਆਪਣੇ ਬਜ਼ੁਰਗਾਂ ਕੋਲੋਂ ਗਿਟਾਰ, ਮੈਂ ਆਪਣੇ ਉਸਤਾਦਾਂ ਕੋਲ ਗਿਟਾਰ ਲੈਣਾ। ਮੈਨੂੰ ਚਾਹੀਦਾ ਇੱਕ ਗਿਟਾਰ ਲੈਣਾ, ਤੇ ਨਾਲੇ ਉਹ ਐਪਲੀਕੇਸ਼ਨ ਦਾ ਕਹਿਣ ਡਿਆ ਸੀਗਾ ਤੂੰ ਉਹ ਉਸਤਾਦ ਜੀ ਮੈਨੂੰ ਹਰ ਵਾਰੀ ਭੁੱਲ ਜਾਂਦਾ। ਉਹ ਸਟਾਰਲੀ ਦਾ ਤੇ ਦੱਸ ਦਿਓ ਨਾ, ਸਬਸਕ੍ਰਾਈਬ ਵੀ ਨਹੀਂ ਹੁੰਦੀ। ਸਟਾਰਲੀ ਐਪਲੀਕੇਸ਼ਨ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਨਾ ਭਾਈਜਨ, ਉਹ ਤੁਸੀਂ ਉਦਾਂ ਹੀ ਕਰ ਕਰਕੇ ਤੇ ਤੁਸੀਂ ਉਹ ਕਰੀ ਜਾ ਰਹੇ ਹੋ। ਉਹਨੂੰ ਪ੍ਰੀਮੀਅਮ ਲੈਣਾ ਪੈਣਾ ਉਹਦਾ, ਉਹ ਮੁਫਤਾ ਨਹੀਂ ਹੈਗਾ ਭਾਜੀ। ਉਹ ਮਿਲਦਾ ਕਿੱਥੋਂ? ਉੱਥੋਂ ਹੀ ਵਿੱਚੋਂ ਹੀ। ਪ੍ਰੀਮੀਅਮ? ਹਾਂਜੀ, ਮੈਂ ਉਹ ਸਾਰਿਆਂ ਨੇ ਕੀਤੀ ਆ। ਉਹ ਇੰਨੇ ਮੈਸੇਜ ਆਏ ਮੈਨੂੰ, ਤੇ ਮੈਂ ਲਾਈਵ ਗਿਆ ਵਾ ਤੇ ਕੋਈ ਬੰਦਾ ਨਹੀਂ ਆਇਆ ਲਾਈਵ ਦੀ ਬਰੋਡ 'ਚ। ਉਹ ਹੁਣ ਉਹ ਜਦੋਂ ਉਹਨਾਂ ਦੇ ਆਉਣਾ, ਉਹ ਥੱਲੇ ਪੈਸੇ ਮੰਗਦਾ ਹੋਣਾ ਕੱਟਾ ਹਾਂਜੀ ਹਾਂਜੀ। ਹਨਾ। ਤੇ ਉਹ ਕਿੰਨੇ ਕੁ ਦੀ ਉਸਤਾਦ ਜੀ ਵੈਸੇ? 50 ਦਿਨ 3800 ਰੁਪਇਆ ਭਾਏ ਨੇ ਤੇ ਜਿੰਨੇ ਮੇਰੇ ਪੈਸੇ ਲੱਗੇ ਆ ਨਾ, ਆਹ ਇਹ ਮੈਂ ਤੈਨੂੰ ਦੱਸ ਦਵਾਂ, ਤੂੰ ਕਹਿਣਾ ਸਾਜੀ ਬਹੁਤ ਘੱਟ ਨੇ। ਕਿੰਨੇ ਲੱਗੇ? ਜਿੰਨੇ ਵੀ ਲੱਗੇ ਨੇ। ਲੇਕਿਨ ਸ਼ੋਅ ਨਹੀਂ ਕਰਾਉਣਾ ਚਾਹੁੰਦੇ, ਲੇਕਿਨ ਹਾਂਜੀ। 3800 ਮੈਨੂੰ ਲੱਗਦਾ ਹੈ ਬਹੁਤ ਮਾਇੰਦਰ ਜੀ ਪ੍ਰਾਈਸ ਆ। ਉਹ ਲੇਕਿਨ ਮੈਂ ਆਸਾਨ ਨਹੀਂ ਲੈਣਾ, ਤੁਸੀਂ ਕਹਿ ਰਹੇ ਹੋ ਨਾ ਕਿ ਗੈਸ ਕਰੋ ਕਿੰਨੇ ਲੱਗੇ ਹੋਣੇ ਪੈਸੇ, ਵੈਸੇ ਅੰਦਾਜ਼ਨ ਗੈਸ ਕਰੋਗੇ ਤੋਂ ਉੱਪਰ ਕਿ 10 ਥੱਲੇ। ਲੱਖ। ਨਹੀਂ ਉਹ ਨਹੀਂ 15-20 ਹਜ਼ਾਰ ਚ ਐਪ ਤਿਆਰ ਹੋਈ ਦੀ ਆ। ਭਾਜੀ ਆ ਜਿਹੜੇ ਪਲੇ ਸਟੋਰ ਆ, ਇਹ ਐਪ ਰੱਖਣ ਦੇ ਹੀ ਬੜੇ ਪੈਸੇ ਲੈਂਦੇ ਆ। ਅੱਛਾ ਜੀ, ਨਹੀਂ 10 ਲੱਖ ਤੋਂ ਜ਼ਿਆਦਾ। ਅਗਲੀ ਗੱਲ ਕਰੋ, ਉਸਤਾਦ ਜੀ 12 ਹੋਰ ਅੱਗੇ ਗੱਲ ਕਰੋ, 15 ਹੋਰ ਅੱਗੇ। ਸਾਡੀ 15 ਤੇ ਕਰੀ ਨਹੀਂ। ਮੇਰਾ ਉਸਤਾਦ ਜੀ 70-80 ਲੱਖ ਰੁਪਇਆ ਲਿਖੋ, ਬਾਕੀ ਇਹ ਤੋਂ ਵੱਧ ਸਕਦੇ ਆ। ਲਓ ਜੀ ਬਾਜੀ ਵੱਡੀ ਪੱਚ ਦੇ ਕੇ ਤੁਹਾਨੂੰ ਫਸਾ ਗਿਆ। ਲੋ ਜੀ ਹੈ ਹਾਂਜੀ, ਉਸਤਾਦ ਜੀ ਨਾ ਕਰੋ। ਚਲੋ ਇਦਾਂ ਕਰੋ ਭੈਣ, ਤੁਹਾਡਾ ਕੋਈ ਤਲਕ ਵਾਲਾ ਹੋਏਗਾ ਨਾ ਬੰਦਾ ਦੁਨੀਆ ਤੇ, ਆਹੋ ਉਹ ਹੈਗਾ। ਉਹਨੂੰ ਪੁੱਛਣਾ ਜੀ ਇਹ ਐਪ ਉਸਤਾਦ ਨੇ ਬਣਵਾਈ ਹੈ, ਹਾਂ ਇਹ ਐਪ ਖੋਲ ਕੇ ਕਿਤੇ ਇੱਕ ਮੈਂ ਬਣਵਾਉਣੀ ਕਿੰਨੇ ਕੁ ਦੀ ਬਣੇਗੀ? ਪਤਾ ਕੀ ਗੱਲ ਉਸਤਾਦ ਜੀ, ਉਹ ਨਾ ਮਾਦਰਤ ਨਾਲ ਮੇਰੇ ਯਾਰ ਨੇ ਇਹ ਸੇਮ ਬੀਗੋਟ ਐਪ ਆ। ਸਾਜੀ 20 ਲੱਖ ਰੁਪਏ ਚ 20 ਲੱਖ। ਚਲੋ ਜੀ ਤੁਸੀਂ ਮੈਨੂੰ 40 ਲੱਖ ਚ ਬਣਵਾ ਦਿਓ ਆ ਜਿਹੜੀ ਐਪ ਜੀ, ਇਦਾਂ ਦੀ ਇਦਾਂ ਨਹੀਂ, ਬਿਲਕੁਲ ਇਦਾਂ ਦੀ ਜੀ। 40 ਲੱਖ ਚ ਬਣਵਾ ਦਿਓ ਜੀ। ਓਏ ਉਹਨਾਂ ਦਾ ਤੁਸੀਂ 20 ਦਾ ਬਣਵਾ ਕੇ 20 ਲੱਖ ਦੀ ਦਿਹਾੜੀ ਲਾ ਲਓ, ਸੋਹਣੀ ਗੱਡੀ ਆਏਗੀ ਤੁਹਾਡੀ। ਉਹ ਕਰੋੜ ਰੁਪਏ ਦੀ ਹੋਏਗੀ, ਲੇਕਿਨ ਉਸਤਾਦ ਜੀ ਅੱਗੋਂ ਦਿਲ ਮੰਨਦਾ ਨਹੀਂ ਪਿਆ ਕਿ ਤੁਸੀਂ ਲਾਏ ਹੋਣਗੇ, ਮਾਫੀ ਨਾ। ਔਰ ਇਹ ਅੱਜ ਦੀ ਨਹੀਂ, ਹਾਂ 2.5-3 ਸਾਲ ਕਿੰਨੀ ਦੇਰ ਹੋ ਗਈ? ਬਿਲਕੁਲ ਹੋ ਗਈ ਆ। ਕਿੰਨੀ ਵਾਰੀ ਡਿਲੀਟ ਕਰਾਈ, ਕਿੰਨੀ ਵਾਰੀ ਇੰਸਟਾਲ ਕਰਾਈ ਤੁਹਾਡੇ ਕੋਲ? ਉਹਨਾਂ ਨੂੰ ਨਹੀਂ ਉਸਤਾਦ 2 ਸਾਲ ਹੋ ਗਏ ਨੇ। ਉਹ ਸਾਨੂੰ ਐਪ ਪਹਿਲੇ ਤੇ 3 ਸਾਲ ਕਿਸੇ ਨੇ ਫੜੀ ਨਹੀਂ। ਸਭ ਤੋਂ ਪਹਿਲੇ ਜਦੋਂ ਉਸ ਬੰਦੇ ਨਾਲ ਅਸੀਂ ਮੀਟਿੰਗ ਕਰਨ ਜਾਂਦੇ ਸੀ ਨਾ ਉਸਤਾਦ ਜੀ, ਉਹ ਲਾਹੌਰ ਗਏ ਸੀ ਅਸੀਂ। ਟੌਪ ਦਾ ਹੋਟਲ, ਉਹ ਬੰਦਾ ਵੀ ਟੌਪ ਦਾ, ਉਹਦਾ ਮੰਗਣਾ ਮਤਲਬ ਕਿ ਪੈਸਾ ਉਹਦਾ 10-20 ਲੱਖ ਇਹ ਕਰਨਾ ਹੈ, ਦੇ ਦੇ ਪਲੇ ਲਓ ਸਟੋਰ ਜੀ ਪਰ ਡਾਲਣੀ ਹੈ। 10 ਲੱਖ ਦੀ ਐਪ ਆ, 60 ਲੱਖ ਪੈਟਰੋਲ ਦਾ ਪਾਇਆ ਜੀ। ਤਰੀਕੇ ਨਾਲ ਮੰਗੇ ਨਾ ਕਿ ਆ ਹੁਣ ਕਰਨਾ। ਇਹਦੇ ਚ ਭਾਈ ਸੁਣ ਲਓ ਆਪਸ਼ਨ, ਆਪਸ਼ਨ ਕੀ ਕੀ ਨੇ? ਐ ਮੈਂ ਲਾਈਵ ਹੋਣਾ ਇਹਦੇ ਚ ਨਾ, ਹਾਲੇ ਜਿਹੜਾ ਮੈਂ ਦੱਸਿਆ ਨਾ ਜਿਹੜੇ ਲੋਕ ਆ ਰਹੇ ਨੇ, ਇਹ ਮੈਨੂੰ ਤੁਸੀਂ ਦੱਸਣਾ ਵਾ ਕਿ ਇਹਦੇ ਚ ਇਹ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਸਬਸਕ੍ਰਾਈਬ ਕਰਨ ਲੱਗਿਆ ਪ੍ਰੋਬਲਮ ਆ ਰਹੀ, ਉਹ ਮੈਨੂੰ ਲਾਜ਼ਮੀ ਤੁਸੀਂ ਆ ਮੇਲ ਥੱਲੇ ਜੀਮੇਲ ਮੈਂ ਇੱਥੇ ਵੀ ਲਿਖ ਦੇਣਾ, ਫਿਰ ਦੁਬਾਰਾ ਤੁਸੀਂ ਇੱਥੇ ਮੈਨੂੰ ਦੱਸਣਾ ਵਾ ਉਹਦਾ ਲਿੰਕ ਵੀ ਦੇ ਦਿਓ। ਐਪ ਦਾ। ਆਹੋ ਉਹ ਦਿੱਤਾ ਵਾ, ਉਹ ਕੀਤੀ ਇੰਸਟਾਲ। ਇਹਦੇ ਤੇ ਤੁਸੀਂ ਦੱਸਣਾ ਵਾ, ਇਹਦੇ ਤੇ ਮੈਂ ਜਦੋਂ ਮੈਂ ਫੈਸਲ ਇਹ ਉਹ ਸਾਰੇ ਅਸੀਂ ਘੰਟਾ ਲਾਈਵ ਆਇਆ ਕਰਾਂਗੇ ਨਾ, ਤੇ ਉਹ ਤੁਹਾਨੂੰ ਨੋਟੀਫਿਕੇਸ਼ਨ ਆਇਆ ਕਰੇਗਾ ਵੀ ਫਰੀ ਸਾਬਰੀ ਲਾਈਵ ਆ ਗਿਆ, ਦਾਨਿਸ਼ ਲਾਈਵ ਆ ਗਿਆ, ਫੈਸਲ ਨੇ ਇਸ ਟਾਈਮ ਲਾਈਵ ਹੋਣਾ, ਮੈਂ ਇਸ ਟਾਈਮ ਲਾਈਵ ਹੋਣਾ। ਔਰ ਸਿਰਫ ਅਸੀਂ ਨਹੀਂ, ਹੋਰ ਵੀ ਆਰਟਿਸਟ ਇਸ ਐਪ ਦੇ ਉੱਪਰ ਸਿਰਫ ਸਟਾਰਲੀ ਇਹਦਾ ਨਾਂ ਕਿਉਂ ਆ, ਸਿਰਫ ਸਟਾਰ ਆਨਲਾਈਨ ਹੋਣਗੇ। ਤੇਰੇ ਵਰਗਾ ਕੋਈ ਐਵੇਂ ਲੱਲੂ ਪੰਜੂ ਮੂੰਹ ਚੁੱਕ ਕੇ ਨਹੀਂ ਸਟਾਰ ਹੋਣਗੇ। ਇੱਕ ਬੰਦਾ ਵੈਸੇ ਹੀ ਫੇਮਸ ਆ ਕਿਸੇ ਜਗ੍ਹਾ, ਫੇਮਸ ਹੋਵੇ, ਸੈਲੇਬ੍ਰਿਟੀ ਹੋਵੇ। ਹਾਂ ਸੈਲੀਬ੍ਰਿਟੀ ਟਾਈਪ। ਸੈਲੇਬ੍ਰਿਟੀ ਹੋਵੇ, ਚਾਹੇ ਉਹ ਆਰਟਿਸਟ ਆ, ਸਿੰਗਰ ਆ, ਨਾਤ ਖਾਵਾ, ਢੋਲਕ ਆ, ਆਵਾਜ਼ ਆ, ਸ਼ਾਇਰ ਆ, ਠੀਕ ਆ ਜੀ, ਉਹ ਗਿਟਾਰਿਸਟ ਆ, ਉਹਦੀ ਕੋਈ 10-12 20 ਹਜ਼ਾਰ 50 ਹਜ਼ਾਰ ਉਹਦੀ ਫੈਨ ਫਾਲੋਇੰਗ ਹੋਵੇ, ਉਹ ਲਾਈਵ ਆਏਗਾ। ਵੈਰੀ ਗੁੱਡ। ਦੂਜਾ ਲਾਈਵ ਨਹੀਂ ਆਏਗਾ। ਮੇਰਾ ਔਖਾ ਹੋ ਜਾਣਾ ਜੀ। ਦੂਸਰੀ ਗੱਲ 4 ਬੰਦੇ ਤੂੰ ਸਾਈਡ ਤੇ ਲੈ ਸਕਦਾ, 4 ਬੰਦੇ ਗੈਸਟ 4 ਬੰਦੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਵਿੱਚ ਤੂੰ ਗਾਣਾ ਗਾਉਣਾ ਵਾ ਤੇ ਰਿਵਰਬ, ਇਕੋ, ਡਿਲੇ ਸਾਰਾ ਕੁਝ ਬਿਲਟਨ। ਉਸ ਤੋਂ ਬਾਅਦ ਤੁਸੀਂ ਪ੍ਰਾਈਵੇਟ ਟਾਈਮ ਲੈਣਾ, ਯਾਨੀ ਮੈਨੂੰ ਇੱਕ ਬੰਦਾ ਕਹਿੰਦਾ ਜਾਨੀ ਭਾਈ ਮੇਰੀ ਇੱਕ ਫੈਮਿਲੀ ਅਮਰੀਕਾ ਵਾ, ਇੱਕ ਆਸਟ੍ਰੇਲੀਆ ਵਾ, ਭਾਈ ਮੇਰਾ ਨਿਊਜ਼ੀਲੈਂਡ ਆ, ਸਿਸਟਰ ਮੇਰੀ ਦੁਬਈ ਸ਼ਾਦੀ ਹੋਈ ਆ, ਤੇ ਅਸੀਂ ਸਾਰੀ ਫੈਮਿਲੀ ਤਾਂ ਦੇਖਦੇ, ਅਸੀਂ ਚਾਹੁੰਦੇ ਕਿ ਅਸੀਂ ਤੁਹਾਡੇ ਨਾਲ ਇੱਕ ਲਾਈਵ ਸੈਸ਼ਨ ਕਰੀਏ।
ਮੈਂ ਪ੍ਰਾਈਵੇਟ ਲਾਈਵ ਔਨ ਕਰਾਂਗਾ, ਠੀਕ ਹੈ ਜੀ। ਉਹਦੇ ਤੇ ਕੋਡ ਕ੍ਰੀਏਟ ਹੋਏਗਾ, ਜਨਰੇਟ ਹੋਏਗਾ, ਉਹ ਕੋਡ ਮੈਂ ਇੱਕ ਬੰਦੇ ਨੂੰ ਸੈਂਡ ਕਰ ਦਾਂਗਾ। ਤੁਸੀਂ ਜਦੋਂ ਲਾਈਵ 'ਚ ਆਉਣਾ ਨਾ, ਉਹਨੇ ਕੋਡ ਮੰਗਣਾ, ਜਿਹੜਾ ਉਹਨੂੰ ਕੋਡ ਦੇਗਾ ਉਹ ਹੀ ਮੇਰੇ ਨਾਲ ਲਾਈਵ ਆਏਗਾ, ਭਾਵੇਂ ਅੱਧਾ ਘੰਟਾ ਗੱਲ ਕਰਨ। ਲੇਕਿਨ ਉਹਦੇ ਪੈਸੇ ਥੋੜੇ ਜਿਹੇ ਜ਼ਿਆਦਾ ਹੋਣਗੇ। ਅੱਛਾ ਉਸਤਾਦ ਜੀ, ਜਿਵੇਂ ਬਿਗੋ ਹੈ, ਅਪਲਾਈ ਪੇ, ਅੱਲਾਹ ਪੈਸੇ ਜ਼ਿਆਦਾ ਵਾ ਜਾਂ ਪੈਸੇ 'ਚ ਕੋਈ ਨਸ਼ਾ? ਬਿਲਕੁਲ ਲਿਖਾ ਉਹ ਯਾਰ ਇੱਕ ਮਿੰਟ, 3 ਮਹੀਨਿਆਂ ਚ ਉਸਤਾਦ ਜੀ ਨੇ ਪੈਸੇ ਪੂਰੇ ਕਰ ਲੈਣੇ, ਮੁੜ ਕੇ ਆ ਫ੍ਰੀ ਹੋ ਜਾਣੀ। ਅੱਛਾ, ਮੈਂ ਹੱਸਦਾ ਖੇਡਦਾ ਰਹਿਣਾ ਨਾ, ਪਤਾ ਕੀ ਗੱਲ ਆ, ਸੱਚੀ ਤੁਹਾਨੂੰ ਗੱਲ ਦੱਸਾਂ ਜੁਗਨੂ, ਅੰਦਰੋਂ ਟੁੱਟੇ ਹੋਏ ਆ। ਨਹੀਂ ਮੈਂ ਦੱਸਦਾ, ਜਿਹੜੇ ਖਰਚੇ ਨੇ ਨਾ YouTube, ਮਾਸ਼ਾਅੱਲਾ ਬਹੁਤ ਪੈਸੇ ਆ ਰਹੇ YouTube ਤੋਂ ਮੈਨੂੰ ਨਾ, ਮਤਲਬ, ਲੇਕਿਨ ਸਾਡਾ ਸਿਰਫ ਟੀ ਟਾਈਮ ਪ੍ਰੋਗਰਾਮ ਆ, ਔਰ ਬੰਦੇ ਕਿੰਨੇ ਨੇ? ਕਮ ਅਜ਼ ਕਮ 14 ਤੋਂ 15 ਆਹੋ ਸਿਰਫ ਟੀ ਟਾਈਮ ਦੇ ਸਿਰ ਤੇ ਆਹੋ ਸਾਰਾ ਨਿਜ਼ਾਮ ਹੋ ਰਿਹਾ ਸਿਰਫ ਟੀ ਟਾਈਮ ਦੇ। ਮਾਸ਼ਾ ਤੇ ਉਹ ਹੁੰਦਾ ਨਾ ਇੱਕ ਸੇਫਟੀ, ਕਿ ਵੀ ਮੈਂ ਕਹਾਂ ਕਿ ਵੀ ਮੈਂ ਕੋਈ ਮਤਲਬ ਕਰੋੜ ਰੁਪਈਆ ਇੱਧਰ, ਜਿਵੇਂ ਬਾਕੀ ਯੂਟਿਊਬਰ ਜਿਹਨੇ ਨੇ ਮਾਸ਼ਾਅੱਲਾ ਜੀ ਕਰੋੜ ਫਲਾਣਾ, ਇਹ ਨਹੀਂ ਚੱਕਰ ਹੈਗਾ। ਮਤਲਬ ਤੂੰ ਹਿਸਾਬ ਲਾ ਲਓ ਨਾ, ਤੂੰ ਵੀ ਚੈਨਲ ਕਰਦਾ, ਇੱਕ ਟੀ ਟਾਈਮ ਅਸੀਂ ਕਰਦੇ 40 45 ਹਜ਼ਾਰ 50 ਹਜ਼ਾਰ ਵਿਊਜ਼ ਆਉਂਦਾ, ਠੀਕ ਹੋ ਗਿਆ ਜੀ। ਤੇ ਸਾਰੇ ਖਰਚੇ ਆਹੋ ਹਿਸਾਬ ਲਾ ਲਓ ਤੁਸੀਂ, ਕਰੋੜ ਸਵਾ ਕਰੋੜ ਰੁਪਇਆ ਆ ਜਾਂਦਾ ਉਸਤਾਦ ਜੀ, ਸ਼ੁਕਰ। ਜਿੱਦਣ ਮੈਨੂੰ ਕਰੋੜ ਰੁਪਈਆ ਪੂਰਾ ਆ ਗਿਆ ਨਾ ਫੈਸਲਾ, ਹਾਂਜੀ ਖੁਦਾ ਦੀ ਕਸਮ 10 ਲੱਖ ਰੁਪਏ ਤੈਨੂੰ ਦੇ ਦੂੰ। ਹਾਏ ਹਾਏ, ਬੜੀ ਗੱਲ ਹੈ ਸਾਡੀ, ਸਾਡੀ ਫੇਰ ਕਸਮ ਕਢਾਈ। ਖਾ ਲਈ, ਕਸਮ ਖਾ, ਔਰ ਮੈਂ ਫਰੀ ਦਾ ਨਹੀਂ ਖਾਦੀ ਕਿ ਉਸਤਾਦ ਜੀ ਮੈਨੂੰ ਜਿੰਨੇ ਪੈਸੇ ਦਾ ਚੈਨਲ ਤੋਂ ਮਿਲਣਗੇ ਤੇ ਤੁਹਾਨੂੰ ਦਊਂਗਾ, ਉਹ ਨਹੀਂ, ਮੈਂ ਕਸਮ ਖਾ ਕੇ ਗਿਆ ਤੈਨੂੰ। ਤੁਸੀਂ ਪਹਿਲੇ ਵੀ 5 ਲੱਖ ਦੇਣਾ ਸੀਗਾ, ਉਹ ਵੀ ਤੁਸੀਂ ਬਹੁਤ ਕੁਝ ਯਾਰ ਫੈਸਲ ਮੇਰੀ ਗੱਲ ਸੁਣ ਯਾਰ, ਜੁਗਨੂ ਨਾ ਕਰੇ, ਤਾਜੀ ਇੱਕ ਮਿੰਟ, ਤੂੰ ਕਿਉਂ ਬਕਵਾਸ ਕੀਤੀ ਸੀ? ਨਾ ਕਰੇ ਹੁਣ। ਹਾਲੇ ਮੈਂ ਸ਼ਰਤ ਹਰੇ ਨੂੰ 5 ਮਿੰਟ ਨਹੀਂ ਹੋਏ, ਮੈਂ ਕੋਈ ਗੱਲ ਨਹੀਂ ਕੀਤੀ, ਹਾਏ ਹਾਏ ਹਾਏ। ਤੇ ਮੈਨੂੰ ਕਹਿੰਦਾ ਉਸਤਾਦ ਜੀ 10-20 ਹਜ਼ਾਰ ਚ ਵੀ ਟੱਕ ਲੱਗ ਸਕਦਾ। ਕੌਣ ਕਹਿੰਦਾ ਏਦਾਂ ਜਿਹਨੇ 5 ਲੱਖ ਲੈਣਾ ਹੋਵੇ? ਫਿਰ 10-20 ਹਜ਼ਾਰ ਇੱਥੇ ਮੈਂ ਕਿਹਾ ਠੀਕ ਹੈ 10-20 ਹਜ਼ਾਰ, ਕਹਿੰਦਾ ਚਲੋ 10,000 ਰੁਪਿਆ ਜਿਹੜਾ ਤੁਹਾਡਾ ਕੁੱਤੇ ਵਾਲਾ ਸੀ ਉਹ ਕੱਟਿਆ ਗਿਆ, ਬਰਾਬਰ ਹੋ ਗਿਆ। ਉਸ ਤੋਂ ਬਾਅਦ ਇਹ ਬਗੈਰਤੀ ਨਹੀਂ ਮੈਨੂੰ ਕਹੀ ਜਿਵੇਂ ਹਰ ਸ਼ੋਅ ਦੇ ਵਿੱਚ ਤੁਸੀਂ 5 ਲੱਖ ਜੀ 5 ਲੱਖ ਨਹੀਂ ਦਿੱਤਾ, ਸਹੇਲ ਦੇ ਨਾਲ ਵੀਡੀਓ ਬਣਾਈ, ਉਹਦੇ ਵਿੱਚ ਵੀ ਤੂੰ ਬਗੈਰਤੀ ਕਰ ਰਿਹਾ। ਤੇਰੇ ਮੁੰਡੇ ਨੇ ਤੈਨੂੰ ਜੁੱਤੀਆਂ ਮਾਰੀਆਂ, ਤੇਰੇ ਮੁੰਡੇ ਨੇ ਤੈਨੂੰ ਕਿਹਾ ਪਾਪਾ ਤੁਸੀਂ, ਜ਼ਰੂਰਤ ਨਹੀਂ, ਉਹਦੀ ਜ਼ਰੂਰਤ ਨਹੀਂ। ਮੈਂ ਆਪਣੇ ਉਸਤਾਦਾਂ ਦਾ ਵੀ ਇਤਰਾਮ ਕੀਤਾ, ਆਪਣੇ ਅਬੂ ਦਾ ਵੀ ਕੀਤਾ, ਮੇਰੀ ਔਲਾਦ ਮੇਰਾ ਕਰਦੀ ਹੈ ਅਲਹਮਦੁਲਿਲਾ। ਓਏ ਜਿਹੜਾ ਅਸੀਂ ਪੰਜਾਬੀ ਲੋਕ ਅਸੀਂ ਜੁੱਤੀਆਂ ਮਾਰਨੀਆਂ ਪਤਾ ਕਿਹਨੂੰ ਕਹਿੰਦੇ ਨੇ? ਆਹੋ ਅਸੀਂ ਉਹ ਫਿਜ਼ੀਕਲੀ ਨਹੀਂ ਮਾਰਦੇ, ਤੇਰਾ ਮੁੰਡਾ ਮਾਰ ਸਕਦਾ ਤੈਨੂੰ, ਉਹਦੀ ਤੇਰੇ ਤੋਂ ਪਹਿਲੇ ਮੈਂ ਨਾ ਉਹਦੀ ਚਮੜੀ ਲਾ ਦਾਂਗਾ, ਇਸ ਤਰ੍ਹਾਂ ਲੇਕਿਨ ਉਹਨੇ ਮਾਰੀਆਂ ਨੇ। ਉਹਦੀ ਵਜ੍ਹਾ ਇਹ ਹੈ, ਉਹਨੇ ਤੈਨੂੰ ਫੌਰਨ ਕਿਹਾ, ਉਹਨੇ ਕਿਹਾ ਨਾ ਪਾਪਾ ਤੁਸੀਂ ਕਿਹਾ 5 ਲੱਖ, ਉਹਨੇ ਕਿਹਾ ਤੇ ਤੁਸੀਂ ਉੱਥੇ ਬੈਠੇ ਕਿਉਂ ਸ਼ੋਖੀ ਮਾਰੀ ਕਿ ਵੀ 10-20 ਹਜ਼ਾਰ ਚ ਟੱਕ ਲੱਗ ਸਕਦਾ। ਫਿਰ ਉਸ ਤੋਂ ਬਾਅਦ ਉਹਨੇ ਇਹ ਵੀ, ਉਹ ਕਿੱਡਾ ਸਿਆਣਾ, ਉਹਨੇ ਕਿਹਾ ਫਿਰ ਉਸ ਤੋਂ ਬਾਅਦ 10-20 ਹਜ਼ਾਰ ਦਾ ਵੀ ਤੁਸੀਂ ਕਹਿਤਾ 10,000 ਕੱਟਿਆ। ਤੇਰੇ ਘਰ ਦੇ ਓਏ ਮੇਰੇ ਤੇ ਵਕੀਲ, ਤੇਰੇ ਢਿੱਡ ਦੇ ਜੰਮੇ ਮੇਰੇ ਵਕੀਲ। ਉਸਤਾਦ ਜੀ ਮੈਂ ਗੱਲ ਕਰਨੇ ਆ, ਉਹਦੇ ਚ ਬੈਨੀਫਿਟ ਕੀ ਹੈ? ਮੈਂ 2 ਘੰਟੇ ਬਹਿਣਾ ਉਸਤਾਦ ਜੀ, ਸਟਾਰ ਲੈ ਤੇ ਮੈਂ 2 ਘੰਟੇ ਬਹਿਣਾ, ਮੈਨੂੰ ਕੀ ਬੈਨੀਫਿਟ ਹੋਏਗਾ ਉਹਦੇ ਤੇ? ਬੈਨੀਫਿਟ ਹੀ ਆ ਬਸ। ਦੂਸਰਾ, ਅਗਰ ਇੱਕ ਕਰੈਕਟਰ ਉਹ ਅਡਾਪਟ ਕਰਦਾ ਹੈ 38,000 ਰੁਪਏ ਦੀ, ਉਹ 15 ਜਿੰਨੇ ਦਿਨ ਦੀ ਦੇਖੋ ਸਰ ਮੇਰੀ ਗੱਲ ਸੁਣੋ, ਉਹਨੂੰ ਕੀ ਬੈਨੀਫਿਟ? ਸੁਣੋ, ਜਿਹੜਾ ਸਾਡੀ ਟੀਮ ਹੈ ਨਾ, ਸਾਡੀ ਟੀਮ ਨੂੰ ਜਦੋਂ ਘਰ ਦੀ ਗੱਲ ਆ, ਉਸੇ ਤਨਖਾਹ ਦੇ ਵਿੱਚ ਹੀ ਇਹਨਾਂ ਨੇ ਵਿਆਹ ਕਰਨਾ। ਕਿਉਂ ਜੀ ਅੱਲਾ ਲੈ ਲਓ, ਹਰ ਸ਼ੈ ਉਹ ਤਨਖਾਹ ਚ, ਉਹਦੇ ਉਹ ਲੈਂਦੇ, ਮੈਂ ਤੇ ਤਨਖਾਹ ਨਹੀਂ ਲੈਂਦਾ। ਸਾਡਾ ਹਰ ਕੰਮ ਉਸੇ ਤਨਖਾਹ ਚ। ਓਏ ਤੂੰ ਤਨਖਾਹ ਲੈ ਲਿਆ ਕਰ ਯਾਰ। ਨਹੀਂ ਨਹੀਂ ਸਾਡੀ ਤਨਖਾਹ ਉਹ ਲੈਂਦੇ ਸਾਰੀ, ਮੈਂ ਨਹੀਂ ਤੁਹਾਡੇ ਕੋਲ 7 ਮਹੀਨੇ ਕੋਈ ਤਨਖਾਹ ਤੇ ਲਈ। ਯਾਰ ਤਨਖਾਹ ਲੈਣੀ ਕੀਤੀ ਨਹੀਂ ਨਹੀਂ ਸਾਡੀ 7 ਮਹੀਨੇ ਆ ਲੈ ਲੈ ਫਿਰ ਹਰ ਤੋਂ ਚੌਥੇ ਦਿਨ ਤਨਖਾਹ ਲੈਣੀ ਕੀਤੀ ਹੁੰਦੀ ਇਹਨੇ, ਤੇ ਕਹਿੰਦਾ ਮੈਂ ਤਨਖਾਹ ਨਹੀਂ ਲੈਂਦਾ। ਨਹੀਂ ਮੈਂ ਨਹੀਂ ਲੈਂਦਾ ਸਾਡੀ ਕਸਮ, 7 ਮਹੀਨੇ ਹੋ ਗਏ ਮੈਂ ਨਹੀਂ ਲੈਂਦਾ ਤੁਹਾਡੇ ਕੋਲ। ਇਹ ਫੈਸਲ ਪਤਾ ਕੀ ਗੱਲ, ਵਰਗਲਾਇਆ ਨਾ ਕਰ ਆਵਾਮ ਨੂੰ। ਉਸਤਾਦ ਜੀ ਝੂਠ ਹਾਂ, ਕਿੱਡਾ ਪੱਕਾ ਜੋ ਲੈਣਾ ਨਾ ਉਹ ਵੀ ਦੱਸਿਆ ਕਰ। ਉਹ ਵਿਚਾਰੇ ਮਾਸੂਮ ਨੇ, ਉਹ ਸਮਝਦੇ ਨਹੀਂ, ਠੀਕ ਆ। ਤੁਸੀਂ 3 ਲੱਖ ਰੁਪਇਆ ਇੱਕ, 2.5 ਲੱਖ ਰੁਪਇਆ ਇੱਕ, ਮੈਂ ਮਕਾਨ ਦਾ ਏਦਾਂ ਕਰਨਾ, 2 ਲੱਖ ਰੁਪਇਆ ਦੇ ਦਿਓ, ਏਦਾਂ ਕਰ ਦਿਓ, ਉਹ ਤਨਖਾਹ ਨਹੀਂ। ਤੇ ਉਹ ਕੀ ਆ? ਉਸਤਾਦ ਜੀ ਚਲਾਵਾ ਮੈਸੇਜ ਚਲਾਵਾ 8 ਦਿਨ ਪਹਿਲੇ ਦਾ, ਉਸਤਾਦ ਜੀ ਮੱਲਾ ਦੀ ਕਸਮ ਚਲਾ ਦੇਣਾ ਹੀ। ਉਸਤਾਦ ਜੀ ਦਸਤਦਾਰ ਨੇ, ਦਸਤਦਾਰੇ ਨੇ। ਦਸਤੀਦਾਰੇ ਹੈ, ਇਹ ਉਹ ਜੁਗਨੂ ਮੇਰੀ ਗੱਲ ਸੁਣ ਲੈ ਯਾਰ, ਇਹਦੀਆਂ ਗੱਲਾਂ 'ਚ ਨਹੀਂ ਆਉਣਾ। ਹੁਣ ਨਹੀਂ ਹੁੰਦੇ। ਖੁਦਾ ਦੀ ਕਸਮ ਮੈਂ ਦਿੰਦਾ ਇਹਨੂੰ ਪੈਸੇ, ਉਸਤਾਦ ਜੀ ਦੱਸ ਮੌਲਾ ਦੀ ਕਸਮ ਬਸ। ਆ ਬਕਵਾਸ ਕਰਦਾ ਯਾਰ, ਆ ਜਾਣ ਕੇ ਤਾਂ ਕੰਮ ਖਰਾਬ ਕਰਦਾ, ਐਡੇ ਪੱਕੇ ਐਕਸਪ੍ਰੈਸ਼ਨ ਦੇ ਨਾਲ ਯਾਰ ਅਗਲੇ ਦਾ ਬੇੜਾ ਗਰਕ ਕਰ ਦਿੰਦਾ ਹੈ। ਨਹੀਂ ਸਾਜੀ ਆਡੀਅנס ਨੂੰ ਵੀ ਪਤਾ ਵਾ। ਆਹੋ ਨਹੀਂ ਓਏ ਨਹੀਂ। ਸਭ ਨੂੰ ਪਤਾ ਲੱਗ ਗਿਆ ਵਾ ਤੁਹਾਡਾ। ਓਏ ਮੈਂ ਕਸਮ ਖਾਣ ਨੂੰ ਤਿਆਰ ਆ, 2 ਸਾਲਾਂ ਦੇ ਵਿੱਚ 7 ਮਹੀਨਿਆਂ ਦੇ ਵਿੱਚ ਸਿਰਫ 2 ਵਾਰੀ, ਯਾਨੀ ਕਿ ਉਸਤਾਦ ਜੀ ਕੋਲ, ਉਹ ਵੀ ਮੈਂ ਬੜਾ ਹੀ ਪਰੇਸ਼ਾਨ ਹੋ ਗਿਆ, 2 ਵਾਰੀ ਪੈਸੇ ਲਏ ਹਾਂ, ਇੱਕ ਨੂੰ ਫੋਨ ਕਰਕੇ, ਦਸਤਦਾਰ ਨੇ। ਫੋਨ ਤੇ ਨਾ ਰੋ ਕੇ ਦੱਸਦੇ ਮੇਰੀ ਸਮਾਰਟ ਸੈਲਰੀ ਹੈ, ਕੋਈ ਬਾਤ ਨਹੀਂ। ਮੈਂ ਆਪ ਦੇਖਿਆ ਕਿੰਨੀ ਵਾਰੀ। ਅਲਹਮਦੁਲਿਲਾ ਮੇਰੀ ਸਮਾਰਟ ਸੈਲਰੀ। ਦਸਤਦਾਰੇ ਲੈ ਕੇ ਤੇ ਬਾਅਦ ਚ ਕਹੀ ਜਾਵੇ ਰਾਂਝੇ ਦਸਤ। ਅੱਛਾ ਜੀ, ਉਹ ਜਿਹੜੀ ਐਪ ਦੀ ਗੱਲ ਹੋ ਰਹੀ ਹੈ ਸਟਾਰ ਦੀ, ਉਹਦੀ ਭਾਜਨ ਗੱਲ ਇਹ ਹੈ ਜੁਗਨੂ ਬਾਦਸ਼ਾਹ ਕਿ ਤੁਸੀਂ ਸਬਸਕ੍ਰਾਈਬ ਕਰ ਲਿਆ। ਅਗਰ ਕੋਈ ਆਰਟਿਸਟ ਹੁੰਦਾ, ਲਾਈਕ ਮੈਂ ਸਖਾਵਤ ਭਾਜੀ ਨਾਲ ਗੱਲ ਕੀਤੀ ਸੀ, ਹੋਰ ਮੈਂ ਹਾਲੇ ਇਹਦੇ ਨਾਲ ਬਹੁਤ ਸਾਰੇ ਬਗਸ ਫਿਕਸ ਹੋਣੇ ਨੇ। ਉਹ ਜਦੋਂ ਸਾਰੇ ਫਿਕਸ ਹੋ ਗਏ ਨਾ, ਓਕੇ ਹੋ ਗਈ, ਮਲਾਈ ਵਾਂਗੂ ਚੱਲਣ ਲੱਗ ਪਈ, ਫਿਰ ਇਹਦੇ 'ਚ ਮੈਂ ਆਰਟਿਸਟ ਲਿਆਵਾਂਗੇ। ਯਾਨੀ ਇਹ ਐਸੀ ਐਪ ਹੋਏਗੀ
ਕਿ ਤੁਸੀਂ ਰਾਤ ਨੂੰ ਇਹਨੂੰ ਸਵਿਪ ਕਰੋਗੇ ਨਾ ਤੇ ਕੋਈ ਨਾ ਕੋਈ ਸੈਲੇਬ੍ਰਿਟੀ ਨਜ਼ਰ ਆਏਗੀ ਤੁਹਾਨੂੰ। ਆਨਲਾਈਨ ਸੈਲੇਬ੍ਰਿਟੀ ਵਾਸਤੇ ਐਪ ਆ, ਸਟਾਰ ਵਾਸਤੇ ਸਿਰਫ। ਇੰਡੀਅਨ ਵੀ ਮੇਰੀ ਗੱਲ ਚੱਲ ਰਹੀ ਪਾਕਿਸਤਾਨ 'ਚ ਵੀ ਜਿੱਥੇ ਨੇ ਕੁਝ ਸਿੰਗਰ, ਔਰ ਉਹਨਾਂ ਨੂੰ ਮੈਂ ਜੋ ਜ਼ਾਹਰੀ ਬਾਤ ਆ ਜਦੋਂ ਉਹਨਾਂ ਦੇ ਵੀ ਫਾਲੋਅਰ ਕਰਨਗੇ ਤੇ ਉਹਨਾਂ ਨਾਲ ਮੈਂ ਇੱਕ ਜਿਹੜੀ ਅਮਾਉਂਟ ਤੈਅ ਕਰਾਂਗਾ ਜ਼ਿਆਦਾ ਰੇਟ ਹੋ ਜਾਂਦਾ ਕਿ ਭਾਈ ਤੁਹਾਨੂੰ ਮੈਂ ਮਹੀਨੇ ਦੇ ਇੰਨੇ ਪੈਸੇ ਦਿਆਂਗਾ ਔਰ ਇਹਦੇ ਬਦਲੇ ਤੁਸੀਂ ਇੰਨੇ ਘੰਟੇ ਮਹੀਨੇ ਦੇ ਐਸਐਸ ਦੇ ਨਾਉਣਾ। ਹਾਂ ਉਸਤਾਦ ਜੀ ਔਰ ਜਿੱਦਣ ਇਹ ਓਕੇ ਹੋ ਗਈ ਉਦੋਂ ਸਭ ਤੋਂ ਪਹਿਲੇ ਮੈਂ ਹਨੀ ਸਿੰਘ ਭਾਜੀ ਨੂੰ ਲੈਣਾ, ਭਾਜੀ ਲਾਈਵ ਆਓ ਇੱਥੇ। ਆਪਣਾ ਹੱਥ ਹੀ ਉਹਨਾਂ ਨੂੰ ਪੈਣ ਡਿਆ ਉਹਨਾਂ ਨੂੰ ਵੈਸੇ ਉਹਨਾਂ ਨੇ ਜਦੋਂ ਟਾਈਮ ਹੋਵੇ ਨਹੀਂ, ਲੇਕਿਨ ਇੱਕ ਵਾਰੀ ਓਪਨਿੰਗ ਮੈਂ ਉਹਨਾਂ ਕੋਲ ਕਰਾਉਣੀ। ਸਾਜੀ ਹੁਣ ਰਹਿੰਦਾ ਕੀ ਉਹਦੇ 'ਚ? ਕੁਛ ਵੀ ਨਹੀਂ ਰਹਿੰਦਾ ਥੋੜੇ ਥੋੜੇ ਬਗਸ ਨੇ ਨਾ ਕਿ ਕਿਸੇ ਆ ਚੀਜ਼ ਨਹੀਂ, ਉਹ ਲੋਕ ਸਮਝਦੇ ਨੇ ਜਿਹੜੇ ਇਸ ਕੰਮ ਨੂੰ ਕਿ ਇਹ ਬੜਾ ਲੰਮਾ ਚੌੜਾ ਖਾਤਾ ਹੁੰਦਾ, ਇਹਦੇ ਪਿੱਛੇ ਬਹੁਤ ਵੱਡੇ ਜਾਲ ਹੁੰਦੇ ਨੇ ਜਿਹੜੇ ਵਿਛਾਏ ਹੁੰਦੇ ਨੇ ਟੈਕਨੀਕਲ, ਤੇ ਉਹ ਇੱਕ ਚੀਜ਼ ਦਾ ਨੋਟੀਫਿਕੇਸ਼ਨ ਨਹੀਂ ਹੁੰਦਾ। ਲਾਈਕ ਹੁਣ ਜਿੱਦਾਂ ਇਹਦੇ ਵਿੱਚ ਤੁਸੀਂ ਖੋਲੋ ਨਾ ਤੇ ਇੱਕ ਮੈਸੇਜ ਵਾਲਾ ਆਈਕਨ ਹੁੰਦਾ ਤੁਹਾਡੇ ਹਰ ਮੋਬਾਈਲ ਤੇ। ਮੈਸੇਜ ਅਗਰ ਤੁਹਾਨੂੰ ਆਏ ਹੋਣ ਤੇ ਉੱਪਰ ਨਿੱਕਾ ਜਿਹਾ ਦੱਸ ਦਿੰਦਾ ਕਿ 16 ਮੈਸੇਜ ਤੈਨੂੰ ਆਏ, ਤੁਸੀਂ ਖੋਲਦੇ ਹੋ। ਅਗਰ ਉੱਤੇ ਕੁਛ ਨਾ ਹੋਵੇ ਤਾਂ ਤੁਹਾਨੂੰ ਪਤਾ ਲੱਗਦਾ ਅੰਦਰ ਮੈਸੇਜ ਕੋਈ ਨਹੀਂ ਹੈਗਾ। ਸਾਡੇ ਇਹਦੇ ਉਹ ਇੰਸਟਾਲ ਉਹ ਆਪਸ਼ਨ ਆਉਣ ਵਾਲਾ ਹੈ। ਅਸੀਂ ਜਦੋਂ ਖੋਲਦੇ ਆ ਮੈਸੇਜ ਖੋਲੀਏ ਤੇ ਅੰਦਰ ਜਾ ਕੇ ਪਤਾ ਲੱਗਦਾ ਕਿੰਨੇ ਆਏ ਨੇ। ਓਕੇ ਉਹ ਥੋੜਾ, ਲੇਕਿਨ ਕਿਉਂਕਿ ਤੁਸੀਂ ਸਬਸਕ੍ਰਾਈਬ ਕਰੋ ਲਾਈਵ ਹੋਣਾ ਸ਼ੁਰੂ ਹੋ ਜਾਓ, ਥੋੜਾ ਥੋੜਾ ਲਾਈਵ ਵਾਲਾ ਕੰਮ ਓਕੇ ਹੈ। ਉਹ ਆਈਫੋਨ ਤੇ ਸਾਜੀ ਨਹੀਂ ਹੋਇਆ? ਆਈਫੋਨ ਤੇ ਉਹ ਜਿਹੜੇ ਸਮਝਦੇ ਨੇ ਉਹਨਾਂ ਨੂੰ ਪਤਾ। ਉਹ ਅੱਛਾ, ਜਾ- ਦੱਸ ਵੀ ਪੂਰੀ ਦੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਐਂਡਰੋਇਡ ਹੈ ਨਾ, ਐਂਡਰੋਇਡ ਮਾਰਜਨ ਦਿੰਦਾ ਵਾ ਕਿ ਵੀ ਤੁਸੀਂ ਇਹਨੂੰ ਅਪਲੋਡ ਕਰਕੇ, ਹੁਣ ਚੌਥੀ ਵਾਰੀ ਅਪਲੋਡ ਹੋਈ ਹੈ, ਦਿਲ ਕਰੇ ਹਫਤੇ ਬਾਅਦ ਮੈਂ ਫੇਰ ਕਹਾਂ ਵੀ ਪੁਰਾਣੀ ਸਾਰੀ ਕਰਕੇ ਤੇ ਨਵੀਂ ਜਿਹੜੀ ਹੁਣ ਆਈ ਹੈ ਨਾ ਉਹ ਇੰਸਟਾਲ ਕਰ ਲਓ। ਉਹ ਉਦਾਂ ਹੀ ਚੱਲ ਜਾਏਗੀ, ਉਸੇ ਹੀ ਜੀਮੇਲ ਤੇ ਉਸੇ ਹੀ ਸਾਰੇ ਕੁਝ ਤੇ ਸਿਰਫ ਇੰਸਟਾਲ ਕਰਨੀ, ਡਾਟਾ ਸਾਰਾ ਉਦਾਂ ਹੀ ਤੁਹਾਡੀ ਜੀਮੇਲ ਤੇ। ਠੀਕ ਹੈ ਜੀ। ਆਈਫੋਨ ਜਿਹੜਾ ਨਾ ਇਹ ਨਾ ਮਾਰਜਨ ਨਹੀਂ ਦਿੰਦਾ ਕਿ ਤੁਸੀਂ ਇਹਨੂੰ ਬਾਰ-ਬਾਰ ਤੋੜੋ ਫੋੜੋ। ਜਦੋਂ ਐਂਡਰੋਇਡ ਦਾ ਹਰ ਸ਼ੈ ਫਿਕਸ ਹੋ ਗਈ ਫਿਰ ਅਸੀਂ ਆਈਫੋਨ ਤੇ ਸੈੱਟ ਕਰਾਂਗੇ। ਜਾਏਗੀ ਜ਼ਰੂਰ। ਆਈਐਸਓ ਤੋਂ ਬਗੈਰ ਤਾਂ ਫਿਰ ਦੱਸ। ਉੱਥੇ ਪੀਕੇ ਵੀ ਲੱਗਣਗੇ, ਡਾਇਮੰਡ ਨੰਬਰ ਵੀ ਵੱਜਣਗੇ। ਨਹੀਂ ਪੀਕੇ ਨਹੀਂ, ਹਾਂ ਪੀਕੇ ਸੀ ਕੇ ਲੱਗਣਗੇ। ਆਹੋ। ਪੀਕੇ ਸਾਜੀ ਉਹ ਹੋਣਾ ਚਾਹੀਦਾ ਹੁੰਦਾ, ਇੱਕ ਟਵਿਸਟ ਹੋਵੇ ਕਿ ਉਹ ਨਹੀਂ ਫਿਰ ਉਹੀ ਖਲਾਰਾ ਪੈ ਗਈ। ਮੈਂ ਤੈਨੂੰ ਦੱਸਦਾ ਨਾ, ਉਹਦਾ ਵੀ ਤੈਨੂੰ ਦੱਸ ਬੀਕੋ ਜਾਂ ਦੂਜੀ ਜਿੱਥੇ ਤੂੰ ਕਹਿੰਦਾ ਪਨਿਸ਼ਮੈਂਟ ਲੱਗਦੀ ਹੈ, ਜਿੱਥੇ ਰਾਤ ਨੂੰ ਵਾਹ ਹੋ ਰਿਹਾ ਹੁੰਦਾ, ਉਹ ਨਹੀਂ ਮੈਂ ਕੰਮ ਕਰਦਾ। ਇਹ ਤਹਿਜ਼ੀਬ ਦਾ ਕੰਮ, ਤਸੀਬਾ ਹਾਫੀ ਦਾ ਵੀ, ਹਾਂ ਉਹਨੇ ਵੀ ਆਇਆ ਕਰਨਾ। ਠੀਕ ਹੈ ਜੀ। ਇੱਥੇ ਭੈਣ ਉੱਥੇ ਦੇਖੋ ਤੁਸੀਂ 15 ਰੁਪਏ ਦਾ ਪੈਕੇਜ ਕਰਕੇ ਤੁਸੀਂ ਲਾਈਵ ਬਹਿ ਕੇ ਜਿਹਦੀ ਮਰਜ਼ੀ ਮਾਂ ਭੈਣ ਕਰਕੇ ਉਹ ਨਿਕਲ ਜਾਂਦੇ। ਮੈਂ ਬੈਠਾ ਹਾਂ ਥੱਲੇ ਤੇਰੇ ਵਰਗਾ ਇਹ ਜਿਹਾ ਬੰਦਾ ਆਇਆ, ਉਹਨੇ 9 ਰੁਪਏ ਦਾ ਪੈਕੇਜ ਲਿਆ 3 ਘੰਟੇ ਦਾ, ਉਹ ਮੈਨੂੰ ਗਾਲ ਕੱਢ ਕੇ ਹੋ ਗਿਆ। ਕੀ ਜ਼ਿੰਦਗੀ ਹੈ। ਉਸ ਤੋਂ ਬਾਅਦ ਪਨਿਸ਼ਮੈਂਟ ਲੱਗੀ ਤੇਰੀ ਪਤਾ ਨਹੀਂ ਕਿਹਦੇ ਨਾਲ। ਉਹ ਕਿਉਂ ਪਨਿਸ਼ਮੈਂਟ ਲੱਗੀ? ਥੱਲੇ ਪੈਸੇ, ਜ਼ਾਹਰੀ ਬਾਤ ਆ ਅਰਨਿੰਗ ਹੋ ਰਹੀ ਹੈ ਜੀ, ਬੜੇ ਬੜੇ ਵੱਡੇ ਕਰੋੜਾਂ ਰੁਪਏ ਲੋਕ ਬੀਗੋ ਦੇ ਕਮਾ ਰਹੇ ਨੇ ਉਹ ਪਨਿਸ਼ਮੈਂਟ ਨਾਲ। ਠੀਕ ਹੈ ਜੀ। ਇੱਥੇ ਜਿਹੜੇ ਤੁਸੀਂ ਪਨਿਸ਼ਮੈਂਟ ਦੇ ਪੈਸੇ ਉੱਥੇ ਦੇਣੇ ਨੇ, ਖਰੀਦ ਕੇ ਸਿੱਟਣੇ ਨੇ, ਉਹ ਤੁਸੀਂ ਮੰਥਲੀ ਪਹਿਲਾਂ ਹੀ ਪੇ ਕਰ ਦੇਣਾ। ਓਕੇ ਸਬਸਕ੍ਰਾਈਬ ਕਰਨ ਲੱਗੇ। ਠੀਕ ਹੈ ਜੀ। ਉਹ ਤੁਸੀਂ ਕਰ ਦਿੱਤਾ। ਇਹ ਬੇਸਿਕਲੀ ਉਹ ਐਪ, ਇਹ ਮੇਰੀ ਫੈਮਿਲੀ ਐਪ ਆ ਸਜਾਜਨੀ ਆਫੀਸ਼ੀਅਲ ਦੀ। ਇਹਦੇ ਨਾਲ ਹਰ ਉਹੀ ਕਨੈਕਟ ਹੋਏਗਾ ਜਿਹੜਾ ਸਾਡੀ ਫੈਮਿਲੀ ਹੈ। ਜਿਹਨੇ ਮੈਨੂੰ ਲਾਈਵ ਦੇਖਣਾ, ਮੈਂ ਕਿਤੇ ਫਿਰ ਰਿਹਾ ਦੁਬਈ ਦੇ ਵਿੱਚ, ਮੈਂ ਲਾਈਵ ਆ ਜਾਣਾ ਕਿ ਆ ਦੇਖੋ ਯਾਰ ਆ ਗੇਮ, ਯਾਨੀ ਕੈਜੂਅਲ ਤੁਸੀਂ ਕਿੱਥੇ ਫਿਰ ਰਹੇ ਹੋ। ਫਰੀਦ ਕਿੱਥੇ ਇਸ ਟਾਈਮ? ਇੱਕ ਮਿੰਟ ਠਹਿਰ ਜੋ ਮੈਂ ਫਰੀਦ ਨੂੰ ਲੈਣਾ। ਫਰੀਦ ਸਾਹਿਬ ਕਿਤੇ ਹੋਰ ਜਗ੍ਹਾ ਤੇ ਫਿਰੇ, ਮੈਂ ਫਰੀਦ ਲਾਈਵ ਆ ਰਿਹਾ, ਲੋਕੀ ਦੱਸ ਕਿੱਥੇ ਆ, ਤੂੰ ਲਾਈਵ ਆ ਗਿਆ। ਸਾਜੀਆ ਦੇਖੋ ਮੈਂ ਇੱਥੇ ਫਿਰ ਰਿਹਾ ਇਸ ਟਾਈਮ। ਫੈਸਲ ਕੀ ਕਰ ਰਿਹਾ? ਫੈਸਲ ਆ ਦੇਖੋ, ਫੈਸਲ ਲਾਈਵ ਦਿਖਾ ਰਿਹਾ ਕਿ ਮੈਂ ਦੇਖੋ ਇੱਥੇ ਬੈਠਾ, ਆਰਟਿਸਟ ਮੇਰੇ ਨਾਲ ਨੇ ਜੀ, ਇਹ ਸਾਡੀ ਐਪ ਦੇ ਲੋਕ ਨੇ ਨਾ, ਇਹ ਸਮਝ ਆ ਰਹੀ। ਸਹੀ ਹੈ। ਦੂਸਰੀ ਗੱਲ ਇਹ ਹੈ ਕਿ ਗਿਫਟਿੰਗ ਹੋਏਗੀ। ਕੁਈਨਸ ਨੇ ਬਹੁਤ ਸ਼ਬ ਚਬਾਰੀ ਵੀ ਐ, ਰਾਕਟ ਵੱਜ ਰਹੇ ਨੇ, ਜਹਾਜ਼ ਵੱਜ ਰਹੇ, ਨਹੀਂ ਸੋਬਰ ਕਿ ਤੂੰ ਕੁਈਨਸ ਥੱਲੇ ਤੇਰੇ ਬਣਿਆ, ਤੂੰ ਉੱਥੋਂ ਪਰਚੇਜ਼ ਕਰ, ਸੈਂਡ ਕਰਨੇ ਤੇ ਕਰਦੇ, ਨਹੀਂ ਤੇ ਤੂੰ ਮੰਥਲੀ ਸਾਨੂੰ ਦੇਤੇ ਨੇ। ਓਕੇ ਸਾਡੇ ਲਈ ਉਹ ਕਾਫੀ ਨੇ। ਫਿਲਹਾਲ ਬਾਅਦ ਚ ਮੈਂ ਵਧਾ ਦਾਂਗਾ ਫਿਰ ਹੌਲੀ। ਨਹੀਂ ਯਾਰ ਬੱਚਿਆਂ ਦਾ ਲੰਗਰ ਕਮਾਉਣਾ, ਮੈਂ 2000 ਬੰਦਾ ਕਰ ਲਵੇ ਸਬਸਕ੍ਰਾਈਬ, 3800 ਰੁਪਇਆ, 38 ਲੱਖ ਹੋ ਗਿਆ 1000 ਦਾ, 2000 ਦਾ 38 ਦੂਣਾ 76 ਲੱਖ ਰੁਪਇਆ ਲੰਗਰ ਤੁਰਿਆ ਰਹੇਗਾ ਮਾੜਾ ਮੋਟਾ ਬੱਚੇ ਦਾ। ਸਾਡੀ ਤਾਂ 50 ਬੰਦੇ ਤਾਂ ਦਾਲ ਰੋਟੀ ਤੇ ਹੋਊਗਾ ਨਾ। ਭਾਜਨ ਇਹਦੇ ਵਿੱਚੋਂ ਅਗਰ ਮੈਂ ਕਿਸੇ ਸੈਲੇਬ੍ਰਿਟੀ ਨੂੰ ਪਾਉਣਾ ਉਹਨੇ ਮੇਰੇ ਨਾਲ ਕੋਈ 50,000 ਲੱਖ ਤੇ ਨਹੀਂ ਬਹਿਣਾ। ਨਹੀਂ 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 ਜੀ ਹਾਂਜੀ ਜਨਾਬ। ਭਾਈ ਕਪਲ ਸ਼ਰਮਾ ਸਾਹਿਬ ਵੀ ਆਉਣਗੇ। ਉਹ ਜੇ ਕਿਤੇ ਮੇਰਾ ਦਾਲ ਲੱਗਾ, ਔਰ 2000 ਘੱਟ ਆ ਬਹੁਤ, ਕਿਉਂਕਿ ਜ਼ਿਆਦਾਤਰ ਇਹ ਕਰਨਗੇ ਉਹ ਜਿਨ੍ਹਾਂ ਦੀ ਸੈਲਰੀ 70-80 ਹਜ਼ਾਰ ਲੱਖ ਰੁਪਇਆ ਜਿਹੜੇ ਮਹੀਨੇ ਦਾ ਕਮਾ ਰਹੇ ਨੇ, ਉਹ ਹੀ ਕਰਨਗੇ ਨਾ 4000 ਮਹੀਨੇ ਦਾ। 5000 ਕਮਾਉਣ ਵਾਲਾ ਵਿਚਾਰਾ ਤਾਂ ਨਹੀਂ ਕਰੇ। 4000 ਪਾਕਿਸਤਾਨੀ ਮਹੀਨਾ ਹਾਂ ਤੇ ਉਹ ਨਾਰਮਲ ਸਟਾਈਲ 70-80 ਲੱਖ ਵਾਲਾ ਨਹੀਂ ਵੀ, ਉਹ ਕੋਈ 10। ਨਹੀਂ 70-80 ਹਜ਼ਾਰ ਅੱਛਾ ਹਾਂ। ਜਾਂ ਕਮ ਸੇ ਕਮ 50-60 ਹਜ਼ਾਰ ਵਾਲਾ। ਹਾਂ ਇੰਨਾ ਤਾਂ ਕਰ ਜੇ 50-60 ਹਜ਼ਾਰ ਚ ਸਿਰਫ ਘਰ ਦਾ ਕਿਚਨ ਚੱਲਦਾ ਅੱਜ ਕੱਲ, ਜੀ ਲੱਖ ਰੁਪਏ ਤੋਂ ਘੱਟ। ਤੇ ਜਿਹੜਾ 50-60 ਹਜ਼ਾਰ ਕਮਾਉਣ ਵਾਲਾ ਉਹਨੇ 4000 ਦੇ ਉਹਨੇ 20 ਹੋਰ ਕੰਮ ਕਰ ਲੈਣੇ, ਯਾਰ ਮੈਂ ਆ ਵੀ ਕਰ ਲਵਾਂ, ਆ ਵੀ ਕਰ ਲਵਾਂ। ਠੀਕ ਆ। ਲੇਕਿਨ ਉਹਨਾਂ ਵਾਸਤੇ ਵੀ ਇਹ ਨਹੀਂ ਤੁਸੀਂ ਸੋਚਣਾ ਕਿ ਯਾਰ ਜਿਹੜੇ ਮਾੜੇ ਉਹ ਕਿੱਧਰ ਜਾਣ।
ਠੀਕ ਹੈ ਨਾ, ਉਹ ਖਸਮਾਂ ਨੂੰ ਖਾਣ। ਚਲੋ ਕੋਈ ਨਾ ਕੋਈ ਜਗ੍ਹਾ ਮੈਂ ਕਿਹਾ ਇਹ ਨਹੀਂ ਸੋਚਣਾ ਕਿ ਮੈਨੂੰ ਉਹਨਾਂ ਦਾ ਖਿਆਲ ਆ। ਸਾਜੀ ਨਾ ਤੁਹਾਨੂੰ ਨਾ ਨਾ, ਮੱਫਤ ਇਹ ਨਹੀਂ ਫਿਰ ਹੁੰਦੀ ਕਿ ਵੀ ਮੈਂ ਤੁਹਾਨੂੰ ਕਵਾਂਗਾ ਜੀ ਮੈਂ ਉਹ ਮਾੜੇ ਜਿਹੜੇ ਆ ਉਹ ਵੀ ਆ ਜਾਣ, ਕੋਈ ਗੱਲ ਨਹੀਂ। ਮੈਂ ਕਾਤੋਂ ਠੀਕ ਆ ਜੀ, ਸਾਡਾ ਪਿਆਰ ਫਿਰ ਇੰਨੇ ਸਾਲਾਂ ਦਾ ਕਾਤੋਂ ਪਾਇਆ ਸੀ। ਜਿਹੜਾ- ਉਹਦਾ ਪਾਇਆ ਨੇ ਹੱਲ ਆ, ਉਹ ਜਿਹੜਾ ਉਹ ਨੇ ਉਹਨਾਂ ਦਾ ਅਸੀਂ ਇੱਕ ਦਿਨ ਫਿਕਸ ਕਰਾਂਗੇ, ਉਸ ਦਿਨ ਅਸੀਂ ਫ੍ਰੀ ਕਰ ਦਿਆਂਗੇ ਸਾਰਾ। ਜੁਮੇਰਾਤ ਰੱਖ ਲਓ। ਨਹੀਂ ਉਦੋਂ ਬੜਾ ਰਸ਼ ਹੋਣਾ। ਹਾਂ ਉਧਰ ਵਾਰੀ ਨਹੀਂ ਮੁਫਤੇ, ਅਸੀਂ ਉਹਨਾਂ ਦਾ ਨਾਂ ਰੱਖਣਾ ਮੁਫਤੇ ਆਏ ਵੀ, ਮੁਫਤਾ ਡੇ। ਮੈਂ ਕਿਹਾ ਸਾਰੀ ਮੁਫਤਾ ਡੇ। ਅੱਛਾ ਜੀ, ਮੇਰਾ ਇੱਕ ਸਵਾਲ ਹੈ ਉਸਤਾਦ ਜੀ, ਨਾਰਮਲ ਸਕਰੀਨ ਵਾਲੇ ਮੋਬਾਈਲ ਤੇ ਫੈਸਲ ਸਾਹਿਬ ਲਾਈਵ ਦੇਖ ਪੈਣਗੇ? ਇਹ ਨਾ ਹੋਵੇ ਇੰਨੇ ਮੋਬਾਈਲ ਚੋਂ ਬਾਹਰ ਉੱਠਦੇ ਆ। ਚਲੋ ਠੀਕ ਹੋ ਗਿਆ। ਹਾਂਜੀ, ਭਾੜੇ ਨੂੰ ਇੰਸਟਾਲ ਕਰੋ, ਇੰਸਟਾਲ ਕਰਕੇ ਉਹਦਾ ਪ੍ਰੀਮੀਅਮ ਵਰਜ਼ਨ ਲਵੋ, ਤੇ ਉਸ ਤੋਂ ਬਾਅਦ ਮੈਂ ਥੋੜੀ ਦੇਰ ਬਾਅਦ ਦੇਖਦਾ ਵਾਂ, ਆਉਂਦਾ ਹੀ ਕੋਈ ਨਹੀਂ ਲਾਈਵ ਉਹ ਤਾਂ ਕਰ ਲਓ, ਮੈਸੇਜ ਮੂਸੇਜ ਇਹ ਉਹ ਸਾਰਾ ਕੁਝ, ਲੇਕਿਨ ਉਹਨੂੰ ਜਿਹੜੇ ਪ੍ਰੀਮੀਅਮ ਵਰਜ਼ਨ ਉਹਦਾ ਲੈ ਕੇ, ਔਰ ਆ ਜਿਹੜੀ ਇਹ ਤਸਵੀਰ ਉੱਤੇ ਆ ਰਹੀ ਨਾ, ਇਹ ਕਰਨਾ ਦੋ, ਇਸ ਟਾਈਮ ਦੋ ਐਪਾਂ ਨੇ ਉਹਦੇ ਤੇ ਸਟਾਰਲੀ ਦੀਆਂ, ਜਿਹੜੀ ਸਾਡੇ ਵਾਲੀ ਨਾ ਉਹ ਮੈਂ ਉੱਤੇ ਮਾਰਕ ਕਰ ਦਿਆਂਗਾ ਗੋਲ ਇੰਜ ਕਰਕੇ। ਆਹ ਤੈਨੂੰ ਨਜ਼ਰ ਆ ਰਹੀ ਸਕਰੀਨ ਤੇ ਗੋਲ, ਇੱਕ ਚੌਰਸ ਆ ਇੰਜ ਡੱਬਾ, ਇੱਕ ਡੱਬਾ ਚੌਰਸ ਹੀ ਆ ਵਾਈਟ, ਲੇਕਿਨ ਉਹਦੇ ਅੰਦਰ ਇੰਜ ਗੋਲ ਕਰਕੇ ਬਲੂ ਕਲਰ ਦਾ ਲਿਖਿਆ ਸਟਾਰਲੀ। ਉਹ ਇੰਸਟਾਲ ਨਹੀਂ, ਤੇ ਮੈਂ ਜਿੱਥੋਂ ਇੰਸਟਾਲ ਕਰੋ ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਦੇ ਦਿਆਂਗਾ, ਤੁਸੀਂ ਉਹਨੂੰ ਕਲਿੱਕ ਕਰੋ ਸਿੱਧਾ ਪਲੇ ਸਟੋਰ ਤੇ, ਔਰ ਫਿਰ ਕੋਈ 15-20 ਦਿਨ ਮਹੀਨੇ ਉਹਦੇ ਵਿੱਚ iOS ਤੇ। ਤੇ ਤੁਸੀਂ ਉਹਦਾ SJ ਸਟਾਰ ਲਈ ਕਿਉਂ ਨਹੀਂ ਕਰ ਲੈਂਦੇ? ਨਹੀਂ ਸਟਾਰਲੀ ਠੀਕ ਆ, ਅਸੀਂ ਕੋਈ 2 ਮਹੀਨੇ ਖਪਾ ਕੇ ਫਿੱਕਾ ਜਾਂ ਨਾ ਨਹੀਂ ਸੋਚਿਆ ਬੜਾ ਨਹੀਂ ਬੜਾ ਅੱਛਾ ਨਾਮ ਆ ਸਾਰੀ ਸਟਾਰਲੀ। ਸਟਾਰੀ ਚਪਲ ਸਾਹਿਬ ਬੜਾ ਅੱਛਾ ਨਾਮ ਓਏ ਉਹ ਐਪਾਂ ਦਾ ਨਾਂ ਨਹੀਂ ਹੁੰਦਾ, ਸਜਾਦ ਜਾਨੀ ਉਹ ਨਹੀਂ ਹੁੰਦਾ, ਐਪ ਦਾ ਨਾਮ ਇਸ ਤਰ੍ਹਾਂ ਦਾ ਹੀ ਹੁੰਦਾ, ਹਾਂਜੀ ਹਾਂਜੀ, ਲੇਕਿਨ ਉਹ ਸਪੈਸੀਫਿਕ ਹੋ ਜਾਏਗੀ ਨਾ ਕਿ ਸਾਡੀ ਐਪ ਆ। ਸਟਾਰਲੀ। ਹਾਂ ਨਹੀਂ ਇਹ ਚੋਂ ਕੋ ਚਾਰ ਆਨੇ ਬਚਣ ਗਏ ਵੀ ਕਿ ਨਹੀਂ ਸਜਾਦ ਲਈ ਕਰ ਲਈਏ, ਐਡੀ ਆਪਣੀ ਪਛਾਣ ਬਣਾਣੀ ਹੈ ਦੇਖੋ। ਅੱਛਾ ਜੀ ਗੈਸ ਕਰੋ, ਮਹੀਨੇ 2 ਮਹੀਨੇ 'ਚ ਐਪ ਠੀਕ ਚੱਲਣ ਲੱਗ ਪਈ, 2-3 ਮਹੀਨੇ 'ਚ, 3 ਮਹੀਨੇ ਦੇ ਵਿੱਚ 90 ਦਿਨਾਂ 'ਚ ਕਿੰਨੇ ਸਬਸਕ੍ਰਾਈਬਰ ਹੋ ਜਾਣਗੇ ਸਾਡੇ? ਗੈਸ ਪਹਿਲੇ ਤੂੰ ਕਰ। ਐਪਲੀਕੇਸ਼ਨ ਦੇ ਕੇ ਚੈਨਲ ਨਹੀਂ ਪ੍ਰੀਮੀਅਮ ਵਾਲੇ ਕਿੰਨੇ ਹੋ ਜਾਣਗੇ? ਪ੍ਰੀਮੀਅਮ ਵਾਲੇ ਤਕਰੀਬਨ ਓਵਰਸੀਜ਼ ਸਾਰੇ ਪਾਪ ਹੋ ਕੇ ਹਰ ਚੀਜ਼ 15 ਤੋਂ 20 ਦੇ ਦਰਮਿਆਨ, 15 ਤੋਂ 20 ਬੰਦੇ, 15 ਤੋਂ 20 ਹਜ਼ਾਰ ਦੇ ਦਰਮਿਆਨ। 15 ਤੋਂ 20 ਹਜ਼ਾਰ। ਹਾਂਜੀ ਹਾਂਜੀ ਇਹ ਮੈਨੂੰ ਐ ਲੱਗਦਾ ਉਸਤਾਦ ਜੀ ਇਹ ਲਾਈਵ ਚੱਲਣੀ ਉਦੋਂ ਕੰਪਲੀਟ ਉਦੋਂ ਹੋਣੀ ਉਹ ਸਾਡੇ ਜੋ 2-4 ਨਾਲ ਰਹੇ ਮੈਂ ਜਿਹੜੀ ਗੱਲ ਪੁੱਛੀ ਸੀ ਨਾ ਉਹਦਾ ਜਵਾਬ ਦੇ ਮੈਨੂੰ। ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਥੋੜਾ ਕਿੰਨੇ ਕੰਮ ਚੱਲ ਤਿੰਨਾਂ ਜਾਏਗਾ, ਮਹੀਨਿਆਂ 'ਚ ਕਿੰਨੇ? 30-40 ਹਜ਼ਾਰ ਹੋ ਜਾਏਗਾ। ਹਾਂਜੀ ਨਾ ਹੋਇਆ ਜੀ ਲੈ ਮਹੀਨੇ ਕੇ ਦਾ ਤੁਸੀਂ 1500 ਲਾਓ ਤੇ 3 ਮਹੀਨਿਆਂ ਤੇ ਡਿਵਾਈਡ ਕਰ ਲਓ, 5-4 ਹਜ਼ਾਰ, 5-6 ਹਜ਼ਾਰ ਹੋ ਜਾਏਗਾ। 5-6 ਹਜ਼ਾਰ। ਸਾਡੀ ਗੱਲ ਐਵੇਂ ਕਿ ਮਾਦਰ ਦੇ ਨਾਲ ਮੈਂ ਗੱਲ ਕਰਾਂਗਾ। ਇੱਕ ਤੇ ਰੇਸ਼ਮ ਗੈਣੀ ਸੀ ਸਜਾਦ ਭਾਈ ਨੂੰ ਸਲਾਮ ਦੁਆ ਦੇ, ਠੀਕ ਹੈ। ਦੂਸਰੇ ਨੰਬਰ ਤੇ ਜਿਹੜੇ ਤੁਸੀਂ ਸਬਸਕ੍ਰਾਈਬਰ ਕਹਿ ਰਹੇ ਹੋ ਨਾ, ਤੇ ਸਲਾਮ ਤੋਂ ਉਹਨੇ ਆਪਣੇ ਕੀੜੇ ਹੱਥ ਭੇਜੀ। ਰੇਸ਼ਮ ਦਾ ਕੀ ਬਾਤ ਹੈ। ਚਲੋ ਸਾਡੀ ਮਾਦਰ ਦੇ ਨਾਲ ਜਿੰਨੀ ਦੁਨੀਆ ਮੁਹੱਬਤ ਕਰਦੀ ਹੈ ਨਾ, ਤੁਸੀਂ ਇੱਕ ਵਾਰੀ ਕਹਿ ਦੇਣਾ ਨਾ ਜਦੋਂ, ਤੇ ਉਸਤਾਦ ਜੀ ਵਿਦਨ 3 ਮੰਥ ਇਨਸ਼ਾਅੱਲਾ 3 ਲੱਖ ਸਬਸਕ੍ਰਾਈਬਰ ਹੋਣਗੇ। ਜਾਓ ਉਸਤਾਦ ਜੀ, ਇਧਰੋਂ ਮੈਨੂੰ ਇਹੀ ਉਮੀਦ ਸੀ। ਇੱਕ ਮਿੰਟ ਉਸਤਾਦ ਜੀ। ਲਓ ਜੀ ਪਤਾ ਹੀ ਓਏ, ਨਹੀਂ ਹੈ। ਅਸਲ ਸਾਹਿਬ ਮੇਰੇ ਤੁਸੀਂ ਟੈਕਨੀਕਲ ਗੱਲ ਦੇਖੋ, ਤੁਹਾਡੇ ਵਿਊਜ਼ ਆਉਂਦੇ ਨੇ 50,000, 50,000 ਬੰਦਾ ਕੰਟੀਨਿਊ ਡੇਲੀ ਤੁਹਾਡੇ ਨਾਲ ਅਟੈਚ ਆ, ਤੁਸੀਂ ਉਹਦਾ ਹਿਸਾਬ ਰੱਖੋ, ਲੱਖ 2-3 ਵਾਰੀ ਤੋਂ 15 ਦਿਨਾਂ 'ਚ ਲੈ ਵੀ ਲਿਆ ਵਾ, ਲੇਕਿਨ ਤੁਸੀਂ ਇਹ ਦੇਖੋ ਕਿ ਵੀ ਉਹਦਾ ਕੀ ਹਿਸਾਬ ਤਾ। ਵਾਲੇਕੁਮ ਸਲਾਮ ਕਹਿੰਦੇ ਹੋ ਵਿੱਚ ਜੀ ਰੇਸ਼ਮ ਜੀ ਨੂੰ ਵਾਲੇਕੁਮ ਨਹੀਂ ਉਹ ਨਹੀਂ, ਮੈਂ ਇਹਦੀ ਗੱਲ ਦਾ ਜਿਹੜਾ ਇਹਨੇ ਵਿੱਚ ਕੀਤਾ ਸੀ ਨਾ, ਮੈਂ ਉਹ ਮੇਰੇ ਤੇ ਕਰਜ਼ ਸੀ। ਠੀਕ ਹੈ ਜੀ। ਅੱਛਾ ਜੀ, ਤੇ ਗੱਲ ਇਹ ਆ ਫਰੀਦ ਸਾਹਿਬ, ਉਸਤਾਦ ਜੀ ਮੈਂ ਕਹਿੰਦਾ ਵਾਂ 3000 ਬੰਦਾ ਹੋ ਜਾਏ ਨਾ ਤੇ ਰੁਪਈਆ ਕਰੋੜ ਆ ਮਹੀਨੇ ਦਾ। ਚਲੋ ਮਾੜਾ ਚੰਗਾ ਗੱਲ ਹੋ ਰੋਟੀ ਜਾਏਗਾ ਔਰ ਇੱਕ ਮਿੰਟ ਆਹੋ, ਉਸਤਾਦ ਜੀ, ਉਹਦੇ ਚ ਜਦੋਂ ਤੈਨੂੰ 50,000 ਮਹੀਨੇ ਦਾ ਤੁਹਾਨੂੰ ਮਿਲਣਾ ਤੇ ਦਾਲ ਰੋਟੀ ਕੀ ਚੰਗਾ ਭਲਾ ਸਹੀ ਹੈ, ਸਹੀ ਹੈ। ਉਸਤਾਦ ਜੀ ਫਰਵਰੀ ਤੁਸੀਂ ਐਪਲੀਕੇਸ਼ਨ ਚਲਾ ਲਓ। ਐਪਲੀਕੇਸ਼ਨ ਜਦੋਂ ਤੁਸੀਂ ਚਲਾ ਲਈ ਨਾ, ਫਾਈਨਲ ਹੋ ਗਈ, ਉਸ ਤੋਂ ਬਾਅਦ 3 ਮਹੀਨੇ ਦੇ ਵਿੱਚ ਲੱਖ ਸਬਸਕ੍ਰਾਈਬਰ। ਨਹੀਂ ਲੱਖ ਨਹੀਂ ਹੋਣਾ। ਚਲੋ ਜੀ ਲੱਖ ਹੋ ਗਿਆ ਤੇ ਉਸਤਾਦ ਜੀ ਕੀ ਦਿੰਦੇ ਹੋ ਸ਼ਰਤ ਨਹੀਂ ਲਾਓ। ਹੋਣਾ। ਲੱਖ ਹੋ ਗਿਆ ਤੇ 4 ਕਰੋੜ ਰੁਪਈਆ ਮਹੀਨੇ ਦਾ ਹੋਣਾ ਵਾ। ਉਹਨੇ ਇੰਨਾ ਨਹੀਂ ਹੋਣਾ ਨਹੀਂ ਭਾਈ ਜਾਨ, ਮੈਨੂੰ ਗੱਡੀ ਦੋਗੇ? 2 ਲੱਖ ਵੀ ਹੋ ਸਕਦਾ, ਜ਼ੇਨ ਵੱਡਾ ਰੱਖੋ। ਕਰੋੜ ਰੁਪਈਆ ਮੈਂ ਲਾਤਾ ਤਾਂ ਮੈਨੂੰ ਕੀ ਤਕਲੀਫ ਆ? ਉਹ ਮੈਂ ਕਹਿ ਰਿਹਾ ਲੱਖ ਹੋ ਜਾਵੇ ਤੇ ਮੈਨੂੰ ਗੱਡੀ ਦੇ ਦਿਓ। ਥੱਲੇ ਲੱਖ ਹਾਂ, ਬੰਦਾ ਉਹਨੂੰ ਪ੍ਰੀਮੀਅਮ ਲੈ ਲਵੇ, ਪ੍ਰੀਮੀਅਮ ਲਏਗਾ, ਮੈਨੂੰ ਗੱਡੀ ਦੇ ਦਿਓ। 10,000 ਬੰਦਾ ਲੈ ਲਵੇ, ਤੈਨੂੰ ਲੈ ਲਾਂਗਾ ਤੈਨੂੰ। ਉਸਤਾਦ ਜੀ 10,000 ਬੰਦਾ ਮੇਰੇ ਵੱਲ ਹੋ ਜਾਏ ਤੁਹਾਨੂੰ
10,000 ਬੰਦਾ ਪ੍ਰੀਮੀਅਮ ਲੈ ਲਵੇ। ਓਕੇ ਕਰੋ। ਗੱਡੀ ਕਿਹੜੀ ਗੱਡੀ? ਆ ਜਿਹੜੀ ਬਾਹਰ ਖਲੋਤੀਆਂ ਦੋ ਲਓ ਜੀ ਇਹ ਇਸ ਬੰਦੇ ਸਰੀਨਾ ਦੇ ਆਖੀ ਚਾਹ ਆ ਗਈ ਯਾਰ, ਕਿੱਡਾ ਬੇਵਕੂਫ ਆਦਮੀ ਹੈ। ਦੋ ਤੇ ਆ ਗਏ। ਇਹਨੂੰ ਇਹ ਨਹੀਂ ਪਤਾ 10,000 ਬਣਦੇ ਕਿੰਨੇ ਨੇ। ਕਿੰਨੇ ਬਣਦੇ ਜੀ? 1038 ਲੱਖ ਬਣਦਾ। 1038 ਲੱਖ। ਹਾਂ, ਹਾਂਜੀ 3 ਕਰੋੜ 3 ਕਰੋੜ 80 ਲੱਖ ਤੇ ਉਹ ਚੋਂ ਮੈਂ 10,000 ਦੀ ਗੱਡੀ ਵੀ ਲੈ ਸਕਦਾ। ਕੀ ਹੈ ਉਹ ਹਾਲੇ ਲੱਖ ਕਹਿ ਰਿਹਾ ਸੀ। ਯਾਰ ਇਹਨੂੰ ਹਿਸਾਬ ਸੁਧਰ ਉਹ 10,000 ਉਸਤਾਦ ਜੀ ਮੇਰੇ ਵੱਲ ਓਕੇ 10,000 ਉਸਤਾਦ ਜੀ ਓਕੇ ਕਰੋ। ਭਾਜਣ 5,000 ਬੰਦਾ 5,000 ਰੁਪਇਆ ਕਰ ਲਵੇ ਬੰਦਾ ਓਕੇ ਤੁਹਾਨੂੰ ਕਿ ਨਾਰਮਲ ਜਿਹੜੀ ਸਿਟੀ ਫਲਾਣਾ 18 20 21 22 ਮਾਡਲ ਜਿਹੜੀ ਕਵੇਂ ਤੈਨੂੰ ਗੱਡੀ ਲੈ ਦਾਂਗਾ। ਉਸਤਾਦ ਜੀ ਸਾਡੀ ਫਿਰ ਬਲਾਈਂਡ ਫਰ ਲੈ ਸਰੀਨਾ ਦੇ ਦਿਓ। ਓਕੇ ਡਨ ਡਨ ਦੋ ਸਾਨੂੰ ਕੋਈ ਬਸਤਾ ਬੁਸਤਾ ਲਿਆ ਦੇਣਾ ਪਾ ਕੇ ਚੀਜ਼ ਸਰੀਨਾ ਚਾਹ ਦੇ ਚੂਸ ਸਰੀਨਾ ਡਨ ਤੇ ਨਾਲ ਉਸਤਾਦ ਜੀ ਮੇਰੀ ਗੱਲ ਸੁਣੋ, ਸਿੱਧੀ ਸਾਫ਼ ਗੱਲ ਹੈ 10,000 ਨਹੀਂ ਜ਼ਿਆਦਾ ਹੋਣਗੇ। ਉਸਤਾਦ ਜੀ ਲਓ ਤੇ ਜੀ, ਜਿਹੜੇ ਜਿਹੜੇ ਬੰਦੇ ਹੋਣਗੇ ਉਸਤਾਦ ਜੀ ਉਹ ਤੁਹਾਨੂੰ ਕਮੈਂਟਸ ਵੀ ਕਰਨਗੇ, ਇਨਬਾਕਸ ਵੀ ਕਰਨਗੇ ਉਸਤਾਦ ਜੀ। ਅਗਰ ਅੱਛਾ ਹੁਣ ਤੁਸੀਂ ਫਰੀਦ ਸਾਹਿਬ ਸਾਡਾ ਇਹ ਹਿਸਾਬ ਨਾ ਸਾਡਾ YouTube ਦਾ ਵੀ ਲੋਕੀ ਇਹੀ ਸਮਝਦੇ ਨੇ ਕਿ ਇਹਨੂੰ ਇੰਨੇ ਪੈਸੇ ਆ ਰਹੇ ਨੇ ਤੇ ਉਹ ਵਿੱਚੋਂ ਖਰਚੇ ਨਹੀਂ ਕਰਦੇ। ਮਤਲਬ ਬੈਂਕ ਬੁੰਕ ਤੇ ਕਿਸ ਟਾਈਮ ਸਟੇਟਮੈਂਟ ਜਦੋਂ ਅੱਛਾ ਜੀ ਇੰਨੇ ਪੈਸੇ ਤੁਹਾਨੂੰ ਆਉਂਦੇ ਤੇ ਮੈਂ ਉਹਨਾਂ ਨੂੰ ਕਹਿੰਦਾ ਭਾਜੀ ਇਹ ਸਾਰੇ ਤੁਸੀਂ ਲੈਣ, ਮੈਨੂੰ ਦੱਸੋ ਕੀ ਦਿਓਗੇ ਮਹੀਨੇ ਦਾ, ਸਾਰੇ ਖਰਚੇ ਇੰਨੇ ਖਰਚੇ ਨੇ। ਅੱਛਾ ਖਰਚੇ ਨਹੀਂ ਗਿਣਦੇ, ਖਰਚੇ ਬਹੁਤ ਜ਼ਿਆਦਾ ਆਪਣੇ। ਮਤਲਬ ਤੈਨੂੰ YouTube ਤੇ ਪੈਸੇ ਆਏ ਨਾ ਤੇ ਤੂੰ ਮੈਨੂੰ ਕਹਤਾ ਉਸਤਾਦ ਜੀ ਮੈਨੂੰ 6 ਲੱਖ ਆਇਆ, ਇੱਕ ਮਿਸਾਲ ਮੈਂ ਕਹਿੰਦਾ ਬੜੀ ਗੱਲ ਆ 6 ਲੱਖ ਰੁਪਇਆ ਆਇਆ ਤੈਨੂੰ। ਹੁਣ ਤੂੰ 4 ਮੁਲਾਜ਼ਮ ਰੱਖੇ ਨੇ, ਇੱਕ ਤੂੰ ਕਮਰਾ ਵੀ ਲਿਆ, ਮਾਈਕ ਵੀ ਲਏ, ਤੂੰ ਇਨਵੈਸਟ ਵੀ ਕੀਤੀ, ਤੂੰ ਆਰਟਿਸਟ, ਉਹ ਨਹੀਂ ਮੈਂ ਕੱਢਣੇ। ਮੈਂ 6 ਤੇਰੇ ਤੇ ਪਾ ਕੇ ਨਾ ਤੇ ਮੂੰਹ 'ਚ ਲਾਰਾਂ ਸਿੱਟੀ ਜਾਣੀ ਓਏ ਉਹਦੇ ਲੱਗਦਾ ਤੈਨੂੰ 90,000 ਬਚਦਾ ਹੋਵੇ। ਸਹੀ ਗੱਲ ਲੇਕਿਨ ਉਸਤਾਦ ਜੀ ਇਹ ਵੀ ਮੇਰਾ ਹਿਸਾਬ ਹਾਂਜੀ ਉਸਤਾਦ ਜੀ ਬੰਦਾ ਇੱਕ ਤੁਸੀਂ 4 ਮੁਲਾਜ਼ਮ ਰੱਖੀ ਜਾਓ, ਇਹਦੇ ਚ ਕਿਸ ਨੂੰ ਫਰਕ ਪੈਣਾ? ਅੱਛਾ ਜੀ ਹੁਣ ਉਹਨਾਂ ਨੂੰ ਮੈਂ ਗੱਲ ਪੁੱਛਣ ਲੱਗਾ। ਜਿੱਦਣ ਮੈਂ ਪਹਿਲੇ ਦਿਨ ਰੋਡ ਸ਼ੋਅ ਸ਼ੁਰੂ ਕੀਤਾ ਸੀ 7 ਨਿਊਜ਼ ਤੇ, 7 ਨਿਊਜ਼ ਵਾਲੇ ਮੈਨੂੰ 25,000 ਰੁਪਏ ਸ਼ੋਅ ਦਾ ਦਿੰਦੇ ਸੀ। ਮੈਂ ਆਪਣੀ 80,000 ਰੁਪਏ ਮਹੀਨੇ ਵਾਲੀ ਕੋਹੇਨੂਰ ਤੋਂ ਨੌਕਰੀ ਛੱਡ ਕੇ ਸਿਰਫ ਸਕਰੀਨ ਲੈਣ ਲਈ ਚੱਲਦਾ 80,000 ਰੁਪਏ ਮਹੀਨਾ ਮੇਰੀ ਨੌਕਰੀ ਸੀ। ਚਾਚੇ ਬੂਟੇ ਦਾ ਜਦੋਂ ਮੈਂ ਕਰਦਾ ਸੀ 70-80,000 ਰੁਪਏ, ਮੈਂ ਉਹਨੂੰ ਛੱਡ ਕੇ ਤੇ ਮੈਂ 4 ਸ਼ੋਅ 7 ਨਿਊਜ਼ ਤੇ ਮਹੀਨੇ ਦੇ ਦੇਣੇ ਸੀ। ਸਿਆਸਤ ਦੇ ਨਾਂ ਤੋਂ ਮੈਂ ਜਿਹੜਾ ਸ਼ੁਰੂ ਕੀਤਾ ਸੀ, ਉਹ ਬਹੁਤ ਸਾਰੇ ਸਿਆਸਤ 25,000 ਇੱਕ ਸ਼ੋਅ ਦਾ, ਇੱਕ ਸ਼ੋਅ ਦਾ ਮਹੀਨੇ ਦੇ 8 ਸ਼ੋਅ। 4 ਅੱਛਾ ਹੁਣ ਸੁਣੀ ਜਾ 80,000 ਦੀ ਨੌਕਰੀ ਛੱਡੀ, 4 ਸ਼ੋਅ ਦੇਣੇ ਨੇ ਜਿਹਦੇ ਵਿੱਚ ਕੈਮਰਾਮੈਨ ਨੂੰ ਮੈਂ ਦੇਣੇ, ਠੀਕ ਹੈ ਜੀ, ਐਡੀਟਰ ਨੂੰ ਮੈਂ ਦੇਣੇ, ਉਹ ਆਰਬੀਡੀ ਨੂੰ, ਠੀਕ ਹੈ ਜੀ, ਤੇ 5,000 ਉਹਨੂੰ ਦੇਣਾ ਆਰਬੀਡੀ ਨੂੰ ਉਦੋਂ ਇੱਕ ਪ੍ਰੋਗਰਾਮ ਦਾ ਜੀ। 25 ਮੈਨੂੰ ਮਿਲਦਾ ਸੀ ਔਰ ਉਸ ਆਰਬੀਡੀ ਬਾਅਦ ਦੇ ਵਿੱਚ ਉਹਨੂੰ ਬੜਾ ਮਜ਼ਾ ਪਤਾ ਲੱਗਦਾ ਸੀ ਕਿ ਪੈਸੇ ਇੰਨੇ ਪੈਸੇ ਹੋਏ, ਤੁਸੀਂ ਇੰਨੇ ਪੈਸੇ ਹੋਏ, ਇੰਨੇ ਪੈਸੇ ਹੋ ਤੁਹਾਨੂੰ ਯੂਜ਼। ਉਸ ਆਰਬੀਡੀ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਤੈਨੂੰ 5,000 ਦੇਣਾ ਸੀ ਤਾਂ ਮੇਰੇ ਘਰ 'ਚ 5 ਨਹੀਂ ਸੀ ਜਾਂਦਾ। ਹੁਣ ਮੇਰਾ ਤੇ ਦਿਲ ਤੇ ਕਰਦਾ ਕਿ ਮੈਂ ਇੰਗਲਿਸ਼ ਤੋਂ ਹਟ ਕੇ ਪੂਰਾ ਗੱਲ ਕਹਿ ਦਵਾਂ, ਲੇਕਿਨ ਤੁਸੀਂ ਕਰੋੜ ਕੇ ਜ਼ੇਨ 'ਚ ਸੋਚਣਾ ਆਰਬੀਡੀ, ਜੀਡੀਪੀ ਵੀ ਸੋਚ ਲੈਣਾ, ਟੀਡੀਬੀ ਵੀ ਸੋਚ ਲੈਣਾ, ਆਹੋ ਠੀਕ ਜੀ। ਐਡੀਟਿੰਗ ਉਸ 25,000 ਰੁਪਏ ਦੇ ਵਿੱਚ ਮੈਂ ਟੋਟਲ ਪ੍ਰੋਗਰਾਮ ਰਿਕਾਰਡ ਕਰਨਾ, ਕੈਮਰੇ ਮੇਰੇ, ਕੰਪਿਊਟਰ ਮੇਰਾ, ਐਡੀਟਰ ਮੇਰਾ, ਆਰਟਿਸਟਾਂ ਨੂੰ ਮੈਂ ਦੇਣੇ, ਲੋਕੇਸ਼ਨਾਂ ਮੇਰੀਆਂ, ਪ੍ਰੌਪਸ ਮੇਰੀ, ਮੈਂ ਉਹਨਾਂ ਨੂੰ ਐਡਿਟ ਕਰਕੇ ਇੱਕ ਫਾਈਲ ਭੇਜਣੀ ਤੇ ਉਹਨਾਂ ਨੇ ਚਲਾ ਦੇਣੀ। ਬੜੇ ਥੋੜੇ ਪਲੇਟ 'ਚ ਰੱਖ ਕੇ ਹੁਣ ਮੈਂ ਉਹਨਾਂ ਨੂੰ ਉਹ ਦੱਸਣ ਲੱਗਾ ਜਿਹੜੇ ਅੱਜ ਦੇਖਦੇ ਨੇ ਕਿ ਇੰਨੇ ਪੈਸੇ ਤੇ ਇੰਨੇ ਪੈਸੇ, ਠੀਕ ਹੈ ਜੀ। ਫਰੀਦ ਸਾਹਿਬ 3 ਮਹੀਨੇ 'ਚ ਉਹ 80,000 ਰੁਪਏ ਉਧਰੋਂ ਛੱਡਿਆ, ਇਧਰੋਂ 20,000 ਨਹੀਂ ਬਚ ਰਿਹਾ। ਇਹ ਤੇ ਲੱਖ ਰੁਪਏ ਚੋਂ ਸ਼ੋਅ ਦੇ ਦਿੰਦੇ, ਉਹ 80 ਕੱਲੀ ਮੈਨੂੰ ਸੋਲੋ ਕੱਲੇ ਨੂੰ ਤਨਖਾਹ ਦਿੰਦੇ ਸੀ ਜਿਹ 'ਚ ਮੈਂ ਦੂਜੇ ਨੂੰ ਦੇਣਾ ਹੀ ਕੁਝ ਨਹੀਂ ਸੀ। ਇੱਥੇ ਲੱਖ ਰੁਪਏ ਮੈਨੂੰ ਦੇ ਰਹੇ ਸੀ ਉਹ 4 ਸ਼ੋਆਂ ਦਾ, ਜਿਹਦੇ ਵਿੱਚ ਸਾਰਿਆਂ ਨੂੰ ਮੈਂ ਪੈਸੇ ਦੇਣੇ ਬਜਟ ਦੇ ਰਹੇ ਸੀ ਨਾ ਔਰ ਸਟੇਜ ਆਰਟਿਸਟਾਂ ਨੂੰ ਉਹਨਾਂ 2-2 3-3 ਹਜ਼ਾਰ ਰੁਪਏ ਉਹਨਾਂ ਨੂੰ ਦਿੰਦਾ ਰਿਹਾ ਮੈਂ। ਐਦੇ ਉਸਤਾਦ ਜੀ ਬਿਲਕੁਲ ਸਮਝ ਆ ਰਹੀ ਗੱਲ ਦੀ? ਹਾਂ। ਉਸ ਹਿਸਾਬ ਨਾਲ 25 ਮੈਂ ਖਤਮ ਕਰ ਦੇਣਾ ਸਰ, 2,000 2500 3,000 ਮੇਰੇ ਕੋਲ ਬਚਦਾ ਸੀ, ਬਾਕੀ ਮੈਂ ਵੰਡ ਦੇਣਾ ਸਿਰਫ ਸਕਰੀਨ ਲੈਣ ਲਈ। ਆ ਜਿਹੜਾ ਇਹਨਾਂ ਦੇ ਸਾਹਮਣੇ ਬੈਠਾ ਨਾ ਅੱਜ ਮੈਂ ਤੇ ਤੁਸੀਂ ਵੀ ਬੈਠੇ ਹੋ, ਸਿਰਫ ਇਹ ਲੈਣ ਲਈ 6 ਮਹੀਨੇ ਮੈਂ ਸ਼ੋਅ ਕੀਤਾ। ਡਬਿੰਗ ਲੈਦਾ ਕਰਨੀ, ਉਹਦੇ ਚ ਡਬਿੰਗ ਦੇ ਮੇਰੇ ਲੈਦਾ ਕਲਿੱਪ ਹੁੰਦੇ ਸੀ, ਕਰੋਮਾ ਲਾ ਕੇ ਹੋਸਟਿੰਗ ਲੈਦਾ ਕਰਨੀ, ਹੋਸਟਿੰਗ ਤੋਂ ਬਾਅਦ ਉਹਦੇ ਚ ਆਊਟਡੋਰ ਲੈਦਾ ਚਲਾਉਣਾ, ਯਾਨੀ ਉਹ ਇੱਕ ਪੂਰਾ ਪ੍ਰੋਗਰਾਮ ਸੀ ਜਿਹੜਾ ਲੱਖ ਰੁਪਏ ਦਾ ਵੀ ਸਸਤਾ ਸੀ। 3 ਪੋਰਸ਼ਨ ਚੱਲੇ ਸੀ ਉਹਦੇ। 3 ਪੋਰਸ਼ਨ ਉਹਦੇ ਚੱਲਦੇ ਸੀ 25,000 ਰੁਪਏ ਦਾ, ਸਿਰਫ ਸਕਰੀਨ ਲੈਣ ਲਈ ਕਿ ਮੇਰਾ ਫੇਸ ਆ ਜਾਵੇ, ਕਿਉਂਕਿ ਉਂਝ ਮੈਨੂੰ ਕਿਸੇ ਨੇ ਕਿੰਨੇ ਆਨ ਦੇਣਾ ਸੀ ਸਕਰੀਨ ਤੇ, ਮੈਂ ਤਾਂ ਜਾਣਦਾ ਹੀ ਕੋਈ ਨਹੀਂ ਸੀ। 4-5 ਮਹੀਨੇ ਤੋਂ ਬਾਅਦ ਘਰ ਦੇ ਆਲਮ ਇਹ ਹੋ ਗਏ ਵੀ ਅਨੋਨੀ ਵਾਲਾ ਹਿਸਾਬ, ਜਿੱਦਾਂ ਤੈਨੂੰ ਨੋਨੀ ਦਾ ਦੱਸਿਆ,
ਤੇ ਮੈਂ ਕਰੀ ਜਾ ਰਿਹਾ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਪੈਸੇ ਪ੍ਰੋਬਲਮ ਬਣ ਗਈ, ਪਤਾ ਨਹੀਂ ਕੀ ਪੈਸੇ ਨਹੀਂ ਆਏ। 3.5 ਮਹੀਨੇ 3.5 ਲੱਖ ਮੈਨੂੰ ਹਾਲੇ ਤੱਕ ਮੈਂ ਲੈਣਾ 7 ਨਿਊਜ਼ ਕੋ 3.5 ਲੱਖ। ਉਹ ਜਿਹੜੇ ਸਾਡਾ ਜਿਨ੍ਹਾਂ ਨੇ ਮੈਨੂੰ ਰੱਖਿਆ ਸੀ ਨਾ, ਹਾਇਰ ਕੀਤਾ ਸੀ ਮੇਰਾ ਯਾਰ, ਉਹਨੂੰ ਪਤਾ ਇਸ ਗੱਲ ਦਾ। ਯਾਨੀ 2.5-3 ਮਹੀਨੇ ਪੈਸੇ ਨਹੀਂ ਮਿਲੇ ਮੈਨੂੰ, ਮੈਂ ਸ਼ੋਅ ਦੇਈ ਗਿਆ, ਦੱਸ ਉਹ ਵੀ ਨਹੀਂ ਮਿਲੇ। ਤੇ ਮੈਂ ਕਿਤੋਂ ਫੜ ਕੇ ਲਾਉਂਦਾ ਰਿਹਾ ਕੈਮਰਿਆਂ ਨੂੰ, ਉਹਨੂੰ ਫਲਾਣੇ ਢੀਂਗੜੇ ਸਾਰਿਆਂ ਨੂੰ। ਅਖੀਰ ਮੈਂ ਫਿਰ ਜਵਾਬ ਦਿੱਤਾ, ਮੈਂ ਕਿਹਾ ਸਰ ਹੁਣ ਮੇਰੇ ਨਾਲ ਸਿਰਫ ਕੱਪੜੇ ਲੱਥਣ ਵਾਲੇ ਰਹਿ ਗਏ, ਬਸ। ਸਮਝ ਆ ਰਹੀ ਗੱਲ ਦੀ? ਫਿਰ ਉੱਥੋਂ ਮੈਂ ਫਿਰ 3 ਮਹੀਨੇ 4 ਮਹੀਨੇ ਮੈਂ ਵਿਹਲਾ। ਫਿਰ ਮੈਂ ਸਿਟੀ 41 ਗਿਆ, ਇੱਥੇ ਅਲੀ ਖਾਨ ਨੇ ਮੈਨੂੰ ਬੁਲਾਇਆ, ਉੱਥੇ ਅਸੀਂ ਥੋੜਾ ਜਿਹਾ ਕੀਤਾ। ਫਿਰ ਮੈਨੂੰ ਉਹਨਾਂ ਨੇ ਲਾਹੌਰ ਬੁਲਾਇਆ, ਫਿਰ ਮੈਂ ਰੋਡ ਸ਼ੋਅ ਸ਼ੁਰੂ ਕੀਤਾ। ਮਕਸਦ ਇਹ ਹੈ ਕਿ ਅੱਜ ਤੁਸੀਂ ਬਹੁਤ ਸੋਚਦੇ ਸਾਰੇ, ਇੰਨੇ ਪੈਸੇ ਤੇ ਇੰਨੇ ਪੈਸੇ ਤੇ ਇੰਨੇ ਪੈਸੇ, ਸਹੀ ਹੈ, ਠੀਕ ਹੈ ਨਾ। ਇਹ ਤੇ 4-5 ਪਿਛਲੇ ਮੇਰੇ 20 ਸਾਲ ਜਿਹੜੇ ਉਹ ਕਿੰਨੇ ਗਿਣਨੇ? ਜਿਹਦੇ ਚ ਭੁੱਖ ਸੀ। ਹੁਣ ਦੇਖੋ ਨਾ 500 ਰੁਪਏ ਦਾ ਡਬਿੰਗ ਦਾ ਮੈਂ ਕਲਿੱਪ ਦਿੰਦਾ ਰਿਹਾ, ਕਿੰਨੇ ਮਹੀਨੇ 500 ਰੁਪਏ ਦਾ ਇੱਕ ਕਲਿੱਪ। 6000 ਰੁਪਏ ਮੇਰੇ ਘਰ ਦਾ ਕਿਰਾਇਆ। ਮੇਰੇ ਘਰ ਦਾ ਆਲਮ ਪਤਾ ਕੀ ਹੁੰਦਾ ਸੀ? ਤੂੰ ਐਡਵਾਂਸ ਦਿੱਤਾ ਤੇ ਮੈਂ ਘਰ ਲੈ ਲਿਆ ਕਿਰਾਏ ਤੇ। ਖੁਦਾ ਦੀ ਕਸਮੇ, ਤੂੰ ਯਾਨੀ ਤੂੰ ਮੈਨੂੰ ਮਿਲਿਆ ਕੀ ਗੱਲ ਆ ਯਾਰ, ਮੈਂ ਟੈਨਸ਼ਨ ਚਾਹੁੰਦਾ ਘਰ ਹੈ ਨਹੀਂ, ਤੇ ਮੈਂ ਸਟਰਗਲ। 500 ਰੁਪਏ ਦਾ ਕਲਿੱਪ, ਮਹੀਨੇ ਦੇ 30 ਕਲਿੱਪ ਉਹਨਾਂ ਨੇ ਲੈਣੇ 15,000 ਦੇ, ਤੇ 15,000 ਚ ਕੀ ਬਣਦਾ? ਐਦਾਂ ਹੀ ਤੇ ਹੁਣ ਦਾ ਮੇਰੇ ਨਾਲ ਕੀ ਸੀ ਕਿ ਤੂੰ ਆਇਆ ਤੇ ਤੂੰ ਮੈਨੂੰ ਕਹਿਣਾ ਕਿ ਚੱਲ ਯਾਰ ਮੈਂ ਤੈਨੂੰ, ਬੱਚੇ ਕਿੱਥੇ ਆ ਜੀ? ਬੱਚੇ ਸਹੁਰੇ ਵੱਲ, ਅੰਮੀ ਵੱਲ। ਉਹ ਵੀ ਕਹਿ ਰਹੇ ਨੇ ਭਾਈ ਅਸੀਂ ਕਿੰਨੀ ਕੁ ਦੇਰ ਇਹਨਾਂ ਨੂੰ ਖਵਾਈਏ, ਨਿਕਲੋ। ਰਾਈਟ। ਸਮਝ ਆ ਰਹੀ ਗੱਲ ਦੀ? ਸਮਾਨ ਕਿਸੇ ਦੇ ਘਰ ਪਿਆ। ਤੈਨੂੰ ਦੱਸਣਾ ਮੇਰੀ ਜ਼ਿੰਦਗੀ 'ਚ ਇੱਕ ਐਸਾ ਟਾਈਮ ਆਇਆ ਕਿ ਮੈਂ ਜਿੱਥੇ ਰਹਿਣਾ ਸੀ ਉਹਨਾਂ ਨੇ ਕਿਹਾ ਚੁੱਕ ਸਮਾਨ, ਤੇ ਮੈਂ ਖੋਤਾ ਰੇੜੀ ਲਿਆਂਦੀ ਹੈ, ਸਮਾਨ ਉੱਤੇ ਲੱਦਿਆ ਵਾ ਤੇ ਖੋਤਾ ਰੇੜੀ ਦੇ ਨਾਲ ਤੁਰਿਆ ਜਾ ਰਿਹਾ, ਤੇ ਲਾ ਇਲਾ ਇਲਾ ਮੁਹੰਮਦ ਰਸੂਲullah ਮੈਨੂੰ ਮੇਰਾ ਇੱਕ ਯਾਰ ਨਾਲ ਕਹਿੰਦਾ ਜਾਣਾ ਕਿੱਥੇ ਆ? ਮੈਂ ਕਿਹਾ ਇਹ ਨਹੀਂ ਮੈਨੂੰ ਪਤਾ, ਮੈਂ ਸਿਰਫ ਉਸ ਘਰੋਂ ਨਿਕਲਣਾ ਸੀ। ਖੁਦਾ ਦੀ ਕਸਮ, ਮੈਨੂੰ ਅੱਗੋਂ ਜਗ੍ਹਾ ਹੀ ਕੋਈ ਨਹੀਂ ਸੀ ਜਿੱਥੇ ਮੈਂ ਸਮਾਨ ਰੱਖਣਾ ਬੱਚਿਆਂ ਦਾ, ਤੇ ਮੈਂ ਸੜਕ ਤੇ ਇਕੱਲਾ ਤੁਰਿਆ ਜਾ ਰਿਹਾ ਸੀ, ਨਾਲ ਮੇਰੇ 2 ਦੋਸਤ। ਉਹਨਾਂ ਨੇ ਅੱਕ ਕੇ ਪੁੱਛਿਆ ਮਾਮਾ ਕਿੱਥੇ ਲਵਾਉਣਾ? ਤੇ ਫਿਰ ਮੈਂ ਕਿਹਾ ਭਾਜੀ ਕਿਤੇ ਵੀ ਨਹੀਂ, ਮੇਰੇ ਕੋਲ ਜਗ੍ਹਾ ਹੀ ਕੋਈ ਨਹੀਂ ਕਿ ਮੈਂ ਉੱਥੋਂ ਨਿਕਲਣਾ ਸੀ। ਨਾਸੀ ਚੌਂਕ ਚੋਂ ਜ਼ਿੰਦਗੀ 'ਚ ਇੱਕੋ ਵਾਰੀ ਮੈਨੂੰ ਮੁੰਡਾ ਮਿਲਿਆ, ਅੱਲਾ ਉਹਦੀ ਜ਼ਿੰਦਗੀ ਕਰੇ, ਉਹ ਰਜ਼ਾ ਮੇਰਾ ਯਾਰ ਉਹਦੇ ਨਾਲ ਸੀ, ਉਹ ਭਾਰਾ ਜਿਹਾ। ਉਹਨੇ ਮੈਨੂੰ ਕਿਹਾ ਮੋੜ ਰੇੜੀ ਮੋੜੀ ਹੈ ਨਾਸੀ ਚੌਂਕ ਦੇ ਵਿੱਚ। ਮੈਨੂੰ ਅੱਜ ਵੀ ਯਾਦ ਆ, ਉਹਨੇ ਆਪਣੇ ਸੋਫਿਆਂ ਦੇ ਉੱਤੇ ਪਹਿਲੇ ਚਾਦਰਾਂ ਪਾਈਆਂ ਆਪਣੀਆਂ, ਉਹਨੇ ਕਵਰ ਕੀਤਾ। ਉਸ ਤੋਂ ਬਾਅਦ ਉਹਨੇ ਕਿਹਾ ਸਜਾਦ ਭਾਈ ਇੱਥੇ ਰੱਖੋ ਸਮਾਨ। ਸਾਰਾ ਸਮਾਨ ਉਹਦੇ 'ਚ ਰੱਖਿਆ, ਬੰਦ ਕੀਤਾ, ਬੱਚੇ ਕਿਤੇ ਹੋਰ ਤੇ ਮੈਂ ਉੱਥੇ ਸਟਰਗਲ 'ਚ। ਸਹੀ। ਠੀਕ ਹੈ ਜੀ। ਤੇ ਉਹ RDB ਜਿਹੜਾ ਸੀ ਨਾ ਦਾ ਬੱਚਾ, ਉਹਨੇ ਇਹਨਾਂ ਨੂੰ ਤਾਂ ਬੜਾ ਚੁੱਕਿਆ ਸਾਰਿਆਂ ਨੂੰ ਇੱਥੇ, ਇੰਨੇ ਪੈਸੇ 80 ਲੱਖ 76 ਲੱਖ ਤਾਜੀ ਬੱਚਾ ਤੋਂ ਫਜਾਨੇ ਬੱਚਾ ਤੋਂ ਹੈ। ਉਹ KDB ਯਾਨੀ KDB ਕੀ ਮਤਲਬ ਖੋਤੀ, ਸਾਜੀ ਸਮਝ ਆਈ? ਬਿਲਕੁਲ ਐਸਾ ਹਾਂਜੀ। ਸਾਜੀ। ਤੇ ਕੁੱਤੇ ਦੀ ਮੌਤ ਮਰੇਗਾ ਇਨਸ਼ਾਅੱਲਾ, ਉਹਦੇ ਲਈ ਤੇ ਮੇਰੇ ਢਿੱਡੋਂ ਇਸ ਤੇ ਮਰ ਰਿਹਾ ਇਨਸ਼ਾਅੱਲਾ ਤਾਲਾ। ਬਹੁਤ ਕੁਝ ਇੱਧਰ ਉੱਧਰ ਹੋ ਗਿਆ, ਮਕਾਨ ਸ਼ਕਾਨ ਵੀ, ਇਹ ਉਹ ਸਾਰਾ ਜ਼ਲੀਲ ਹੋਏਗਾ ਇਨਸ਼ਾਅੱਲਾ। ਹਾਂਜੀ, ਇਹ ਮੇਰੇ ਮੌਲਾ ਦੀ ਰਹਿਮਤ ਦੇ ਨਾਲ। ਨਹੀਂ ਸਾਜੀ ਜਿੰਨੇ ਲੁਕਦਾ ਫਿਰਦਾ ਵਾ ਜੀ। ਲੇਕਿਨ ਉਸਤਾਦ ਜੀ ਇੱਕ ਹੋਰ ਗੱਲ ਮੈਂ ਕਰਾਂ, ਪਤਾ ਕਿ ਅਸੀਂ ਜਿੰਨੇ ਵੀ ਸੀਨੀਅਰ ਨੂੰ ਮਿਲਦੇ ਆ ਨਾ, ਸੀਨੀਅਰ ਅਬਾਬ, ਉਹ ਇਹੀ ਕਹਿੰਦੇ ਨੇ ਕਿ ਯਾਰ ਅਸੀਂ ਪੈਦਲ ਸਟਰਗਲ ਕੀਤੀ। ਮੈਂ ਇਹਦੇ ਕਹਿ ਰਿਹਾ ਫਰੀਦ ਸਾਹਿਬ, ਮੈਂ ਇਹਦੇ ਕਹਿ ਰਿਹਾ। ਫਿਰ ਮੈਂ ਸਟੇਜ ਨਹੀਂ ਕੀਤਾ, ਆਹੋ। ਮੇਰੇ ਜੋਟੀਵਾਲ ਆਰਟਿਸਟ ਨਹੀਂ ਸੀ, ਮੇਰੀ ਫੈਮਿਲੀ ਟੋਟਲ ਨਾਨ ਪ੍ਰੋਫੈਸ਼ਨਲ ਆਰਟਿਸਟ ਦੇ ਮਾਮਲੇ ਦੇ ਵਿੱਚ ਮੇਰੀ ਆਪਣੀ ਇੱਕ ਸੋਚ ਸੀ, ਮੈਂ ਲੈ ਕੇ ਇਕੱਲਾ ਹੀ ਫਿਰਦਾ ਰਿਹਾ, ਇਕੱਲਾ ਹੀ ਫਿਰਦਾ। ਇਦਾਂ ਦੇ ਬਹੁਤ ਵਾਕਿਆਤ ਨੇ। ਉਹ ਬਸ ਮੈਂ ਕਰੋ। ਤੈਨੂੰ ਇੱਕ ਦੱਸਿਆ ਹਲੇ ਕਿ ਤੂੰ ਮਿਲਿਆ ਤੇ ਮੈਂ ਕਿਹਾ ਯਾਰ ਘਰ ਨਹੀਂ ਹੈਗਾ, ਤੇ ਉਹਨੇ ਕਿਹਾ ਯਾਰ ਚੱਲ ਤੂੰ ਘਰ ਲੈ, ਇਦਾਂ ਨਹੀਂ ਚੰਗਾ ਲੱਗਦਾ। ਉਹਨੇ 5000 ਕਰਾਇਆ, ਉੱਤੇ ਚੁਬਾਰੇ ਧੁੱਪੇ 5000 ਕਰਾਇਆ, ਜਿਹਦੇ ਵਿੱਚੋਂ ਤੁਸੀਂ ਇੱਕ ਕਿਰਾਇਆ ਐਡਵਾਂਸ ਨਾ 10000 ਉਹਨੇ ਉਹ ਦਿੱਤਾ, ਜਾਂ 25000 ਉਹਨੇ ਐਡਵਾਂਸ ਦੇ ਦਿੱਤਾ, 20000 ਐਡਵਾਂਸ ਉਦੋਂ ਮਕਾਨਾਂ ਦਾ ਚੱਲਦਾ ਸੀ ਕਿ ਜੀ ਇੰਨਾ ਐਡਵਾਂਸ ਆ। ਹੁਣ ਸ਼ੁਰੂ ਹੋਇਆ 2 ਕਿਰਾਏ ਐਡਵਾਂਸ, ਪਹਿਲੇ ਆਪਣੀ ਮਰਜ਼ੀ ਨਾਲ ਮੰਗਦੇ ਸੀ ਕਿ 5000 ਕਰਾਇਆ ਵਾ ਤੇ 25000 ਐਡਵਾਂਸ ਆਓ, ਜਾਂ ਐਡਵਾਂਸ ਘੱਟ ਕਰਾ ਲਾ। ਚਲੋ ਉਹਨੇ 20000 ਦਿੱਤਾ। ਇੱਕ ਮਿਸਾਲ ਆ, ਤੂੰ ਕਿੰਨੀ ਵਾਰੀ ਇਦਾਂ ਹੋਇਆ ਕਿ ਤੂੰ 20000 ਦਿੱਤਾ, ਮੈਂ ਉੱਥੇ ਚਲਾ ਗਿਆ ਤੇ ਮੈਂ ਕਿਰਾਇਆ ਨਹੀਂ ਦੇ ਰਿਹਾ। ਜਦੋਂ 20 ਪੂਰਾ ਹੋ ਗਿਆ ਮੈਂ ਫੇਰ ਸਮਾਨ ਚੁੱਕ ਲਿਆ। ਇੰਨੇ ਕਿ ਮੈਂ ਮਕਾਨ ਬਦਲੇ, ਤੇਰੀ ਸੋਚ ਹੋਣੀ। ਤੇ ਲੋ ਮੇਰੀ ਇੱਧਰ ਹੀ ਲੱਗੀ ਸੀ, ਲਾਹੌਰ ਜਾਣਾ ਮੈਨੂੰ ਕਿਤੋਂ ਉਹ ਮੈਂ ਮਿਸ ਨਹੀਂ ਸੀ ਕਰਦਾ। ਦੁਨੀਆ ਇੱਧਰ ਦੀ ਇੱਧਰ ਹੋ ਜੇ, ਬੱਚੇ ਬੁੱਢੀ ਜੋ ਮਰਜ਼ੀ ਹੋ ਜੇ। ਤੇ ਹੁਣ ਮੈਨੂੰ ਹੈਰਾਨਗੀ ਹੁੰਦੀ ਜਦੋਂ ਮੈਂ ਕਹਿੰਦਾ ਖੁਦਾ ਦੀ ਕਸਮ ਯਾਰ, ਇਸ ਪ੍ਰੋਗਰਾਮ 'ਚ ਮੈਂ ਬਹੁਤ ਕਸਮਾਂ ਖਾ ਲਈਆਂ। ਤੁਸੀਂ ਕਹਿੰਦਾ ਨਾ ਮੈਨੂੰ 4 ਕਰੋੜ ਰੁਪਇਆ ਮਹੀਨੇ ਦਾ ਬਚੇਗਾ, ਮੈਨੂੰ 1% ਉਹਦੀ ਕੋਈ ਲਾਲਚ ਨਹੀਂ ਹੈ। ਲਾਲਚ ਨਹੀਂ, ਮਤਲਬ ਮੈਨੂੰ ਉਹਦੇ ਹਵਾ ਸੀ, ਉਹ ਗੱਲਬਾਤ ਨਹੀਂ, ਕਿਉਂਕਿ ਮੈਂ ਉਹ
ਉਹ ਜਿਹੜਾ ਗੁਜ਼ਰਿਆ ਟਾਈਮ ਆ ਨਾ, ਉਹਦੇ ਅਸਰਾਤ ਇੰਨੇ ਜ਼ਿਆਦਾ ਨੇ ਅੰਦਰ ਵਿਰਾਨਗੀ ਦੇ, ਉਸ ਸਟਰਗਲ ਦੇ, ਕਿ ਮੈਨੂੰ ਮੈਂ ਕਿਉਂ ਕਹਿਣਾ ਵਾ ਕਿ ਯਾਰ ਮੈਨੂੰ ਅੱਜ ਸਾਰਾ ਕੁਝ ਬੰਦ ਕਰ ਦਿਓ, ਮੈਨੂੰ ਭਾਰ ਹੀ ਕੋਈ ਨਹੀਂ। ਮੈਂ ਅੱਧੀ ਜ਼ਿੰਦਗੀ ਉਸ ਨੰਗਾਈ ਉਹਦੇ 'ਚ ਬੰਦ ਹੋ ਜੇ, ਵਿਊਜ਼ ਘਟ ਜਾਣ, ਚੈਨਲ ਬੰਦ ਹੋ ਜੇ, YouTube ਚੈਨਲ ਬੰਦ ਕਰ ਦੇਵੇ, ਮੈਨੂੰ 1% ਕੋਈ ਭਾਰ ਨਹੀਂ ਉਹਦਾ। ਓਏ ਮੈਨੂੰ ਮੈਂ ਦੇਖਦਾ ਯਾਰ ਅੱਜ ਮੈਨੂੰ 10 ਲੱਖ ਰੁਪਏ ਮਹੀਨੇ ਦਾ ਬਚਣ ਦਿਆ, ਮੈਂ ਗੱਡੀਆਂ ਵੀ 2 ਰੱਖ ਲਈਆਂ, ਤੇ ਮੈਂ ਸੋਚਦਾ ਉਹਨਾਂ ਕੋਲ ਖਲੋ ਕੇ ਕਿ ਤੁਸੀਂ ਤੇ ਆਈਆਂ 4 ਸਾਲ ਹੋ ਗਏ। ਉਹ ਜਿਹੜੀ ਮੇਰੀ 70 ਟੁੱਟੀ ਜੀ ਖਲੋਤੀ, ਮੇਰਾ ਤੇ ਉਹ ਯਾਰ ਅਸਲ, ਉਹ ਗੱਡੀ ਮੇਰੀ ਅੱਜ ਵੀ ਮੇਰੇ ਕੋਲ ਨੇ, ਮੇਰੀਆਂ ਸ਼ਰਟਾਂ ਅੱਜ ਵੀ ਮੇਰੇ ਕੋਲ ਨੇ। ਇਹ ਤੇ ਫਿਰ ਦੂਸਰੀ ਸਭ ਤੋਂ ਵੱਡੀ ਗੱਲ ਐਸ ਇਹਦੇ ਚੀਜ਼ ਰੱਬ ਦੇ ਨਾਲ ਬੜੀ ਮੁਲਾਕਾਤ ਹੋ ਗਈ। ਇਹ ਬੜੀ ਵੱਡੀ ਗੱਲ ਆ ਕਿ ਇਸ ਦੇ ਨਾਲ ਤੁਹਾਡਾ ਤਕਵਾ, ਜਿਹੜਾ ਲੋਕੀ ਕਹਿੰਦੇ ਨੇ ਯਾਰ ਤਕਵਾ ਵਾਹਦ ਨੀਅਤ, ਇਹ ਉਸ ਦੌਰਾਨ ਹੋਈ ਜਦੋਂ ਕੋਈ ਵੀ ਨਹੀਂ ਸੀ ਤੇ ਵਾਹਦ ਉਹ ਕੰਮ ਹੈ, ਉਹਦੇ ਨਾਲ ਗੱਲਾਂ ਕਰਦਾ ਨਾ ਤੁਰਿਆ ਜਾਂਦਾ। ਕੀ ਬਾਤ। ਸਮਝ ਆ ਰਹੀ ਗੱਲ ਦੀ? ਤੇ ਅੱਜ ਦੇ 76 ਲੱਖ 80 ਲੱਖ 90 ਲੱਖ 55 ਲੱਖ। ਅੱਛਾ ਹੁਣ ਸਮਝ ਆ ਰਹੀ ਗੱਲ ਦੀ? ਹੁਣ ਸਾਡੇ ਕੋਲ ਬੈਨੀਫਿਟ ਲੈਣਾ ਸਾਜ ਤੁਸੀਂ ਕੀ ਕਰਦੇ ਹੁੰਦੇ ਹੋ? ਔਰ ਮੈਂ ਸਭ ਤੋਂ ਵੱਡਾ ਜਿਹੜਾ ਮੇਰਾ, ਫਿਰ ਖੁਦਾ ਦੀ ਕਸਮ ਹੈ, ਸਭ ਤੋਂ ਵੱਡਾ ਜਿਹੜਾ ਮੈਨੂੰ ਮੇਰੇ ਰੱਬ ਨੇ ਇਨਾਮ ਦਿੱਤਾ ਨਾ, ਜਿਹੜਾ ਇਨਾਮ ਦਿੱਤਾ ਸਭ ਤੋਂ ਵੱਡਾ, ਹਾਂਜੀ, ਅੱਲਾਹ ਪਾਕ ਦੀ ਕਸਮ ਹੈ, ਉਹ ਆ ਲੋਕ ਦਿੱਤੇ। ਅਰੇ ਇਹਦੀ ਨਾਮ ਹੋਈ ਹੈ ਜੀ ਸਿਟੀ ਵੀ। ਸਹੀ ਗੱਲ ਸਾਜ। ਫਰੀਦ ਸਾਹਿਬ ਇਹ ਉਹ ਨਹੀਂ ਹੈਗੇ ਆਮ। ਅੱਛਾ, ਤੁਹਾਨੂੰ ਤੁਹਾਡੇ ਰੱਬ ਦੀ ਕਸਮ ਹੈ, ਤੁਹਾਨੂੰ ਤੁਹਾਡੇ ਮਾਂ ਪਿਓ ਦੀ ਕਸਮ ਆ, ਤੁਸੀਂ ਝੂਠ ਬੋਲੋ ਤੇ 4 ਸਾਲ ਦੇ ਵਿੱਚ ਆਫ ਕੈਮਰਾ ਤੁਸੀਂ ਕਦੀ ਫੀਲ ਕੀਤਾ ਕਿ ਜੋ ਮੈਂ ਇਹਨਾਂ ਨੂੰ ਮੂੰਹ ਤੇ ਕਹਿੰਦਾ ਆਫ ਕੈਮਰੇ, ਕਦੀ ਮੈਂ ਉਹਦੇ ਆਪੋਜ਼ਿਟ ਇਹਨਾਂ ਨੂੰ ਗੱਲ ਕੀਤੀ? ਨਹੀਂ। ਤੁਹਾਨੂੰ ਤੁਹਾਡੇ ਮਾਂ ਪਿਓ ਦੀ ਕਸਮ ਆ, ਤੁਹਾਨੂੰ ਤੁਹਾਡੇ ਰੱਬ ਦੀ ਕਸਮ ਆ। ਨਹੀਂ ਕਦੀ ਵੀ। ਦੱਸੋ ਕਿ ਜੋ ਮੈਂ ਤੁਹਾਨੂੰ ਇੱਥੇ ਬਹਿ ਕੇ ਕਹਿਣਾ ਨਾ, ਤੁਹਾਡਾ ਮੁਹੱਬਤ, ਇਹ ਕੈਮਰੇ ਬੰਦ ਹੋਏ ਫਿਰ ਵੀ ਕਹਿਣਾ ਤੇ ਕਦੀ ਤੁਸੀਂ ਦੱਸ ਦਿਓ 3 ਸਾਲਾਂ 'ਚ ਇਹਨਾਂ ਤੋਂ ਪਿੱਛੇ ਵੀ, ਇਹਨਾਂ ਤੋਂ ਅਲੱਗਾ ਵੀ ਨਹੀਂ ਕਦੀ। ਤੁਸੀਂ ਮੇਰੇ ਕੋਲ ਗੱਲ ਸੁਣੀ ਹੋਵੇ ਜਿਹਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਵੇ ਉਹ ਤੇ ਸਾਹਮਣੇ ਬਹਿ ਕੇ ਅਸੀਂ ਤਾਂ ਕਰਦੇ? ਕਦੀ ਦੱਸੋ। ਨਹੀਂ, ਕਦੇ ਨਹੀਂ। ਜਾਂ ਤੁਹਾਨੂੰ ਕਰਨ ਦਿੱਤੀ ਹੋਵੇ, ਜਾਂ ਅਸੀਂ ਕਿਸੇ ਨੇ ਵੀ ਕੀਤੀ ਹੋਵੇ? ਨਹੀਂ ਨਹੀਂ ਸਰ। ਕਦੀ ਮੈਨੂੰ ਇੱਕ ਬੰਦਾ ਮਿਲਿਆ, ਉਹਨੇ ਕਿਹਾ ਯਾਰ ਜਾਨੀ ਦੁਬਈ, ਉਹਨੇ ਕਿਹਾ ਯਾਰ ਜਾਨੀ ਭਾਈ ਕਿੱਦਾਂ ਯਾਰ ਇਹ ਖਿੱਚ ਪੈਂਦੀ? ਮੈਂ ਕਿਹਾ ਕਿਉਂਕਿ ਮੈਂ ਖਿੱਚ ਪਾਈ ਆ, ਮੈਂ ਜੋ ਕਹਿਣਾ ਮੈਂ ਦਿਲੋਂ ਕਹਿਣਾ ਤੁਹਾਨੂੰ। ਮੈਂ ਉਹ ਨਹੀਂ ਹੈਗਾ ਕਿ ਇੱਥੇ ਮੈਨੂੰ ਮਿਲਦੇ ਨੇ ਲੋਕ, ਹਾਂ ਨੋ ਡਾਊਟ ਕਿ ਮੇਰੇ ਕੋਲ ਸਾਰਾ ਮੈਨੇਜ ਨਹੀਂ ਹੁੰਦਾ, ਮੈਨੂੰ ਡੇਲੀ 500 ਬੰਦਾ ਕਹਿੰਦਾ ਆਪ ਸੇ ਮਿਲਣਾ ਹੈ, ਮੈਂ ਨਹੀਂ ਮਿਲ ਸਕਦਾ ਯਾਰ। ਹਾਂਜੀ। ਕਈਆਂ ਦਾ ਦਿਲ ਵੀ ਬੁਰਾ ਹੁੰਦਾ ਵਾ। ਤੁਸੀਂ ਥੋੜਾ ਇਹ ਵੀ ਸਮਝਿਆ ਕਰੋ ਜੁਗਨੂ ਬਾਦਸ਼ਾਹ ਕਿ ਯਾਰ ਮੇਰੇ ਲਈ ਮੁਮਕਿਨ ਨਹੀਂ ਹੈਗਾ ਕਿ ਮੈਂ ਇਕੱਲੇ ਬੰਦੇ, ਇੱਕ ਬੰਦਾ ਮੈਨੂੰ ਕਹਿ ਰਿਹਾ ਮੈਂ ਮਿਲਣ ਆਉਣਾ, ਉਹ ਸੋਲੋ ਇੱਕ ਬੰਦਾ, ਉਹਨੂੰ ਇੱਕ ਨੂੰ ਬੁਲਾ ਲਵਾਂ, ਦੂਜੇ ਨੂੰ ਬੁਲਾ ਲਵਾਂ, ਤੀਜੇ ਨੂੰ ਬੁਲਾ ਲਵਾਂ, ਮੈਂ ਨਹੀਂ ਕਰ ਸਕਦਾ। ਥੋੜਾ ਜਿਹਾ ਇਸ ਗੱਲ ਨੂੰ ਵੀ ਸਮਝਿਆ ਕਰੋ। ਇਸ ਤਰ੍ਹਾਂ ਹੀ ਸਾਜ। ਇਦਾਂ ਨਾ ਕਰੋ ਕਿ ਵੀ ਅਗਰ ਮੈਂ ਨਹੀਂ ਮਿਲ ਰਿਹਾ ਜਾਂ ਮੈਂ ਕਹਾਂ ਮੈਂ ਕੀ ਕਰਾਂ ਜਾਂ ਮੈਂ ਨਹੀਂ ਮਿਲ ਸਕਦਾ ਤੇ ਉਹ ਜੀ ਅਸੀਂ ਖਤਮ ਜੀ, ਤੁਸੀਂ ਇਦਾਂ ਜੀ, ਲਓ ਜੀ ਅੱਜ ਸਟਾਰ ਹੋ ਜੀ, ਤੁਸੀਂ ਕਹਿੰਦੇ ਜੀ ਬੜੀ ਫੈਮਿਲੀ। ਉਹ ਭਾਜੀ ਫੈਮਿਲੀ ਦੇਖੋ ਨਾ ਕਿੰਨੀ ਆ, ਸਮਝ ਆ ਰਹੀ ਨਾ? ਨਹੀਂ ਹੁੰਦਾ ਕਿਸ ਟਾਈਮ, ਮੂਡ ਨਹੀਂ ਹੁੰਦਾ ਕਿਸ ਟਾਈਮ ਮੈਂ ਸ਼ੁਗਲ ਮੇਲਾ ਲਾ ਲੈਣਾ, ਹਿਸਾਬ ਕਿਤਾਬ ਲਿਆਦਾ। ਇਹਨੂੰ ਵੀ ਥੋੜਾ ਜਿਹਾ ਨਾ, ਇਹਨੂੰ ਐਡੀ ਟੈਨਸ਼ਨ ਨਾ ਲਿਆ ਕਰੋ ਇਸ ਗੱਲ ਦੀ। ਸਹੀ। ਤੇ ਉਹ ਕੁਝ ਚੀਜ਼ਾਂ ਮੁਮਕਿਨ ਨਹੀਂ ਹੁੰਦੀਆਂ, ਜਿਸ ਹੱਦ ਤੱਕ ਮੁਮਕਿਨ ਹੁੰਦਾ। ਮੇਰਾ ਖਿਆਲ ਹੈ ਕੋਈ ਆਰਟਿਸਟ ਬਾਈ ਸੈਲਫ ਆਪਣੇ ਕਿਸੇ ਬੰਦੇ ਦੇ ਨਾਲ ਇੰਨਾ ਰਿਪਲਾਈ ਨਹੀਂ ਕਰਦਾ ਹੋਣਾ ਜਿੰਨਾ ਮੈਂ ਇਕੱਲਾ ਕਰਦਾ। ਇਸ ਤਰ੍ਹਾਂ ਚਾਹੇ ਮੈਂ ਦਿਹਾੜੀ 'ਚ 50 ਬੰਦਿਆਂ ਨੂੰ ਕਰਾਂ, 500 ਬੰਦੇ, ਲੇਕਿਨ ਮੈਂ 50 ਕਰਾਂ, ਲੇਕਿਨ ਕੋਈ ਆਰਟਿਸਟ 50 ਬੰਦੇ ਨੂੰ ਵੀ ਨਹੀਂ ਕਰਦਾ ਹੋਣਾ। ਆਮ ਬੰਦਿਆਂ ਨੂੰ, ਯਾਨੀ ਮੈਂ ਆਰਟਿਸਟ ਹਾਂ ਤੇ ਤੁਸੀਂ ਇੱਕ ਆਮ ਬੰਦੇ ਹੋ, ਨਹੀਂ, ਜਿੱਦਾਂ ਦੇ ਤੁਸੀਂ ਉਦਾਂ ਦਾ ਮੈਂ, ਲੇਕਿਨ ਕੋਈ ਵੀ ਨਹੀਂ ਕਰਦਾ ਹੋਏਗਾ। Absolutely. ਤੇ ਲਿਆਦਾ ਫਰੀਦ ਸਾਹਿਬ ਉਹ ਐਪ ਜਿਹੜੀ ਨਾ, ਉਹਦੇ ਤੋਂ ਮੈਨੂੰ ਮੇਰਾ ਮੌਲਾ, ਮੇਰਾ ਰੱਬ, ਮੇਰਾ ਪਾਲਣਹਾਰ, ਮੇਰਾ ਰਾਜ਼ਕ ਮੈਨੂੰ 10 ਕਰੋੜ ਮਹੀਨੇ ਦਾ ਦੇਵੇ, ਮੈਨੂੰ 5 ਕਰੋੜ ਮਹੀਨੇ ਦਾ ਦੇਵੇ, ਮੈਨੂੰ 3 ਕਰੋੜ ਮਹੀਨੇ ਦਾ ਦੇਵੇ, ਮੈਨੂੰ 1 ਰੁਪਈਆ ਨਾ ਦੇਵੇ, ਮੇਰੇ ਕੋ ਆ ਵੀ ਖੋਲ ਹੋਵੇ ਸਾਰਾ ਕੁਝ, ਮੈਂ ਉਦਾਂ ਹੀ ਉਹਦੇ ਨਾਲ ਮੁਹੱਬਤ ਕਰਨੀ ਹੈ ਤੇ ਮੈਨੂੰ ਉਨਾ ਹੀ ਉੱਤੇ ਯਕੀਨ ਹੈ। ਔਰ ਸਾਨੂੰ ਸਾਰਿਆਂ ਨੂੰ ਇਦਾਂ ਹੀ ਹੋਣਾ ਚਾਹੀਦਾ। ਪੈਸਾ ਜਾਣ ਦਾ ਦੁੱਖ ਸਾਜ ਹੀ ਇਹ ਕਮਜ਼ੋਰ ਆਦਮੀ ਨੂੰ ਹੁੰਦਾ, ਗਰੀਬ ਹੋਣ ਦਾ ਦੁੱਖ। Nothing, ਸਾਜ। ਫਿਰ ਸਾਡੀ ਸਭ ਤੋਂ ਵੱਡੀ ਸਾਡੀ ਅੱਜ ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਤੁਸੀਂ ਕਹਿਣਾ 3-4 ਪ੍ਰੋਗਰਾਮ ਹੋ ਗਏ, ਪਤਾ ਨਹੀਂ ਕੀ ਗੱਲ, ਮੌਲਵੀ ਟੈਪ ਹੀ ਹੋ ਗਏ। ਨਹੀਂ ਕਹਿਣਾ ਸਾਜੀ ਉਹ ਮੈਨੂੰ ਨਾ ਗੱਲ ਯਾਦ ਆ ਗਈ। ਕਿਉਂਕਿ ਮੈਨੂੰ ਲੱਗ ਰਿਹਾ ਕਿ ਵਾਈਂਡ ਅਪ ਜਿਹਾ ਟਾਈਮ ਚੱਲ ਰਿਹਾ ਨਿਜ਼ਾਮ, ਅੱਲਾ ਰਹਿਮ। ਕਿਉਂਕਿ ਅੱਗੋਂ ਅਸੀਂ ਐਪ ਤੇ ਆ ਜਾਣਾ ਨਾ ਵੱਡੀ ਗੇਮ ਤੇ। ਅੱਛਾ ਅੱਛਾ। ਤੇ ਸਭ ਤੋਂ ਵੱਡੀ ਤੁਹਾਨੂੰ ਗੱਲ ਦੱਸਾਂ, ਅੱਜ ਮੇਰੀ ਗੱਲ ਹੈ, ਪੱਲੇ ਬੰਨ ਲੈਣੀ, ਤੁਸੀਂ ਲਿਖ ਲੈਣਾ ਕਿਤੇ ਦਿਮਾਗ ਦੇ ਵਿੱਚ, ਇਹ ਨਹੀਂ ਭੁੱਲਣੀ। ਦੁਨੀਆ ਦੀ ਸਭ ਤੋਂ ਵੱਡੀ ਬੇਵਕੂਫੀ ਇਹ ਆ
ਕਿ ਤੁਸੀਂ ਅਗਰ ਲਾਈਫ 'ਚ ਕੋਈ ਰਿਸਕ ਲੈਣਾ ਵਾ, ਤੁਸੀਂ ਲੱਖ ਰੁਪਏ ਮਹੀਨਾ ਕਮਾ ਰਹੇ ਹੋ, ਤੁਹਾਨੂੰ ਓਪਰਚੁਨਿਟੀ ਮਿਲ ਰਹੀ ਹੈ ਰਿਸਕ ਲੈਣ ਦੀ ਕਿ ਉੱਥੋਂ ਤੁਹਾਨੂੰ 3 ਲੱਖ ਬਚੇਗਾ, ਲੇਕਿਨ ਤੁਸੀਂ ਇਹ ਸੋਚਦੇ ਹੋ ਕਿ ਯਾਰ ਅਗਰ ਨਾ ਮਿਲਿਆ ਬੱਚੇ ਦਾਅ ਤੇ ਲੱਗ ਜਾਣੇ, ਬੱਚਿਆਂ ਦਾ ਕੀ ਬਣੇਗਾ। ਭਾਈ ਜਾਨ, ਉਹ ਬੱਚੇ ਤੁਹਾਡੇ ਨਹੀਂ ਗਏ, ਉਹਨਾਂ ਦੇ ਰਾਜ਼ਕ ਤੁਸੀਂ ਨਹੀਂ। ਏਡੀ ਵੱਡੀ ਜਾਹਲੀਅਤ ਆ ਨਾ ਇਹ। ਔਰ ਤੁਸੀਂ ਯਕੀਨ ਕਰੋ, ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਜਦੋਂ ਦੇਖਦਾ ਮੇਰੇ ਘਰ ਖਾਣ ਨੂੰ ਹੀ ਨਹੀਂ ਤੇ ਮੈਂ ਲਾਹੌਰ ਚੱਲਾਂ, ਇਹਨਾਂ ਦਾ ਕੀ ਕਰਾਂ। ਤੇ ਮੈਂ ਬਹੁਤਾ ਪਿਆਰ ਕਰਦਾ, ਜਿੰਨੇ ਪੈਦਾ ਕੀਤਾ, ਜਿੰਨੇ ਬਣਾਇਆ, ਜਿੰਨੇ ਉਹਨਾਂ ਦੀ ਪੈਦਾਇਸ਼ ਕੀਤੀ ਆ, ਜਿਹੜਾ ਉਹਨਾਂ ਦਾ ਮਾਲਕ ਆ ਉਹ ਆਪੇ ਖਵਾ ਦੇਗਾ ਉਹਨਾਂ ਨੂੰ। ਸਾਡੀ ਸਭ ਤੋਂ ਵੱਡੀ ਬੇਵਕੂਫੀ ਇਹ ਹੈ ਕਿ ਅਸੀਂ ਉਹਦੇ ਤੇ ਨਹੀਂ, ਅਸੀਂ ਸੋਚਦੇ ਆਪਣੇ ਬੱਚਿਆਂ ਨੂੰ ਸਿਰਫ ਮੈਂ ਖਵਾਉਣਾ ਵਾ, ਮੈਂ ਖਵਾਉਣਾ। ਤਾਂ ਤੁਸੀਂ ਇਹ ਕਹੋ ਯਾ ਅੱਲਾ ਇਹ ਬੱਚੇ ਮੇਰੇ ਨੇ, ਭੁੱਖੇ ਰੱਖ ਰਜਾ, ਮੈਂ ਜਿੱਧਰ ਚੱਲਾਂ। ਅਗਰ ਤੇ ਉਹ ਗਲਤ ਆ, ਅਗਰ ਮੈਂ ਇਹਨਾਂ ਦੇ ਕਰਕੇ ਨਹੀਂ ਜਾ ਰਿਹਾ, ਅਗਰ ਮੈਂ ਇਹਨਾਂ ਦੀ ਅੱਛਾਈ ਵਾਸਤੇ ਨਹੀਂ ਇੱਕ ਕਦਮ ਚੁੱਕ ਰਿਹਾ, ਤੇ ਫਿਰ ਤੂੰ ਦੇਖ ਲਈ, ਫਿਰ ਮੇਰੇ ਨਾਲ ਜੋ ਮਰਜ਼ੀ ਕਰਦੀ। ਅਗਰ ਮੈਂ ਇਦਾਂ ਕਰ ਰਿਹਾ ਤੇ ਫਿਰ ਇਹ ਤੇਰੇ ਬੰਦੇ ਨੇ, ਤੇਰੇ ਹੀ ਬੱਚੇ ਨੇ, ਤੂੰ ਹੀ ਇਹਨਾਂ ਨੂੰ ਬਣਾਇਆ, ਤੂੰ ਹੀ ਇਹਨਾਂ ਦਾ ਰਾਜ਼ਕ ਆ, ਤੇ ਤੇਰੇ ਹਵਾਲੇ। ਅਸੀਂ ਕੀ ਕਰਦੇ ਹਾਂ, ਅਸੀਂ 30 ਸਾਲ ਇੱਕੋ ਦੁਕਾਨ ਤੇ ਤਨਖਾਹ ਤੇ ਇਸ ਤੋਂ ਲੱਗੇ ਰਹਿੰਦੇ ਆ ਕਿ ਅਗਰ ਮੈਂ ਇੱਥੋਂ ਹਟ ਗਿਆ ਤੇ ਜਿਹੜਾ 60,000 ਰੁਪਏ ਮਹੀਨੇ ਵਾਲਾ ਸਰਕਲ ਚੱਲ ਰਿਹਾ, ਇਹ ਕੀ ਕਰੇਗਾ ਅਗਰ ਅੱਗੋਂ ਨਾ ਹਿਸਾਬ ਲੱਗਾ। ਅਸੀਂ ਸਮਝਦੇ ਅਸੀਂ ਆਪਣੇ ਬੱਚਿਆਂ ਦੇ ਰਾਜ਼ਕ ਅਸੀਂ ਆ। ਸਹੀ। ਮੈਂ ਘਰ ਆਪਣੇ ਬੱਚਿਆਂ ਨੂੰ ਖਵਾਉਣਾ। ਉਹ ਭਾਈ ਜੀ, ਉਹ ਬੰਦਾ ਨਾ, ਇੱਕ ਬੰਦਾ ਇਹ ਬਾਹਰ ਤੁਰੀਆਂ ਫਿਰਦੀਆਂ ਨੇ, ਮੈਂ ਤੈਨੂੰ ਇੱਕ ਦਿਨ ਕਿਹਾ ਨਹੀਂ ਸੀ ਕਿ ਤੂੰ ਪਾਣੀ ਰੱਖ ਦੇ ਉੱਤੇ। ਕਈ ਬੰਦੇ ਕਹਿੰਦੇ ਯਾਰ ਇਹ ਅਸੀਂ ਗਰਮੀਆਂ ਨੂੰ ਉੱਤੇ ਪਾਣੀ ਰੱਖੀਦਾ ਕੌਵਿਆਂ ਵਾਸਤੇ। ਭਾਜੀ ਉਹਨਾਂ ਦੀ ਜੁੱਤੀ ਨੂੰ ਨਹੀਂ ਠੰਡ ਤੋਂ ਨਾ ਪਾਣੀ ਰੱਖ, ਉਹਨਾਂ ਨੂੰ ਪਾਣੀ ਪਿਆਉਣ ਵਾਲਾ ਕੋਈ ਹੋਰ ਹੈ। ਅਗਰ ਤੂੰ ਪਿਆ ਦੇਵੇਂ ਤੇ ਤੈਨੂੰ ਮਿਲ ਜਾਏਗਾ ਅੱਛਾ, ਲੇਕਿਨ ਉਹ ਤੇਰੇ ਤੇ ਡਿਪੈਂਡ ਨਹੀਂ ਕਰਦੇ। ਕਦੀ ਨਾ ਸੋਚਣਾ ਤੁਸੀਂ ਕਿ ਤੁਸੀਂ ਇੱਕ ਸਾਲ ਪਾਣੀ ਰੱਖਿਆ, ਅਗਲੇ ਸਾਲ ਪਾਣੀ ਨਹੀਂ ਰੱਖੋਗੇ ਤੇ ਉੱਥੇ ਤੁਹਾਡੇ ਸਿਰ ਚੜ ਕੇ ਤੇ ਉੱਥੇ ਕੌਵੇ ਮਰੇ ਹੋਣਗੇ। ਉਹਨਾਂ ਨੇ ਦੇਖਣਾ ਨਹੀਂ ਹੈਗਾ ਉਹਨਾਂ ਨੂੰ, ਕਿਉਂਕਿ ਤੁਹਾਡੇ ਨਾਲ ਉਹਨਾਂ ਦਾ ਵਾਅਦਾ ਹੀ ਨਹੀਂ। ਉਹਨਾਂ ਨੂੰ ਪਾਣੀ ਕੋਈ ਹੋਰ ਦਿੰਦਾ, ਕਿੱਥੇ ਮਖਲੂਕ ਨੂੰ ਦਿੰਦਾ। ਤੇ ਅਸੀਂ ਸਮਝਦੇ ਅਸੀਂ ਉਹ ਗਰਮੀਆਂ ਆ ਗਈਆਂ ਉੱਤੇ ਅੱਛੀ ਗੱਲ ਆ, ਪਾਣੀ ਰੱਖ ਦਿਓ, ਇਹ ਤੁਹਾਡੀ ਨੇਕੀ। ਲੇਕਿਨ ਇਹ ਨਾ ਸਮਝੋ ਕਿ ਮੈਂ ਪਾਣੀ ਰੱਖਾਂਗਾ ਤੇ ਉਹ ਕੀ ਕਰਨਗੇ, ਉਹਨਾਂ ਨੂੰ ਪਾਲਣ ਵਾਲਾ ਕੋਈ ਹੋਰ ਆ। ਕਿੱਥੇ ਤੇ ਕੀੜੀ ਨੂੰ ਪਤਾ ਹੈ ਕਿ ਉਹਨੇ ਇੰਜ ਕਰਕੇ ਮੋਢੇ ਤੇ ਚੁੱਕੀ ਹੁੰਦੀ ਇੰਨੀ ਕਿੰਤਰ ਜਿਹਦੇ ਤੁਰੀ ਜਾ ਰਹੀ ਹੁੰਦੀ, ਉਹ ਕਿਹਨੇ ਦਿੱਤੀ ਹੁੰਦੀ ਉਹਨੂੰ। ਸਮਝ ਆ ਰਹੀ ਗੱਲ ਦੀ। ਉਸਤਾਦ ਜੀ ਆਪਣਾ ਐਨ ਮਜ਼ਬੂਤ ਕਰੋ ਨਿਜ਼ਾਮ। ਹਾਂਜੀ, ਇਹ ਬਿਲਕੁਲ ਰਿਸਕ ਲਵੋ ਔਰ ਜਾਇਜ਼ ਰਿਸਕ ਲੈਣਾ, ਪੋਜ਼ਿਟਿਵ ਰਿਸਕ ਲੈਣਾ, ਨੀਅਤ ਬੱਚਿਆਂ ਵਾਸਤੇ ਰਿਸਕ ਲੈਣਾ। ਮੈਂ ਸਾਰੀ ਜ਼ਿੰਦਗੀ ਰਿਸਕ ਹੀ ਲੈਣੇ ਤੇ ਖੜੇ ਖਲੋਤੇ ਜਿੱਥੇ ਮੇਰਾ ਬਣਦਾ ਹੀ ਨਹੀਂ ਕਿ ਇਹਨਾਂ ਦਾ ਕਫੀਲ ਜਿਹੜਾ ਬੱਚਿਆਂ ਦਾ ਇਹਨਾਂ ਨੂੰ ਛੱਡ ਕੇ ਚੱਲ ਜਾਵੇ, ਮੈਂ ਚੱਲ ਜਾਣਾ ਹੁੰਦਾ ਸੀ। ਕਿਉਂਕਿ ਅਗਰ ਮੈਂ ਬੜੇ ਬੰਦਿਆਂ ਨੂੰ ਕਿਹਾ ਯਾਰ ਤੂੰ ਆ ਛੱਡ ਦੇ, ਤੂੰ ਆ ਕੰਮ ਛੱਡ ਦੇ ਯਾਰ। ਉਹ ਭਾਜੀ ਰਿਜ਼ਕ ਲੱਗਾ, ਉਹ ਤਾਂ ਕਮੇਟੀ ਦੇਣੀ ਹੁੰਦੀ, ਬਿੱਲ ਆ ਜਾਂਦਾ, ਫਲਾਣਾ ਕਰਨਾ। ਭਾਜੀ ਕਿੱਦਾਂ ਚੱਲੇਗਾ। ਲੈ ਇੱਥੇ ਫਿਰ ਲੱਗਾ ਰਿਹਾ ਉੱਥੇ 30 ਸਾਲ ਬਾਅਦ, ਯਾਨੀ 3500 ਤਨਖਾਹ ਤੇ ਲੱਗਾ ਸੀ, ਅੱਜ ਮਾਸ਼ਾਅੱਲਾ 40,000 ਹੋ ਗਈ। ਬਸ ਅੱਗੋਂ ਬੱਚੇ ਵੀ ਮੁਲਾਜ਼ਮਤ ਤੇ ਉਹਨੂੰ ਜੇ ਮੌਕੇ ਮਿਲਦੇ ਤੂੰ ਇਹ ਸੋਚ ਕੇ ਛੱਡ ਦਿੰਦਾ ਕਿ ਜੇ ਮੈਂ ਛੱਡ ਦਿੱਤਾ ਤੇ ਮੇਰੇ ਕੋਲ ਰਿਸਕ ਲੈਣ ਦੀ ਗੁੰਜਾਇਸ਼ ਨਹੀਂ ਗੀ। ਉਹ ਭਾਜੀ ਉਤਨਾ ਤੂੰ ਪਾਲਣੇ ਆ, ਨਾ ਤੂੰ ਉਹਨਾਂ ਨੂੰ ਖਵਾ ਸਕਦਾ, ਨਾ ਤੂੰ ਉਹਨਾਂ ਦਾ ਰਾਜ਼ਕ ਆ, ਨਾ ਤੂੰ ਉਹਨਾਂ ਨੂੰ, ਨਾ ਉਹ ਤੇਰੀ ਵਜ੍ਹਾ ਤੋਂ ਨੇ। ਜੇ ਉਹ 9 ਮਹੀਨੇ ਕਿੱਥੇ ਰੋਟੀ ਤੁੰਦਾ ਰਿਹਾ, ਕਿਤੇ 9 ਮਹੀਨੇ ਉਹਨਾਂ ਨੂੰ ਕੌਣ ਖਵਾ ਰਿਹਾ ਸੀ। ਜਾਣਦੇ ਉਹਨਾਂ ਜਾ ਗਈ ਸੀ ਚੌਥੇ 5ਵੇਂ ਮਹੀਨੇ ਤੇਰੇ ਬੱਚਿਆਂ 'ਚ ਜਿਹਨਾਂ ਲਈ ਤੂੰ ਪਰੇਸ਼ਾਨ ਆ। ਬਾਕੀ 3 ਮਹੀਨੇ 4 ਮਹੀਨੇ ਮਾਂ ਦੇ ਪੇਟ 'ਚੋਂ ਜ਼ਿੰਦਾ ਸਾਹ ਲੈ ਰਹੇ ਸੀ, ਉਹਨਾਂ ਨੂੰ ਭੁੱਖ ਲੱਗਦੀ ਸੀ, ਕਿਹੜੀ ਰੋਟੀ ਉਹਨਾਂ ਨੂੰ ਪਾਉਂਦਾ ਰਿਹਾ ਭਾਈ, ਕਿਹੜੇ ਫੀਡਰ ਦਿੰਦਾ ਰਿਹਾ ਉਹਨਾਂ ਨੂੰ। ਤੇ ਉਹ ਇਸ ਤੋਂ ਆਪਣੀ ਉਹਨਾਂ ਵਾਸਤੇ ਕਰੋ ਮਿਹਨਤ, ਲੇਕਿਨ ਜਿੱਥੇ ਤੁਹਾਨੂੰ ਲੱਗੇ ਕਿ ਯਾਰ ਮੈਂ ਇਹਨਾਂ ਨੂੰ ਸਟਰਗਲ ਕਰ ਰਿਹਾ ਔਰ ਮੈਂ ਇਹਨਾਂ ਵਾਸਤੇ ਜਾ ਰਿਹਾ, ਉੱਥੇ ਰੱਬ ਨੂੰ ਕਹੋ। ਪਰ ਰੌਲਾ ਸਾਡਾ ਫਿਰ ਉਹੀ ਹੈ, ਸਾਡੇ 'ਚ ਉਹ ਇਤਮਾਦ ਨਹੀਂ ਗਾ ਕਿ ਹਾਂ ਮੈਂ ਕਹਿ ਰਿਹਾ ਤੇ ਉਹ ਸੁਣ ਰਿਹਾ। ਇਹ ਨਹੀਂ ਹੈਗਾ, ਮੈਂ ਕਹਿ ਰਿਹਾ ਤੇ ਉਹ ਸੁਣ ਰਿਹਾ, ਇਹ ਯਕੀਨ ਨਹੀਂ ਹੈਗਾ। ਤੇ ਜਿੱਦਣ ਤੁਸੀਂ ਉਸਤਾਦ ਜੀ ਇਸ ਯਕੀਨ ਨਾਲ ਕਹਾ ਮੈਂ ਕਹਿਤਾ ਉਹਨੇ ਸੁਣ ਲਿਆ, ਔਰ ਮੈਂ ਯਾ ਅੱਲਾ ਮੇਰਾ ਦਿਲ ਗਵਾਹ ਵਾ, ਮੈਂ ਰੱਬਾ ਮੈਂ ਚੱਲਾਂ, ਤੂੰ ਦੇਖ ਲੈ, ਮੇਰਾ ਵੀ ਦਿਲ ਕਰਦਾ ਵਾ ਮੇਰੇ ਬੱਚੇ ਅੱਛਾ ਪੜ੍ਹਨ, ਮੈਂ ਇਹਨਾਂ ਦਾ ਕਰਕੇ ਇਹਨਾਂ ਦੀ ਸੋਚ ਦਾ ਕਰਕੇ ਮੈਂ 80,000 ਵਾਲੀ ਨੌਕਰੀ ਛੱਡ ਕੇ ਮੈਂ ਆਪਣਾ ਬਿਜ਼ਨਸ ਕਰਨ ਲੱਗਾ। ਮੈਨੂੰ ਫਲਾਂ ਜਗ੍ਹਾ ਤੋਂ ਓਪਰਚੁਨਿਟੀ ਮਿਲੀ, ਮੈਂ ਉੱਥੇ ਸਟਰਗਲ ਕਰਨ ਲੱਗਾ। ਇਹ ਤੂੰ ਜੇ ਤੇ ਹੋ ਗਈ ਤੇ ਤੂੰ ਬਰਕਤ ਪਾ ਦੀ, ਜੇ ਤੇਰੇ ਨਹੀਂ ਮੇਰੇ ਨਾਲ ਮੁਕੱਦਰਾਂ 'ਚ ਤੇ ਫਿਰ ਤੂੰ ਇਹਨਾਂ ਨੂੰ ਆਪੇ ਪਾਲ ਲਈ, ਫਿਰ ਜੋ ਹੈਗਾ ਦੇਖੀ ਜਾਏਗੀ। ਮੈਂ ਸਹੀ ਨੀਅਤ ਨਾਲ ਅੱਛੇ ਖਾਲਸਤਨ ਮੈਂ ਚੱਲਾਂ ਕਰਨ, ਫਿਰ ਭਾਵੇਂ 91 ਕਰੋੜ% ਵੀ ਤੁਸੀਂ ਉਸਤਾਦ ਜੀ ਚਾਂਸ ਹੀ ਨਹੀਂ ਕਿ ਤੁਸੀਂ ਨਾ ਕੁਝ ਕਰੋ। ਹਾਂ ਤੁਹਾਡੀ ਨੀਅਤ 'ਚ ਖੋਟ ਨਾ ਹੋਵੇ,
ਉੱਥੇ ਜਾਂਦੇ ਮੂਰੀ ਲੈ ਸੀ ਟੱਕਰ ਜੇ ਤੁਸੀਂ ਉਧਰ ਨੂੰ ਨਿਕਲ ਜਾਓ ਹੈ ਤੇ ਫੇਰ ਨਹੀਂ ਉਸਤਾਦ ਜੀ ਨੇ ਰਵਾਨਾ ਹਮਾਰਾ ਨਹੀਂ ਨਹੀਂ ਰਵਾਉਣਾ ਕੀ ਸਹੀ ਗੱਲ ਆ ਨਹੀਂ ਬਹੁਤ ਬਿਹਤਰੀਨ। ਆ ਐਪ ਤੋਂ ਗੱਲ ਸ਼ੁਰੂ ਹੋਈ ਨਾ ਪੈਸਿਆਂ ਤੋਂ ਤੇ ਮੈਂ ਉਹ ਦੱਸ ਰਿਹਾ ਕਿ ਯਾਰ ਇਹ ਕੋਈ ਚੱਕਰ ਨਹੀਂਗਾ ਪੈਸੇ ਪੂਏ ਦਾ ਪੈਸੇ ਪੂਸੇ ਦਾ ਹਾਂਜੀ। ਹਾਨੀਆਂ ਅਮਰ ਸਲਾਮ ਦੁਆ ਦੇ ਰਹੀ ਸੀ, ਕਹਿੰਦੀ ਜਾਨੀ ਭਾਈ ਨੂੰ ਸਲਾਮ ਦੁਆ ਦੇ। ਮੈਨੂੰ ਲੱਗਦਾ ਜਿਹੜੇ ਮਾੜੇ ਮੋਟੇ ਵਿਊਜ਼ ਆ ਰਹੇ ਨੇ ਉਹ ਵੀ ਨਿਕਲ ਜਾਣਗੇ ਆਪੇ ਆਪ ਹੀ ਨੇ ਕਹਿੰਦੇ ਮੈਨੂੰ ਫਿਕਰ ਨਹੀਂ। ਇਹ ਦਿਲ ਕਰੇ 15,000 ਆਪੇ ਹੀ ਯਾਰ ਇਹ ਕੰਡਾ ਚੋਂ ਕੋਈ ਫਿਲਟਰ ਲੱਗ ਗਿਆ ਪਤਾ ਲੱਗੂਗਾ ਭਾਈ ਆ ਸਾਡੇ ਨਾਲ ਦੇ ਬੰਦੇ ਨਹੀਂ ਲੇਕਿਨ ਜਿਹੜੇ ਹੈ ਨੇ ਉਹ ਪੱਕੇ। ਸਾਜੀ ਮਸਲੇ ਤੇ ਨਹੀਂ ਯਾਰ ਨਹੀਂ ਰਾਤ ਨੂੰ ਮਸਲੇ ਨਹੀਂ ਮਸਲੇ ਤੇ ਨਹੀਂ ਇਹ ਪ੍ਰੋਗਰਾਮ ਮੁੱਕਾ ਵਾ ਤੇ ਦਸਤੀ ਜਾ ਕੇ ਐਡੀਟਰ ਨੂੰ ਕਹਿ ਰਿਹਾ ਇਹ ਸਾਰੀਆਂ ਗੱਲਾਂ ਕੱਟ ਗਈ ਤਾਜੀ ਇਦਾਂ ਹੀ ਆ। ਐਡੀਟਿੰਗ ਵੀ ਹੋਈ ਉੱਥੇ 200 300 ਕੇ ਲੱਗ ਜਾਂਦਾ ਉਹ ਸ਼ੋਅ ਥੱਲੇ। ਨਹੀਂ ਨਹੀਂ ਇਦਾਂ ਹੀ ਰਹੇਗਾ ਨਾ ਵੇਖੋ ਤੁਸੀਂ ਕੋਈ ਰੋਣਾ ਪਰ ਉਹ ਵੇਖਣਗੇ ਯਾਰ ਵੇਖਦੇ ਨੇ ਉਸਤਾਦ ਜੀ ਤੁਹਾਡੀ ਬਾਤ। ਜਿਹੜੀਆਂ ਕਲੈਪ ਐਡੀ ਕਰਾਈ ਉਹਨਾਂ ਵਾਸਤੇ ਹਾਂ ਦੇਖਣਗੇ ਉਹਨਾਂ ਵੇਖਣਾ ਕਲੈਪ ਦਾ ਕਰਕੇ ਦੇਖਣਾ ਕਲੈਪ ਪਹਿਲੇ ਲਾ ਦਿਓ ਹਾਂ ਸਾਜੀ ਨਹੀਂ ਯਾਰ ਮੈਨੂੰ ਲੱਗਦਾ ਮੈਂ ਨਾ ਬਸ ਇਹ ਵੀ ਗਵਾ ਵਾਈਂਡ ਅਪ ਹੀ ਆ ਤੁਹਾਡਾ ਮੈਨੂੰ ਲੱਗ ਰਿਹਾ ਕਰਾ ਦੇਣਾ ਤੁਸੀਂ ਉਸਤਾਦ ਜੀ ਸਾਨੂੰ ਕੋਈ ਮੈਂ ਇਕੱਲੇ ਤਨਖਾਹ ਲੈ ਰਿਹਾ, ਮੈਨੂੰ ਨਹੀਂ ਫਰਕ ਪੈਂਦਾ, ਉਹਨਾਂ ਨੂੰ ਕਹੋ ਇਹਨਾਂ ਨੂੰ। ਮੰਨ ਗਿਆ ਨਾ ਲੈ ਰਿਹਾ ਤਨਖਾਹ ਮੰਨ ਗਿਆ ਮੈਂ ਨਹੀਂ ਤਨਖਾਹ ਲੈ ਰਿਹਾ, ਸਮਾਰਟ ਇਹ ਵੀ ਕਹੋ ਮੈਨੂੰ ਨਹੀਂ ਫਰਕ ਉਹਨਾਂ ਨੂੰ ਕਹੋ ਜਿਹੜੇ ਤਾਂ ਇਹ ਤੇ ਤਨਖਾਹ ਲੈ ਕਹਿੰਦੇ ਰਹੇ। ਨੇ, ਸ਼ੁਕਰ ਅਲਹਮਦੁਲਿਲਾ ਕਹਿੰਦੇ ਸਮਾਰਟ ਸੈਂਟਰ ਹੀ ਅੱਲਾ ਦਾ ਸ਼ੁਕਰ ਸਮਾਰਟ ਕਰ ਅਲਹਮਦੁਲਿਲਾ ਬਾਹਰ ਚੱਲ ਹਾਂ ਲੋ ਜੀ ਨਾਜ਼ਰੀਨ ਪ੍ਰੋਗਰਾਮ ਬਹੁਤ ਲੰਮਾ ਹੋ ਗਿਆ ਅੱਜ ਮਾਸ਼ਾਅੱਲਾ 65-70 ਮਿੰਟ ਦਾ ਹੋ ਗਿਆ ਕੀ ਕੀਤਾ ਸੀ ਵਿੱਚ ਉਸਤਾਦ ਜੀ ਜਦੋਂ ਤੁਸੀਂ ਆਪਣੀ ਸਟਰਗਲ ਦੀ ਗੱਲ ਕਰਦੇ ਨਾ ਬਹੁਤ ਮਜ਼ੇ ਨਾਲ ਸੁਣਦੇ ਆ, ਖੂਬ ਬੜੇ ਜ਼ਿਆਦਾ। ਖੁਸ਼ ਹੋ ਕੇ ਹਾਂ ਕਿ ਦੇਖਦੇ ਕਿ ਕਿੰਨਾ ਮੁਸ਼ਕਲਾਂ ਚੋਂ ਲੰਘ ਕੇ ਤੁਸੀਂ ਆਏ ਹੋ। ਔਰ ਸਭ ਤੋਂ ਵੱਡੀ ਗੱਲ ਹੈ ਇੱਕ ਰੂਹਾਨੀ ਜਿਹਾ ਮਾਹੌਲ ਜਦੋਂ ਹੋ ਜਾਂਦਾ ਉਸਤਾਦ ਜੀ ਕਸਮੇ ਮੇਰੀ ਤਬੀਅਤ ਲੱਗ ਜਾਂਦੀ ਹੈ ਹੈਨਾ? ਪਤਾ ਨਹੀਂ ਕਿਉਂ ਹਾਂ ਸਹੀ ਗੱਲ ਮੈਂ ਇੱਕ ਸਪੀਕਰ ਹਾਂ ਹੈ ਹਾਂ ਅਸੀਂ ਟਿਊਬ ਮੈਨੂੰ ਤਾਂ ਦਿੱਤੇ ਨਹੀਂ ਵਜੇ ਸਪੀਕਰ ਮੈਂ ਇੱਕ ਸਪੀਕਰ ਹਾਂ ਅਸੀਂ ਤੁਹਾਡੀਆਂ ਲੁੱਪੀਆਂ ਵਾ। ਮੈਂ ਇੱਕ ਬੜਾ ਮੋਟੀਵੇਸ਼ਨਲ ਸਪੀਕਰ ਹਾਂ ਬਿਲਕੁਲ। ਮੈਨੂੰ ਬੜੇ ਬੰਦਿਆਂ ਨੇ ਕਿਹਾ ਉਹਨਾਂ ਨੇ ਕਿਹਾ ਤੇਰੀ ਗੱਲ 'ਚ ਬਹੁਤ ਅਸਰ ਹੈ। ਹਾਂਜੀ ਉਸਤਾਦ ਤੇਰੀ ਗੱਲ ਸਿੱਧੀ ਦਿਲ ਤੇ ਵੱਜਦੀ ਹੈ ਤੇ ਉਸਤਾਦ ਜੀ ਇੱਕ ਸਹੀ ਮੁੱਚੀ ਦਾ ਇੱਕੋ ਚੈਨਲ ਬਣਾਓ ਜਿਹਦੇ ਤੇ ਅਸੀਂ ਤੁਹਾਡੀਆਂ ਆਹ ਗੱਲਾਂ ਸੁਣ ਸਕੀਏ ਬਹਿ ਕੇ ਅਸੀਂ ਆਪਾਂ ਇਹੋ ਜਿਹੀਆਂ ਗੱਲਾਂ ਵੀ ਕਰੀਏ ਯਾਰ ਇਹ ਫਿਰ ਟੀ ਟਾਈਮ ਕਾਦਾ ਵਾ ਇਹਦਾ ਅਸੀਂ ਇਹੀ ਤੇ ਕਹਿੰਦੇ ਆ ਕਿ ਇਹਦੇ ਤੇ ਅਸੀਂ ਜਿਹੜੀ ਮਰਜ਼ੀ ਗੱਲ ਕਰ ਸਕਦੇ ਹਾਂ। ਉਸਤਾਦ ਜੀ ਇੱਕ ਕਰੈਕਟਰ ਉਹ ਟੀ ਟਾਈਮ ਵੇਖ ਕੇ ਕਸਮ ਵਾਲੀ ਗੱਲ ਹੈ, ਕਹਿੰਦਾ ਮੈਂ ਜਵਾਬ ਦੇਣਾ ਵਾ। ਜਦੋਂ ਜਾਨੀ ਸਾਹਿਬ ਕਹਿੰਦੇ ਨੇ ਨਾ ਨਾਜ਼ਰੀਨ ਤੁਸੀਂ ਇਸ ਤਰ੍ਹਾਂ ਕਰਨਾ, ਉਹ ਕਹਿੰਦਾ ਅੱਛਾ ਠੀਕ ਹੈ ਜੀ ਇੰਜ ਕਰਨਾ। ਹਾਂ ਲੇਕਿਨ ਬਾਅਦ ਚ ਪਤਾ ਲੱਗਾ ਉਹ ਭਾਈ ਹਿੱਲੇ ਹੋਏ ਨੇ ਨਹੀਂ ਹਿੱਲੇ ਨਹੀਂ ਹੋਏ। ਆਪਾਂ ਦੋਵੇਂ ਇੰਜਾਂ ਜਿਵੇਂ ਟਿਚ ਬਟਨਾਂ ਦੀ ਜੋੜੀ ਕੀ ਬਾਤ ਹੈ। ਤੇ ਉਹ ਹਾਂ। ਤਮੰਨਾ ਭਾਟੀਆ ਹੋ ਗਈ ਐਪ ਤੇ ਲੈ ਆਈ ਯਾਰ ਲੈ ਆਈ ਜਿਹਨੂੰ ਮਰਜ਼ੀ। ਲਵ ਯੂ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ।